फिर इत्थे मਰਨ ਵਰਤ ਤੇ बैठ गए होंगे। दिल्ली मोर्चे तो बाद एक मोर्चा फिर शुरू हो गया। की लगदा है ਜਿਹੜੀਆਂ ਮੰਗਾਂ ने सरकार कित्थे जे खड़ी आ? मुलाकात भी हुई है स्पीकर साहब की तुहाडे नाल करतार सिंह संधवा ने। संधवा साहब आए वो तो मेरे को मन के गए भी मैं सरकार वालों नहीं आया। उन्होंने तो क्लीयर कह भी गया कि मेरी सीट ही ਇਹੋ जी है कि मैं किसी भी मामले ਦੇ ਵਿੱਚ ਇੰਟਰਫੇਅਰ नहीं कर सकता। ਡਾਕਟਰ ਵੀ ਕਹਿੰਦੇ ਕਿ ਵੀ ਜਿਹੜੀ ਮਰਨ ਵਰਤ ਉਹ ਤੋੜ ਦੇਣਾ ਚਾਹੀਦਾ ਤੇ ਗਾਹਾਂ ਜਿਹੜੀ ਕਿ ਮੰਗਾਂ ਨੇ ਉਹ ਸਰਕਾਰ ਦੇ ਨਾਲ ਟੇਬਲ ਟਾਕ ਤੇ ਬੈਠ ਕੇ ਗੱਲ ਕਰਨੀ ਚਾਹੀਦੀ। ਵੇਟ ਘਟਣਾ, ਸ਼ੂਗਰ ਘਟਣਾ ਜਾਂ ਬੀਪੀ ਦੇ ਵਿੱਚ ਫਲਕਚੁਏਸ਼ਨ ਆਉਣੀ, ਇਹ ਗੱਲਾਂ ਇਹਦੇ ਲਈ ਮਤਲਬ ਅੰਦੋਲਨਕਾਰੀਆਂ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਉਗਰਾਹਾਂ ਸਾਹਿਬ ਵਰਗੇ ਨੇ ਉਹ ਵੀ ਕਹਿੰਦੇ ਨੇ ਕਿ ਸੜਕਾਂ ਰੋਕਣਾ ਕੋਈ ਹੱਲ ਨਹੀਂ ਹੈਗਾ ਇਸ ਦਾ। ਸ਼ਾਇਦ ਮੇਰਾ ਖਿਆਲ ਹੈ ਉਗਰਾਹਾਂ ਸਾਹਿਬ ਨੂੰ ਆਪਦੇ ਅੱਜ ਤੱਕ ਦੇ ਸਾਰੇ ਐਕਸ਼ਨਾਂ 'ਤੇ ਨਜ਼ਰਸ਼ਾਨੀ ਕਰਨੀ ਚਾਹੀਦੀ ਹੈ। ਬਜ਼ੁਰਗ ਹੋ ਗਏ ਹੋਣਗੇ ਜਿਹਦੇ ਕਰਕੇ ਭੁੱਲ ਜਾਂਦੇ ਹੋਣਗੇ ਵੀ ਮਤਲਬ ਅਸੀਂ ਕੀ ਕਰਦੇ ਹਾਂ। ਪਰ ਅਸੀਂ ਜਿਹੜੇ ਢੰਗ ਨਾਲ ਬੈਠੇ ਆ, ਸਾਡਾ ਬੈਠਣ ਦਾ ਤੇ ਉਹਨਾਂ ਦੇ ਬੈਠਣ ਦਾ ਤਾਂ ਜ਼ਮੀਨ ਸਮਾਨ ਦਾ ਫਰਕ ਹੈ ਜੀ। ਔਰ ਨਾ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਜਿਵੇਂ ਰੁੱਦੂ ਮਾਨ ਸਾਹਿਬ ਵੀ ਬੋਲਦੇ ਨੇ, ਅਗਰਾਹਾਂ ਸਾਹਿਬ ਵੀ ਬੋਲਦੇ ਨੇ, ਉਹਨਾਂ ਦੇ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਉਹਨਾਂ ਨੂੰ ਡਰਾਇਆ ਗਿਆ ਜਾਂ ਧਮਕਾਇਆ ਗਿਆ? ਡਰਾਇਆ ਤਾਂ ਉਹਨਾਂ ਨੂੰ ਕਿਹਨੇ ਹੋਣਾ, ਮਤਲਬ ਡਰਨ ਵਾਲੀ ਨਹੀਂ ਮੈਨੂੰ ਲੱਗਦਾ ਗੱਲ ਕੋਈ। ਉਹ ਤਾਂ ਸਰਕਾਰਾਂ ਦੀਆਂ ਝੋਲੀਆਂ 'ਚ ਬੈਠਣ ਵਾਲੇ ਲੋਕ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਅਸੀਂ ਇੱਕ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ ਫਰੀਦਕੋਟ ਦੇ ਵਿੱਚ, ਜਿੱਥੇ ਕਿ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੌਜੂਦ ਰਹਿਣਗੇ। ਤਾਂ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਛੋਟੀਆਂ ਮੰਗਾਂ ਨੇ ਜਿਹੜੀਆਂ ਉਹ ਕਾਫੀ ਨੇ, ਪਰ ਉਹ ਮੰਗਾਂ ਸਰਕਾਰ ਦੀ ਨਿਗਾਹ ਦੇ ਵਿੱਚ ਛੋਟੀਆਂ ਨੇ, ਕਿਸਾਨਾਂ ਦੇ ਲਈ ਬਹੁਤ ਵੱਡੀਆਂ ਹੋ ਜਾਂਦੀਆਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੱਲੇਵਾਲ ਸਾਹਿਬ, ਅੱਜ ਫਿਰ ਇੱਥੇ ਮਰਨ ਵਰਤ ਤੇ ਬੈਠ ਗਏ ਹੋਗੇ। ਦਿੱਲੀ ਮੋਰਚੇ ਤੋਂ ਬਾਅਦ ਇੱਕ ਮੋਰਚਾ ਫਿਰ ਸ਼ੁਰੂ ਹੋ ਗਿਆ। ਕੀ ਲੱਗਦਾ ਹੈ ਜਿਹੜੀਆਂ ਮੰਗਾਂ ਨੇ ਸਰਕਾਰ ਕਿੱਥੇ ਜੇ ਖੜੀ ਆ? ਮੁਲਾਕਾਤ ਵੀ ਹੋਈ ਆ ਸਪੀਕਰ ਸਾਹਿਬ ਦੀ ਤੁਹਾਡੇ ਨਾਲ ਕਰਤਾਰ ਸਿੰਘ ਸੰਧਵਾ ਦੀ। ਦੇਖੋ, ਮੰਗਾਂ ਨੇ ਜਿਹੜੀਆਂ ਸਾਡੀਆਂ, ਕੋਈ ਸਮੱਸਿਆ ਤਾਂ ਐਡੀ ਹੈ ਨਹੀਂ ਗੀ। ਸਰਕਾਰ ਮੈਨੂੰ ਲੱਗਦਾ ਹੈ ਦਿੱਲੀ ਸਰਕਾਰ ਦੀ ਤਰ੍ਹਾਂ ਕਾਰਪੋਰੇਟਾਂ ਦੇ ਪ੍ਰੈਸ਼ਰ ਥੱਲੇ ਹੈ, ਕਿਉਂਕਿ ਉਹ ਵੀ ਮਤਲਬ ਸਾਡੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟਾਂ ਨੂੰ ਦੇਣੇ ਚਾਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦਾ ਹਮਲਾ ਸਾਡੀਆਂ ਜ਼ਮੀਨਾਂ ਦੇ ਪੰਚਾਇਤਾਂ ਦੇ ਮਾਧਿਅਮ ਤੋਂ ਕਾਰਪੋਰੇਟਾਂ ਦਾ ਹੀ ਹਮਲਾ ਹੈ, ਜਿਹਦੇ ਕਰਕੇ ਮੰਗਾਂ ਸਾਰੀਆਂ ਮੰਨੀਆਂ ਹੋਈਆਂ ਨੇ। ਜਿਹੜੀ ਸਰਕਾਰ ਨੇ ਮੰਨੀ ਹੋਈ ਹੈ ਕਿ ਜੁਮਲਾ ਮੁਸ਼ਤਰਕਾ ਮਾਲਕਨ ਦੀ ਜਿਹੜੀ ਜ਼ਮੀਨ ਹੈ ਉਹ ਅਸੀਂ ਕਿਸਾਨਾਂ ਨੂੰ ਦੇਵਾਂਗੇ, ਕਿਸਾਨਾਂ ਤੋਂ ਨਹੀਂ ਖੋਵਾਂਗੇ ਭਾਈਕਾਰਾਂ ਤੋਂ। ਪਰ ਹੁਣ ਉਹਨਾਂ ਤੋਂ ਜ਼ਮੀਨ ਖੋਹਣ ਦੀ ਮਤਲਬ ਦੇ ਲਈ ਚੁੱਪ ਚਪੀਤੇ ਬੜਾ ਲੁਕਵੇਂ ਢੰਗ ਨਾਲ, ਬੜੀ ਸਭ ਤੋਂ ਦਰਦਨਾਕ ਗੱਲ ਇਹ ਹੈ ਕਿ ਚੋਰੀਆਂ ਮਤਲਬ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਫਟਾਫਟ ਇਹਨਾਂ ਪੰਚਾਇਤਾਂ ਨੂੰ, ਡੀਸੀ ਨੂੰ ਚਿੱਠੀਆਂ ਵੀ ਕੱਢਤੀਆਂ ਕਿ ਇਹਨਾਂ ਜ਼ਮੀਨਾਂ ਨੂੰ ਪੰਚਾਇਤਾਂ ਦੇ ਨਾਂ ਮਤਲਬ ਤਬਦੀਲ ਕਰ ਦਿਓ ਮਾਲਕੀਅਤ। ਹੁਣ ਜਦੋਂ ਸਰਕਾਰ ਕੀਤੇ ਵਾਅਦੇ ਤੋਂ ਮੁੱਕਰਦੀ ਹੈ, ਯੂ ਟਰਨ ਲੈਂਦੀ ਹੈ, ਔਰ ਜੇ ਇਹਨੂੰ ਅਸੀਂ ਹੋਰ ਡਿਲੇ ਕਰਨ ਦਾ ਸਾਡੇ ਕੋਲੇ ਕੋਈ ਸਮਾਂ ਹੀ ਨਹੀਂ, ਕਿਉਂਕਿ ਭਗਵੰਤ ਮਾਨ ਜੀ ਤਾਂ ਫਿਰਦੇ ਨੇ ਗੁਜਰਾਤ 'ਚ, ਸਾਰੀ ਸਰਕਾਰ ਗੁਜਰਾਤ 'ਚ ਹੈ। ਅਤੇ ਜਦੋਂ ਗੁਜਰਾਤ ਦੇ ਵਿੱਚ ਸਰਕਾਰ ਫਿਰਦੀ ਹੈ, ਗੱਲ ਸੁਣਨ ਵਾਲਾ ਕੋਈ ਹੈ ਨਹੀਂ, ਉਦੋਂ ਉਹਨਾਂ ਹਾਲਾਤਾਂ ਦੇ ਵਿੱਚ ਅਗਰ ਡਿਲੇ ਕਰਦੇ ਆ ਤਾਂ ਪੰਚਾਇਤਾਂ ਦੇ ਨਾਂ ਚੜ੍ਹ ਜਾਣੀ ਹੈ ਜ਼ਮੀਨ ਇਹ ਸਾਰੀ। ਇਸ ਕਰਕੇ ਸਮੇਂ ਦੀ ਇੱਕ ਨਜ਼ਾਕਤ ਨੂੰ ਸਮਝਦਿਆਂ, ਸਮੇਂ ਦੀ ਲੋੜ ਨੂੰ ਸਮਝਦਿਆਂ ਇਮੀਡੀਏਟਲੀ ਸਾਨੂੰ ਇਹ ਐਕਸ਼ਨ ਕਰਨਾ ਪਿਆ, ਔਰ ਜਿਹਦੇ 'ਤੇ ਅਸੀਂ ਬੈਠੇ ਹਾਂ ਔਰ ਬੜੀ ਦ੍ਰਿੜਤਾ ਨਾਲ ਬੈਠੇ ਹਾਂ। ਰਹੀ ਗੱਲ ਸਰਕਾਰੀ ਨੁਮਾਇੰਦੇ ਦੀ, ਉਹ ਜਿਹੜੇ ਸੰਧਵਾ ਸਾਹਿਬ ਆਏ ਉਹ ਤਾਂ ਮੇਰੇ ਕੋਲ ਮੰਨ ਕੇ ਗਏ ਵੀ ਮੈਂ ਸਰਕਾਰ ਵੱਲੋਂ ਨਹੀਂ ਆਇਆ, ਮੈਂ ਕੋਈ ਸਰਕਾਰੀ ਨੁਮਾਇੰਦਾ ਬਣ ਕੇ ਨਹੀਂ ਆਇਆ, ਮੈਂ ਤਾਂ ਇਸ ਇਲਾਕੇ ਦੇ ਵਿੱਚ ਆਪਦਾ ਭਰਾਪਾ ਸਮਝ ਕੇ ਤੁਹਾਡੇ ਕੋਲ ਆਇਆ ਹੈ। ਅਤੇ ਜਿਹੜਾ ਬੰਦਾ ਆਪਣੇ ਆਪ ਨੂੰ ਸਰਕਾਰੀ ਨੁਮਾਇੰਦਾ ਸਮਝ ਕੇ ਨਹੀਂ ਆਇਆ, ਉਹਨੂੰ ਤਾਂ ਕਲੀਅਰ ਕਹਿ ਵੀ ਗਿਆ ਕਿ ਮੇਰੀ ਸੀਟ ਹੀ ਇਹੋ ਜੀ ਹੈ ਕਿ ਮੈਂ ਕਿਸੇ ਵੀ ਮਾਮਲੇ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ। ਪਰ ਉਹ ਸਾਡੇ ਜਿਵੇਂ ਇੱਕ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਹੈ, ਜਾਂਦਾ ਇਹ ਜ਼ਰੂਰ ਕਹਿ ਗਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ। ਬਸ ਇੰਨੀ ਗੱਲ ਹੀ ਹੋਈ ਹੈ, ਇਹ ਤੋਂ ਵੱਧ ਗੱਲ ਕੋਈ ਨਹੀਂ ਹੋਈ। ਡੱਲੇਵਾਲ ਸਾਹਿਬ, ਡਾਕਟਰਾਂ ਦੀ ਟੀਮ ਵੀ ਆਉਂਦੀ ਆ, ਤੁਹਾਡਾ ਕਾਫੀ ਵਜਨ ਆ ਜਿਹੜਾ ਉਹ ਵੀ ਜਿਹੜਾ ਕਿ ਘਟ ਗਿਆ ਹੈਗਾ। ਡਾਕਟਰ ਵੀ ਕਹਿੰਦੇ ਨੇ ਕਿ ਵੀ ਜਿਹੜੀ ਮਰਨ ਵਰਤ ਉਹ ਤੋੜ ਦੇਣਾ ਚਾਹੀਦਾ ਤੇ ਗਾਹਾਂ ਜਿਹੜੀ ਕਿ ਮੰਗਾਂ ਨੇ ਉਹ ਸਰਕਾਰ ਦੇ ਨਾਲ ਟੇਬਲ ਟਾਕ ਤੇ ਬੈਠ ਕੇ ਗੱਲ ਕਰਨੀ ਚਾਹੀਦੀ। ਦੇਖੋ, ਜਿਹੜਾ ਜਦੋਂ ਕੋਈ ਰਾਹ ਨਾ ਬਚੇ ਹੈ ਨਾ, ਗੱਲ ਕਰਨ ਵਾਸਤੇ ਕੋਈ ਰਾਹ ਨਹੀਂ ਬਚਦਾ, ਉਦੋਂ ਇਹ ਸਟੈਪ ਚੱਕਣਾ ਪੈਂਦਾ, ਜਿਹੜਾ ਮੈਂ ਪਹਿਲਾਂ ਹੀ ਆਲਰੇਡੀ ਤੁਹਾਡਾ ਇਸ ਚੀਜ਼ ਦਾ ਜਵਾਬ ਦੇ ਚੁੱਕਿਆ। ਪਰ ਵੇਟ ਘਟਣਾ,
ਸ਼ੂਗਰ ਘਟਨਾ ਜਾਂ ਬੀਪੀ ਦੇ ਵਿੱਚ ਫਲਕਚੁਏਸ਼ਨ ਆਉਣੀ, ਇਹ ਗੱਲਾਂ ਇਹਦੇ ਲਈ ਮਤਲਬ ਅੰਦੋਲਨਕਾਰੀਆਂ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਜੇ ਅਸੀਂ ਇਹਨਾਂ ਗੱਲਾਂ ਵੱਲ ਨਹੀਂ ਸੋਚਾਂਗੇ ਫਿਰ ਅਸੀਂ ਲੜ ਨਹੀਂ ਸਕਾਂਗੇ। ਅਸੀਂ ਤਾਂ ਕਹਿ ਕੇ ਇਹ ਬੈਠੇ ਹਾਂ ਕਿ ਅਸੀਂ ਮਰਨ ਵਰਤੇ ਬੈਠੇ ਹਾਂ। ਗੁਰਬਾਣੀ ਦੇ ਵਿੱਚ ਸਾਡੇ ਸਤਿਗੁਰਾਂ ਨੇ ਇੱਕ ਬੜਾ ਖੂਬਸੂਰਤ ਸ਼ਬਦ ਅੰਕਿਤ ਕੀਤਾ ਹੈ ਕਿ ਮਰਨੇ ਤੇ ਕਿਆ ਡਰਪਣਾ ਜਬ ਹੱਥ ਸੇ ਦੌਰਾ ਲੀਨ। ਜਦੋਂ ਅਸੀਂ ਹੱਥ ਦੇ ਵਿੱਚ ਜਦੋਂ ਅਸੀਂ ਫੈਸਲਾ ਹੀ ਕਰਕੇ ਬਹਿ ਗਏ ਹਾਂ ਫਿਰ ਸਾਨੂੰ ਵੇਟ ਘਟਣ ਨਾਲ ਕੋਈ ਮਤਲਬ ਨਹੀਂ, ਸਾਨੂੰ ਬੀਪੀ ਘਟਣ ਨਾਲ ਵਧਣ ਨਾਲ ਕੋਈ ਮਤਲਬ ਨਹੀਂ। ਸਾਨੂੰ ਅਸੀਂ ਤਾਂ ਇਹ ਮੰਨ ਕੇ ਚੱਲੇ ਹਾਂ ਕਿ ਜਾਂ ਤਾਂ ਮਤਲਬ ਸਰਕਾਰ ਸਾਡੀਆਂ ਮੰਗਾਂ ਮੰਨ ਲੇਗੀ, ਨਹੀਂ ਤਾਂ ਫਿਰ ਜੇ ਅਗਰ ਅਸੀਂ ਮਰ ਵੀ ਜਾਵਾਂਗੇ ਨਾ ਤਾਂ ਇੱਕ ਕੰਮ ਤਾਂ ਅਸੀਂ ਕਰ ਜਾਵਾਂਗੇ ਨਾ। ਅੱਜ ਤੱਕ ਕਿਸਾਨ ਆਗੂਆਂ ਦੇ ਮੱਥੇ ਤੇ ਇੱਕ ਤਰ੍ਹਾਂ ਦਾ ਕਲੰਕ ਲੱਗਿਆ ਰਿਹਾ ਹੈ ਕਿ ਜੀ ਇਹ ਵਿਕਦੇ ਹੈ, ਇਹ ਚੌਧਰਾਂ ਭਾਲਦੇ ਹੈ, ਇਹ ਸਰਕਾਰਾਂ ਦੇ ਨਾਲ ਚੋਣਾਂ ਚਾਹੇ ਕਰਦੇ ਹੈ, ਫਲਾਂ ਕਰਦੇ ਹੈ, ਤਿਉਂ ਕਰਦੇ ਹੈ, ਇਹ ਕੁਰਸੀਆਂ ਭਾਲਦੇ ਆ, ਗੱਲਾਂ ਆਉਂਦੀਆਂ ਨਾ। ਔਰ ਜੇ ਇੱਕ ਬੰਦਾ ਮਰ ਜਾਏਗਾ ਤਾਂ ਘੱਟੋ ਘੱਟ ਇਹ ਕਲੰਕ ਤਾਂ ਲੈ ਜਾਊਗਾ ਨਾ, ਕਿਸਾਨਾਂ ਨੂੰ ਮੁੜ ਵਿਸ਼ਵਾਸ ਤਾਂ ਆਉਣ ਲੱਗ ਜਾਊਗਾ ਨਾ ਕਿ ਜੇ ਮਰਨ ਵਾਲੇ ਆ ਕੋਈ ਤੇ ਦੂਜੇ ਪਾਸੇ ਕੋਈ ਮਤਲਬ ਤੁਹਾਡੀ ਖਾਤਰ ਕੁਰਬਾਨੀ ਦੇਣ ਵਾਲੇ ਵੀ ਬੈਠੇ ਨੇ। ਤੋ ਇਸ ਕਰਕੇ ਸਾਡਾ ਮਰਨਾ ਮਤਲਬ ਕੋਈ ਵਿਅਰਥ ਨਹੀਂ ਜਾਏਗਾ। ਸਾਡੀ ਕਿਸਾਨੀ ਦੇ ਦਾ ਮਤਲਬ ਸਾਡੇ ਜਥੇਬੰਦੀਆਂ ਦੇ ਤੇ ਵਿਸ਼ਵਾਸ ਵਧੇਗਾ। ਉਹਦੇ ਲਈ ਵੀ ਅਸੀਂ ਮਤਲਬ 100% ਸਾਨੂੰ ਘਾਟਾ ਕਿਸੇ ਪਾਸੇ ਵੀ ਨਹੀਂ। ਕਿਸਾਨੀ ਨੂੰ ਜਾਗਰਤ ਕਰਨ 'ਤੇ ਅਸੀਂ ਸਫਲ ਹੋ ਜਾਵਾਂਗੇ। ਦਿੱਲੀ ਮੋਰਚੇ ਤੋਂ ਬਾਅਦ ਕਾਫੀ ਜਿਹੜਾ ਕਿ ਗਹਿਮਾ ਗਹਿਮੀ ਹੋਈ, ਅੱਧੀਆਂ ਪਾਰਟੀਆਂ ਸੀ ਜਿਹੜੀਆਂ ਜਥੇਬੰਦੀਆਂ ਸੀ ਉਹ ਰਾਜਨੀਤਿਕ ਬਣ ਕੇ ਬਹਿ ਗਈਆਂ ਤੇ ਅੱਧੀਆਂ ਗੈਰ ਰਾਜਨੀਤਿਕ ਹੋ ਗਈਆਂ। ਜਿਹੜੀਆਂ ਰਾਜਨੀਤਿਕ ਨੇ ਉਹ ਵੀ ਸਵਾਲ ਖੜੇ ਕਰਦੀਆਂ ਨੇ, ਜਿਹੜੀਆਂ ਕਿ ਜਿਵੇਂ ਉਗਰਾਹਾਂ ਸਾਹਿਬ ਵਰਗੇ ਨੇ ਉਹ ਵੀ ਕਹਿੰਦੇ ਕਿ ਸੜਕਾਂ ਰੋਕਣਾ ਕੋਈ ਹੱਲ ਨਹੀਂ ਹੈਗਾ ਇਸ ਦਾ। ਕਹਿੰਦੇ ਕਿ ਜੇ ਸੜਕਾਂ ਰੋਕਦੇ ਨੇ ਤਾਂ ਕਹਿੰਦੇ ਕਿ ਵੀ ਇੱਕ ਪਾਸਾ ਚਾਲੂ ਰੱਖਣਾ ਚਾਹੀਦਾ। ਅਸੀਂ ਤਾਂ ਬੈਠਦੇ ਹਾਂ ਧਰਨੇ ਦੇ ਉੱਪਰ। ਸ਼ਾਇਦ ਮੇਰਾ ਖਿਆਲ ਹੈ ਉਗਰਾਹਾਂ ਸਾਹਿਬ ਨੂੰ ਆਪਦੇ ਅੱਜ ਤੱਕ ਦੇ ਸਾਰੇ ਐਕਸ਼ਨਾਂ 'ਤੇ ਨਜ਼ਰਸ਼ਾਨੀ ਕਰਨੀ ਚਾਹੀਦੀ ਹੈ। ਬਜ਼ੁਰਗ ਹੋ ਗਏ ਹੋਣਗੇ ਜਿਹਦੇ ਕਰਕੇ ਭੁੱਲ ਜਾਂਦੇ ਹੋਣਗੇ ਵੀ ਮਤਲਬ ਅਸੀਂ ਕੀ ਕਰਦੇ ਹਾਂ। ਜਾਂ ਫਿਰ ਇਹ ਕਹੂੰਗਾ ਮੈਂ ਤਾਂ ਵੀ ਜੇ ਅੱਜ ਉਹ ਭੁੱਲੇ ਆ ਜਾਂਦਾ ਤੇ ਜਾਂ ਫਿਰ ਉਹ ਸਰਕਾਰ ਨੇ ਉਹਨਾਂ ਦੇ ਕੋਲ ਅਜਿਹੀ ਬਿਆਨਬਾਜ਼ੀ ਕਰਵਾ ਰਹੀ ਹੈ। ਮੈਂ ਯਾਦ ਕਰਾ ਦਿਆਂ, ਤੁਹਾਡੇ ਮਾਧਿਅਮ ਤੋਂ ਦੱਸ ਦਿਆਂ ਕਿ ਮਹੀਨਿਆਂ ਬੱਧੀ ਰੇਲ ਰੋਕੀ ਰੱਖੀ ਹੈ ਉਗਰਾਹਾਂ ਸਾਹਿਬ ਨੇ। ਉਹ ਕਾਹਤੇ ਰੋਕੀ ਰੱਖੀ? ਉਹ ਲੋਕਾਂ ਦੀ ਪਰੇਸ਼ਾਨੀ ਨਹੀਂ ਸੀ। ਸੜਕਾਂ ਦੇ ਉੱਤੇ ਤਾਂ ਜਦੋਂ ਅਸੀਂ ਬਹਿੰਦੇ ਹਾਂ ਹੋਰ ਬਦਲਵੇਂ ਛੋਟੀਆਂ ਸੜਕਾਂ ਬੜੇ ਰਾਹ ਹੁੰਦੇ ਆ ਕਿ ਪਿੰਡਾਂ ਵਿੱਚ ਦੀ ਨਿਕਲ ਜੂ, ਕਿਸੇ ਹੋਰ ਰਸਤੇ ਜਾਇਆ ਜਾ ਸਕਦਾ ਹੈ। ਰੇਲ ਦਾ ਤਾਂ ਰਸਤਾ ਹੀ ਉਹ ਹੁੰਦਾ ਹੈ ਜਿਹੜਾ ਤੁਸੀਂ ਰੋਕ ਕੇ ਬਹਿੰਦੇ ਰਹੇ ਆ। ਤਾਂ ਇਹ ਮਤਲਬ ਬੇਮਾਇਨਾ ਗੱਲਾਂ ਨੇ। ਇੱਕ ਸਾਡੇ ਵੀਰ ਨੇ ਹੋਰ ਨੇ ਵੀ ਇਹ ਗੱਲ ਆਖੀ ਵੀ ਸੜਕਾਂ ਰੋਕਣੀਆਂ ਠੀਕ। ਮੈਨੂੰ ਲੱਗਦਾ ਸਰਕਾਰ ਨੇ ਕਹਾਏ ਨਹੀਂ ਉਹਨਾਂ ਤੋਂ ਸ਼ਬਦ, ਜੋ ਭਗਵੰਤ ਮਾਨ ਨੇ ਕਹੇ ਉਹੀ ਇਹਨਾਂ ਨੇ ਕਹੇ ਨੇ। ਉਹਨਾਂ ਨੇ ਆਪ ਖੁਦ ਦੁਆਬੇ ਦੇ ਵਿੱਚ 28 ਦਿਨ ਰੋਡ ਦੇ ਉੱਤੇ ਬੈਠੇ ਰਹੇ। ਔਰ ਅਸੀਂ ਜਿਹੜੇ ਢੰਗ ਨਾਲ ਬੈਠੇ ਹਾਂ, ਸਾਡਾ ਬੈਠਣ ਦਾ ਤੇ ਉਹਨਾਂ ਦੇ ਬੈਠਣ ਦਾ ਤਾਂ ਜ਼ਮੀਨ ਸਮਾਨ ਦਾ ਫਰਕ ਹੈ ਜੀ। ਸਾਡੀ ਜਥੇਬੰਦੀ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਰਨਾਟਕਾ ਦੇ ਵਿੱਚ ਸਾਡੀ ਗ੍ਰਿਫਤਾਰੀਆਂ ਹੋਈਆਂ ਆਗੂਆਂ ਦੀਆਂ 68 ਪੁਆਇੰਟਾਂ ਦੇ ਉੱਤੇ ਜਾਮ ਲੱਗੇ। 68 ਪੁਆਇੰਟਾਂ 'ਤੇ ਪੰਜਾਬ 'ਚ। ਤੁਸੀਂ ਵੀ ਪੰਜਾਬ 'ਚ ਹੀ ਵਸਦੇ ਹੋ, ਤੁਹਾਨੂੰ ਪਤਾ ਹੋਏਗਾ। ਔਰ ਜਿਹੜੀ ਜਥੇਬੰਦੀਆਂ 68 ਥਾਂ ਦੇ ਉੱਤੇ ਸੜਕ ਜਾਮ ਕਰਨ ਦੀ ਕਪੈਸਿਟੀ 'ਚ ਹੈ, ਉਹ ਸਿਰਫ 5 ਪੁਆਇੰਟ ਜਾਂ 6 ਪੁਆਇੰਟ ਜਾਮ ਕਰਨ। ਇਹ ਇੱਕ ਰਿਲੈਕਸੇਸ਼ਨ ਨਹੀਂ ਗੀ? ਕਿੱਡੀ ਵੱਡੀ ਰਿਲੈਕਸੇਸ਼ਨ ਦਿੱਤੀ ਹੈ ਕਿ ਲੋਕਾਂ ਨੂੰ ਮੁਸ਼ਕਿਲ ਨਾ ਆਵੇ। ਸਿਰਫ ਅਸੀਂ ਸਰਕਾਰ ਤੱਕ ਆਪਦਾ ਮੈਸੇਜ ਲਿਜਾਣਾ ਤੇ ਸਿਰਫ ਇੰਨੇ ਪੁਆਇੰਟਾਂ 'ਤੇ ਬੈਠੋ। ਔਰ ਉਹ ਬਾਕੀ ਸਾਰੇ ਪੁਆਇੰਟ ਛੱਡ ਕੇ ਬੈਠੇ ਆ। ਆ ਤੁਸੀਂ ਇੱਥੇ ਬੈਠੇ ਆ, ਅਸੀਂ ਇੱਥੋਂ ਕੋਟਕਪੂਰੇ ਤੋਂ ਇਸ ਤਰ੍ਹਾਂ ਹੋ ਕੇ ਸੜਕ ਫਿਰ ਇਸੇ ਸੜਕ 'ਤੇ ਚੜ੍ਹਦੀ ਆ ਕੇ ਫਿਰੋਜ਼ਪੁਰ ਤੋਂ ਚੱਲ ਕੇ ਸਿੱਧੀ ਲੁਧਿਆਣੇ ਜਾਓ, ਸਿੱਧੇ ਮਤਲਬ ਚੰਡੀਗੜ੍ਹ ਜਾਓ, ਨੋ ਪ੍ਰੋਬਲਮ। ਜਲੰਧਰ ਵਾਲੀ ਸਾਈਡ ਤੋਂ ਚੱਲ ਕੇ ਸਿੱਧੇ ਦਿੱਲੀ ਜਾਓ, ਕੋਈ ਪ੍ਰੋਬਲਮ ਨਹੀਂ। ਕਿੱਥੇ ਪ੍ਰੋਬਲਮ ਕ੍ਰੀਏਟ ਕੀਤੀ ਅਸੀਂ? ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਇੱਧਰੋਂ ਚੱਲ ਕੇ ਇੱਧਰ ਜਾਣਾ ਹੈ ਗਾਹਾਂ ਨੂੰ, ਇਹਨਾਂ ਵਾਸਤੇ ਬਹੁਤ ਵਧੀਆ ਰਸਤੇ ਨੇ। ਪਿੱਛੋਂ ਮੁਦਕੀ ਤੋਂ ਚੇਂਜ ਕਰਕੇ ਸਿੱਧੇ ਕੋਟਕਪੂਰੇ ਜਾ ਨਿਕਲੋ, ਔਰ ਕੋਟਕਪੂਰੇ ਤੋਂ ਸਿੱਧਾ ਮਤਲਬ ਬਠਿੰਡੇ ਚਲੇ ਜਾਓ। ਆਪਣਾ ਇੱਧਰ ਗੰਗਾ ਨਗਰ ਜਾਣਾ ਉਧਰ ਜਾ ਸਕਦੇ ਹੋ ਤੁਸੀਂ, ਦਿੱਕਤ ਨਹੀਂ ਹੈ ਕੋਈ। ਤੇ ਇਹ ਤਾਂ ਆਮ ਆਦਮੀ ਪਾਰਟੀ ਜਿਵੇਂ ਬੀਜੇਪੀ ਜਿਹੜੇ ਕੰਮ ਕਰਦੀ ਰਹੀ, ਸਾਡੇ ਨਾਲ ਆਪਦੇ ਆਈਟੀ ਸੈੱਲ ਸਾਡੇ ਖਿਲਾਫ ਲਾ ਰੱਖਿਆ ਸੀ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਆਪਦਾ ਆਈਟੀ ਸੈੱਲ ਸਾਡੇ ਖਿਲਾਫ ਲਾ ਰੱਖਿਆ। ਔਰ ਨਾ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ, ਜਾਂ ਜਿਵੇਂ ਰੁਲਦੂ ਮਾਨ ਸਾਹਿਬ ਵੀ ਬੋਲਦੇ ਨੇ, ਅਗਰਾਹਾਂ ਸਾਹਿਬ ਵੀ ਬੋਲਦੇ ਨੇ, ਉਹਨਾਂ ਦੇ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਉਹਨਾਂ ਨੂੰ ਡਰਾਇਆ ਗਿਆ ਜਾਂ ਧਮਕਾਇਆ ਗਿਆ? ਡਰਾਇਆ ਤਾਂ ਉਹਨਾਂ ਨੂੰ ਕਿਹਨੇ ਹੋਣਾ, ਮਤਲਬ ਡਰਨ ਵਾਲੀ ਨਹੀਂ ਮੈਨੂੰ ਲੱਗਦਾ ਗੱਲ ਕੋਈ। ਉਹ ਤਾਂ ਸਰਕਾਰਾਂ ਦੀਆਂ ਝੋਲੀਆਂ 'ਚ ਬੈਠਣ ਵਾਲੇ ਲੋਕ ਨੇ। ਜੇ ਮਿੱਥੇ ਪੁੱਛ ਕਹਾਉਣੇ ਤਾਂ ਤੁਸੀਂ ਅੰਦੋਲਨ ਚੱਲਦਾ ਹੋਵੇ
ਕੋਈ ਵੀ ਲੜਦਾ ਹੋਵੇ ਉਹਦੀ ਸਪੋਰਟ 'ਚ ਬੋਲਣ ਦੀ ਬਜਾਏ ਉਸ ਅੰਦੋਲਨ ਦੇ ਖਿਲਾਫ ਬੋਲਣਾ, ਇਹ ਕਿੱਧਰ ਨੂੰ ਜਾਂਦੀ ਹੈ ਗੱਲ ਜੀ? ਆਪਣੇ ਆਪ ਸਪਸ਼ਟ ਹੈ ਨਾ। ਜਾਂ ਤਾਂ ਸਾਨੂੰ ਇਹ ਲੀਡਰ ਇਹ ਦੱਸਣ ਕਿ ਜਿਹੜੀਆਂ ਅਸੀਂ ਮੰਗਾਂ ਦੇ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬੈਠਾ ਹੈ, ਇਹ ਮੰਗਾਂ ਨੂੰ ਇਹ ਕਰਨ ਵੀ ਇਹ ਮੰਗਾਂ ਗਲਤ ਨੇ, ਇਹਨਾਂ ਦਾ ਕੋਈ ਮਤਲਬ ਨਹੀਂ, ਫਿਰ ਸਵਾਦ ਆ ਜਾਏਗਾ। ਤੇ ਜੇ ਸਾਡੀਆਂ ਮੰਗਾਂ ਜਾਇਜ਼ ਹੈ ਤਾਂ ਫਿਰ ਸਾਡੇ ਖਿਲਾਫ ਇਹ ਜੀ ਬਿਆਨਬਾਜ਼ੀ ਕਰਨੀ, ਮੈਨੂੰ ਲੱਗਦਾ ਸਰਕਾਰ ਦੀ ਥਾਪੀ ਹੈ। ਸਰਕਾਰ ਨਾਲ ਮਿਲ ਕੇ ਕਰ ਰਹੇ ਨੇ ਔਰ ਸਰਕਾਰ ਦੇ ਪਿੱਠੂ ਬਣ ਕੇ ਕਰ ਰਹੇ ਨੇ। ਡੱਲੇਵਾਲ ਸਾਹਿਬ ਪਹਿਲਾਂ ਵੀ ਕਾਫੀ ਜਿਹੜੀਆਂ ਕਿ ਭੁੱਖ ਹੜਤਾਲਾਂ ਹੋਈਆਂ, ਮਰਨ ਵਰਤ ਹੋਏ ਨੇ, ਜਿਵੇਂ ਕਿ ਸੰਤ ਫੇਰੂਮਾਨ ਜੀ ਤੋਂ ਬਾਅਦ ਕੋਈ ਵੀ ਅਜਿਹਾ ਨਹੀਂ ਹੋਇਆ ਜਿਹੜਾ ਕਿ ਭਾਣਾ ਵਾਪਰਿਆ ਹੋਵੇ ਕਿ ਜਿੱਥੇ ਕੋਈ ਮਰਨ ਵਰਤ ਤੇ ਆਗੂ ਬੈਠਾ ਹੋਵੇ ਉਸ ਦੀ ਮੌਤ ਹੋ ਗਈ ਹੋਵੇ ਜਾਂ ਉਹ ਸ਼ਹੀਦੀ ਪ੍ਰਾਪਤ ਕਰ ਗਿਆ ਹੋਵੇ। ਤਾਂ ਅਜਿਹਾ ਹੀ ਸਰਕਾਰਾਂ ਕਰਦੀਆਂ ਰਹੀਆਂ ਨੇ, ਚੁੱਕ ਕੇ ਹਸਪੀਟਲ 'ਚ ਲੈ ਜਾਂਦੇ ਨੇ, ਜਿਵੇਂ ਕਿ ਬਾਪੂ ਸੂਰਤ ਸਿੰਘ ਨੂੰ ਵੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਜੇਕਰ ਡੱਲੇਵਾਲ ਸਾਹਿਬ ਨਾਲ ਇੱਦਾਂ ਹੁੰਦਾ? ਨਹੀਂ, ਮੈਨੂੰ ਲੱਗਦਾ ਬਾਪੂ ਸੂਰਤ ਸਿੰਘ ਨੂੰ ਜਦੋਂ ਚੱਕਿਆ ਨਾ, ਸਾਡੇ ਲੋਕਾਂ ਦੀ ਇੱਕ ਕਮੀ ਰਹੀ ਹੈ। ਜਿਹੜਾ ਬਾਪੂ ਸੂਰਤ ਸਿੰਘ ਨੂੰ ਚੁਕਵਾਇਆ ਸਾਡੇ ਲੋਕਾਂ ਨੇ, ਉਹ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਉਹਨਾਂ ਯੋਧਿਆਂ ਦੀ ਖਾਤਰ ਬੈਠਾ ਹੈ ਨਾ, ਹੋਰ ਤਾਂ ਕੋਈ ਗੱਲ ਨਹੀਂ। ਜਿਹੜੀਆਂ ਆਪਣੇ ਆਪ ਨੂੰ ਸਿੱਖ ਜਥੇਬੰਦੀਆਂ ਕਹਿੰਦੀਆਂ, ਉਹਨਾਂ ਨੇ ਉਸ ਵੇਲੇ ਉਹਦੇ ਦਾਲੇ ਆਪਦਾ ਘੇਰਾ ਇੰਨਾ ਮਜ਼ਬੂਤ ਕਿਉਂ ਨਹੀਂ ਕੀਤਾ ਕਿ ਅਸੀਂ ਨਹੀਂ ਚੱਕਣ ਦੇਣਾ? ਉਹ ਬਾਪੂ ਸੂਰਤ ਸਿੰਘ ਦਾ ਤਾਂ ਕਸੂਰ ਨਹੀਂ, ਤਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਅਸੀਂ ਨਹੀਂ ਚੱਕਣ ਦੇਣਾ। ਇੱਥੇ ਮੇਰੇ ਕੋਲੇ ਮੇਰੇ ਲੋਕ ਨਹੀਂ ਹੋਣਗੇ ਤਾਂ ਜ਼ਬਰਦਸਤੀ ਮੈਨੂੰ ਵੀ ਚੱਕ ਸਕਦੀ ਹੈ ਸਰਕਾਰ। ਆ ਮੇਰੇ ਵਾਲਿਆਂ ਨੇ 4 ਚੁਫੇਰੇ ਲਾ ਕੇ ਟਰਾਲੀਆਂ ਬੰਦ ਕੀਤੇ ਹੋਏ ਨਾ, 4 ਚੁਫੇਰੇ, ਕਿ ਅਸੀਂ ਆਪਦੇ ਪ੍ਰਧਾਨ ਦੇ ਨੇੜੇ ਨਹੀਂ ਆਉਣ ਦੇਣਾ। ਔਰ ਇਹਦਾ ਬਾਪੂ ਸੂਰਤ ਸਿੰਘ ਦਾ ਵੀ ਵਿਚਾਰੇ ਦਾ ਕੋਈ ਕਸੂਰ ਨਹੀਂ ਹੈ। ਇਹ ਦਿਲ ਦੇ ਇਰਾਦੇ ਦੀ ਗੱਲ ਹੈ ਕਿ ਅਸੀਂ ਲੜਨਾ ਹੈ। ਲੋਕਾਂ ਨੇ ਉਹਨਾਂ ਦਾ ਮਤਲਬ, ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਉਹਦਾ ਸਾਥ ਦਿੱਤਾ। ਤੁਸੀਂ ਅੰਦਾਜ਼ਾ ਲਾ ਕੇ ਦੱਸੋ ਮੈਨੂੰ, ਜਿੱਥੇ ਉਹ ਹਸਪੀਟਲ ਦੇ ਵਿੱਚ ਬਾਪੂ ਸੂਰਤ ਸਿੰਘ ਨੂੰ ਰੱਖਦੇ ਆ, ਕਦੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਿਹੜੇ ਮਤਲਬ ਬੜੀਆਂ ਗੱਲਾਂ ਕਰਦੇ ਆ ਵੀ ਅਸੀਂ ਆਪਦੇ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਧਰਮੀ ਫੌਜੀਆਂ ਨੂੰ, ਸਾਡੇ ਯੋਧਿਆਂ ਨੂੰ ਜਿਹੜੇ ਸਜ਼ਾਵਾਂ ਪੂਰੀਆਂ ਕਰ ਸਕੇ, ਉਹਨਾਂ ਦੀਆਂ ਜੇਲ੍ਹਾਂ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਕੱਢੇ ਸਰਕਾਰ, ਕਹਿੰਦੇ ਨਾ ਆਪਾਂ ਕੀ ਗੱਲ? ਉਹ ਹਸਪੀਟਲ ਜਿੱਥੇ ਉਹਨੂੰ ਟ੍ਰੀਟਮੈਂਟ ਕਰਦੇ ਨੇ, ਉਹ ਦਿਸਦਾ ਨਹੀਂ ਸਾਡੇ ਪੰਜਾਬ ਦੇ ਲੋਕਾਂ ਨੂੰ? ਉਹ ਘੇਰਨਾ ਨਹੀਂ ਚਾਹੀਦਾ? ਕੀ ਗਵਰਨਰ ਦਾ ਘਰ ਘੇਰਨਾ ਨਹੀਂ ਚਾਹੀਦਾ? ਕੀ ਪੰਜਾਬ ਦਾ ਜਿਹੜਾ ਵਿਧਾਨ ਸਭਾ ਉਹ ਘੇਰਨੀ ਨਹੀਂ ਚਾਹੀਦੀ? ਕਿ ਗੱਲਾਂ ਦੀਆਂ ਹੀ ਮਤਲਬ ਗੱਲਾਂ ਨੇ ਸਾਰੀਆਂ। ਬੈਠਾ ਨੇ ਸਾਡੇ ਤਾਂ ਕੋਲੇ ਇੱਕ ਬੈਠਾ ਹੈ ਨਾ ਮਰਨ ਵਾਸਤੇ, ਉਹਦੀ ਖਾਤਰ ਤਾਂ ਲੋਕ ਮਤਲਬ ਜਾਣ ਉੱਥੇ ਨਾ, ਜਾਂ ਫਿਰ ਇਕੱਲਾ ਇੱਕ ਮਤਲਬ TRP ਲੈਣ ਵਾਸਤੇ ਮਤਲਬ ਉੱਧਰਲੀਆਂ ਗੱਲਾਂ, ਜਾਂ ਮਤਲਬ ਵੱਡੀਆਂ ਗੱਲਾਂ ਕਰਕੇ ਤੁਰ ਜਾਣਾ। ਮੈਨੂੰ ਲੱਗਦਾ ਇਹ ਮਤਲਬ ਸਾਡੀ ਸੀਰੀਅਸਨੈਸ ਨਹੀਂ ਹੈ। ਉਸ ਬਜ਼ੁਰਗ ਨੂੰ ਜੇ ਉਹਦੀ ਮੌਤ ਹੁੰਦੀ ਹੈ ਤਾਂ ਉਹਦੇ ਜ਼ਿੰਮੇਵਾਰ ਅਸੀਂ ਲੋਕ ਹੋਵਾਂਗੇ। ਡੱਲੇਵਾਲ ਸਾਹਿਬ, ਆਖਰ ਦੇ ਵਿੱਚ ਇੱਕ ਸਵਾਲ ਆ ਜਿਹੜਾ ਕਿ 30 ਦਸੰਬਰ ਨੂੰ ਮੋਰਚਾ ਲਾਉਣ ਦੀ ਗੱਲ ਕਰੀ ਜਾ ਰਹੀ ਆ ਰਾਜੇਵਾਲ ਸਾਹਿਬ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ। ਨਹੀਂ, ਮੈਨੂੰ ਲੱਗਦਾ, ਮੈਨੂੰ ਤਾਂ ਉਹਦੇ 'ਤੇ ਕੋਈ ਟਿੱਪਣੀ ਕਰਨ ਦੀ ਕੋਈ ਮੈਨੂੰ ਜ਼ਰੂਰਤ ਨਹੀਂ ਹੈ। ਉਹ ਰਾਜੇਵਾਲ ਸਾਹਿਬ ਲਾ ਰਹੇ ਨੇ, ਉਹ ਰਾਜੇਵਾਲ ਸਾਹਿਬ ਉਹਦੇ 'ਤੇ ਦੱਸ। ਤੁਹਾਡੀ ਜਥੇਬੰਦੀ ਸਾਥ ਦੇਊਗੀ ਉੱਥੇ? ਨਹੀਂ, ਅਸੀਂ ਸੰਯੁਕਤ ਕਿਸਾਨ ਮੋਰਚਾ ਆਲਰੇਡੀ ਅਸੀਂ ਗੈਰ ਰਾਜਨੀਤਿਕ ਰੱਖ ਕੇ ਚੱਲ ਰਹੇ ਹਾਂ। ਰਾਜਨੀਤਿਕਾਂ ਦੇ ਨਾਲ ਸਾਡਾ ਗੈਰ ਰਾਜਨੀਤਿਕ ਮੋਰਚੇ ਦਾ ਚੱਲ ਪਾਉਣਾ ਇਹਨਾਂ ਹਾਲਾਤਾਂ 'ਚ ਮਤਲਬ ਵਾਜਬ ਨਹੀਂ ਲੱਗਦਾ। ਦੇਖਿਆ ਜਾਊਗਾ ਜਦੋਂ ਲਾਉਣਗੇ, ਜੇ ਕਿਤੇ ਉਹਨਾਂ ਨੂੰ ਕੋਈ ਉਹਦਾ ਹਾਲਾਤ ਬਣੇਗਾ ਉਦੋਂ ਸੋਚਾਂਗੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਜਗਜੀਤ ਸਿੰਘ ਡੱਲੇਵਾਲ ਮੌਜੂਦ ਸਨ। ਤਾਂ ਤੁਸੀਂ ਜਿਹੜਾ ਕਿ ਇਹ ਗੱਲਾਂ ਬਾਤਾਂ ਹੋਈਆਂ ਨੇ, ਇਸ ਗੱਲਬਾਤ ਦੇ ਵਿੱਚ ਕਾਫੀ ਕੁਛ ਨਿਕਲ ਕੇ ਸਾਹਮਣੇ ਆਇਆ। ਜੇਕਰ ਅਸੀਂ ਗੱਲ ਕਰਦੇ ਹਾਂ ਸਮੇਂ ਦੀ ਸਰਕਾਰ, ਜਿਹੜੀ ਕਿ ਧਰਨਿਆਂ ਦੇ ਵਿੱਚੋਂ ਨਿਕਲੀ ਸਰਕਾਰ, ਉਹ ਸਰਕਾਰ ਅੱਜ ਖੁਦ ਧਰਨਿਆਂ ਦਾ ਸ਼ਿਕਾਰ ਹੋ ਰਹੀ ਹੈ, ਕਿਉਂਕਿ ਹਰ ਇੱਕ ਪੰਜਾਬ ਦੇ ਹਰ ਇੱਕ ਜਗ੍ਹਾ ਦੇ ਉੱਪਰ ਜਿਹੜੇ ਕਿ ਧਰਨੇ ਲੱਗ ਰਹੇ ਨੇ। ਜਿਹੜੀ ਪਾਰਟੀ ਕਹਿੰਦੀ ਰਹੀ ਕਿ ਅਸੀਂ ਤਖਤ ਬਦਲ ਦਿਆਂਗੇ, ਤਾਜ ਬਦਲ ਦਿਆਂਗੇ, ਬੇਈਮਾਨਾਂ ਦਾ ਰਾਜ ਬਦਲ ਦਿਆਂਗੇ, ਤਾਂ ਫਿਰ ਉਸ ਪਾਰਟੀ ਨੂੰ ਅੱਜ ਇਹਨਾਂ ਲੋਕਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ, ਜਾਂ ਜਗਜੀਤ ਸਿੰਘ ਡੱਲੇਵਾਲ ਕਿਉਂ ਨਹੀਂ ਦਿਖ ਰਹੇ? ਤਾਂ ਇਸੇ ਤਰ੍ਹਾਂ ਜਿਹੜੀ ਕਿ ਕਵਰੇਜ ਅਸੀਂ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਫੇਰ ਇੱਥੇ ਮਰਨ ਵਰਤ ਤੇ ਬੈਠ ਗਏ ਹੋਗੇ। ਦਿੱਲੀ ਮੋਰਚੇ ਤੋਂ ਬਾਅਦ ਇੱਕ ਮੋਰਚਾ ਫੇਰ ਸ਼ੁਰੂ ਹੋ ਗਿਆ। ਕੀ ਲੱਗਦਾ ਹੈਗਾ ਜਿਹੜੀਆਂ ਮੰਗਾਂ ਨੇ, ਸਰਕਾਰ ਕਿੱਥੇ ਜੇ ਖੜੀ ਆ? ਮੁਲਾਕਾਤ ਵੀ ਹੋਈ ਆ ਸਪੀਕਰ ਸਾਹਿਬ ਦੀ ਤੁਹਾਡੇ ਨਾਲ, ਕਰਤਾਰ ਸਿੰਘ ਸੰਧਵਾਂ ਦੀ। ਸੰਧਵਾ ਸਾਹਿਬ ਆਏ, ਉਹ ਤਾਂ ਮੇਰੇ ਕੋਲ ਮੰਨ ਕੇ ਗਏ ਵੀ ਮੈਂ ਸਰਕਾਰ ਵੱਲੋਂ ਨਹੀਂ ਆਇਆ। ਉਹਨੇ ਤਾਂ ਕਲੀਅਰ ਕਹਿ ਵੀ ਗਿਆ ਕਿ ਮੇਰੀ ਸੀਟ ਹੀ ਇਹੋ ਜਿਹੀ ਹੈ
ਕਿ ਮੈਂ ਕਿਸੇ ਵੀ ਮਾਮਲੇ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦਾ। ਡਾਕਟਰ ਵੀ ਕਹਿੰਦੇ ਕਿ ਵੀ ਜਿਹੜੀ ਮਰਨ ਵਰਤ ਆ ਉਹ ਤੋੜ ਦੇਣਾ ਚਾਹੀਦਾ ਤੇ ਗਾਹਾਂ ਜਿਹੜੀ ਕਿ ਮੰਗਾਂ ਨੇ ਉਹ ਸਰਕਾਰ ਦੇ ਨਾਲ ਟੇਬਲ ਟਾਕ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਵੇਟ ਘਟਣਾ, ਸ਼ੂਗਰ ਘਟਣਾ ਜਾਂ ਬੀਪੀ ਦੇ ਵਿੱਚ ਫਲਕਚੁਏਸ਼ਨ ਆਉਣੀ, ਇਹ ਗੱਲਾਂ ਇਹਦੇ ਲਈ ਮਤਲਬ ਅੰਦੋਲਨਕਾਰੀਆਂ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਉਗਰਾਹਾਂ ਸਾਹਿਬ ਵਰਗੇ ਨੇ ਉਹ ਵੀ ਕਹਿੰਦੇ ਕਿ ਸੜਕਾਂ ਰੋਕਣਾ ਕੋਈ ਹੱਲ ਨਹੀਂ ਹੈਗਾ ਇਸ ਦਾ। ਸ਼ਾਇਦ ਮੇਰਾ ਖਿਆਲ ਹੈ ਉਗਰਾਹਾਂ ਸਾਹਿਬ ਨੂੰ ਆਪਦੇ ਅੱਜ ਤੱਕ ਦੇ ਸਾਰੇ ਐਕਸ਼ਨਾਂ 'ਤੇ ਨਜ਼ਰਸ਼ਾਨੀ ਕਰਨੀ ਚਾਹੀਦੀ ਹੈ। ਬਜ਼ੁਰਗ ਹੋ ਗਏ ਹੋਣਗੇ ਜਿਹਦੇ ਕਰਕੇ ਭੁੱਲ ਜਾਂਦੇ ਹੋਣਗੇ ਵੀ ਮਤਲਬ ਅਸੀਂ ਕੀ ਕਰਦੇ ਹਾਂ। ਪਰ ਅਸੀਂ ਜਿਹੜੇ ਢੰਗ ਨਾਲ ਬੈਠੇ ਆ, ਸਾਡਾ ਬੈਠਣ ਦਾ ਤੇ ਉਹਨਾਂ ਦੇ ਬੈਠਣ ਦਾ ਤਾਂ ਜ਼ਮੀਨ ਸਮਾਨ ਦਾ ਫਰਕ ਹੈ ਜੀ। ਔਰ ਨਾ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਜਿਵੇਂ ਰੁੱਦੂ ਮਾਨ ਸਾਹਿਬ ਵੀ ਬੋਲਦੇ ਨੇ, ਅਗਰਾਹਾਂ ਸਾਹਿਬ ਵੀ ਬੋਲਦੇ ਨੇ, ਉਹਨਾਂ ਦੇ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਉਹਨਾਂ ਨੂੰ ਡਰਾਇਆ ਗਿਆ ਜਾਂ ਧਮਕਾਇਆ ਗਿਆ? ਡਰਾਇਆ ਤਾਂ ਉਹਨਾਂ ਨੂੰ ਕਿਹਨੇ ਹੋਣਾ, ਮਤਲਬ ਡਰਨ ਵਾਲੀ ਨਹੀਂ ਮੈਨੂੰ ਲੱਗਦਾ ਗੱਲ ਕੋਈ। ਉਹ ਤਾਂ ਸਰਕਾਰਾਂ ਦੀਆਂ ਝੋਲੀਆਂ 'ਚ ਬੈਠਣ ਵਾਲੇ ਲੋਕ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਅਸੀਂ ਇੱਕ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ ਫਰੀਦਕੋਟ ਦੇ ਵਿੱਚ, ਜਿੱਥੇ ਕਿ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੌਜੂਦ ਰਹਿਣਗੇ। ਤਾਂ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਛੋਟੀਆਂ ਮੰਗਾਂ ਨੇ ਜਿਹੜੀਆਂ ਉਹ ਕਾਫੀ ਨੇ, ਪਰ ਉਹ ਮੰਗਾਂ ਸਰਕਾਰ ਦੀ ਨਿਗਾਹ ਦੇ ਵਿੱਚ ਛੋਟੀਆਂ ਨੇ, ਕਿਸਾਨਾਂ ਦੇ ਲਈ ਬਹੁਤ ਵੱਡੀਆਂ ਹੋ ਜਾਂਦੀਆਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੱਲੇਵਾਲ ਸਾਹਿਬ, ਅੱਜ ਫੇਰ ਇੱਥੇ ਮਰਨ ਵਰਤ ਤੇ ਬੈਠ ਗਏ ਹੋਗੇ। ਦਿੱਲੀ ਮੋਰਚੇ ਤੋਂ ਬਾਅਦ ਇੱਕ ਮੋਰਚਾ ਫੇਰ ਸ਼ੁਰੂ ਹੋ ਗਿਆ। ਕੀ ਲੱਗਦਾ ਗਾ ਜਿਹੜੀਆਂ ਮੰਗਾਂ ਨੇ ਸਰਕਾਰ ਕਿੱਥੇ ਜੇ ਖੜੀ ਆ? ਮੁਲਾਕਾਤ ਵੀ ਹੋਈ ਆ ਸਪੀਕਰ ਸਾਹਿਬ ਦੀ ਤੁਹਾਡੇ ਨਾਲ, ਕਰਤਾਰ ਸਿੰਘ ਸੰਧਵਾਂ ਦੀ। ਦੇਖੋ, ਮੰਗਾਂ ਨੇ ਜਿਹੜੀਆਂ ਸਾਡੀਆਂ, ਕੋਈ ਸਮੱਸਿਆ ਤਾਂ ਐਡੀ ਹੈ ਨਹੀਂ ਗੀ। ਸਰਕਾਰ ਮੈਨੂੰ ਲੱਗਦਾ ਹੈ ਦਿੱਲੀ ਸਰਕਾਰ ਦੀ ਤਰ੍ਹਾਂ ਕਾਰਪੋਰੇਟਾਂ ਦੇ ਪ੍ਰੈਸ਼ਰ ਥੱਲੇ ਹੈ, ਕਿਉਂਕਿ ਉਹ ਵੀ ਮਤਲਬ ਸਾਡੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟਾਂ ਨੂੰ ਦੇਣੇ ਚਾਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦਾ ਹਮਲਾ ਸਾਡੀਆਂ ਜ਼ਮੀਨਾਂ ਦੇ ਪੰਚਾਇਤਾਂ ਦੇ ਮਾਧਿਅਮ ਤੋਂ ਕਾਰਪੋਰੇਟਾਂ ਦਾ ਹੀ ਹਮਲਾ ਹੈ, ਜਿਹਦੇ ਕਰਕੇ ਮੰਗਾਂ ਸਾਰੀਆਂ ਮੰਨੀਆਂ ਹੋਈਆਂ ਨੇ। ਜਿਹੜੀ ਸਰਕਾਰ ਨੇ ਮੰਨੀ ਹੋਈ ਹੈ ਕਿ ਜੁਮਲਾ ਮੁਸ਼ਤਰਕਾ ਮਾਲਕਨ ਦੀ ਜਿਹੜੀ ਜ਼ਮੀਨ ਹੈ ਉਹ ਅਸੀਂ ਕਿਸਾਨਾਂ ਨੂੰ ਦੇਵਾਂਗੇ, ਕਿਸਾਨਾਂ ਤੋਂ ਨਹੀਂ ਖੋਵਾਂਗੇ ਭਾਈਕਾਰਾਂ ਤੋਂ। ਪਰ ਹੁਣ ਉਹਨਾਂ ਤੋਂ ਜ਼ਮੀਨ ਖੋਹਣ ਦੀ ਮਤਲਬ ਦੇ ਲਈ ਚੁੱਪ ਚਪੀਤੇ ਬੜਾ ਲੁਕਵੇਂ ਢੰਗ ਨਾਲ, ਬੜੀ ਸਭ ਤੋਂ ਦਰਦਨਾਕ ਗੱਲ ਇਹ ਹੈ ਕਿ ਚੋਰੀਆਂ ਮਤਲਬ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਫਟਾਫਟ ਇਹਨਾਂ ਪੰਚਾਇਤਾਂ ਨੂੰ, ਡੀਸੀ ਨੂੰ ਚਿੱਠੀਆਂ ਵੀ ਕੱਢਤੀਆਂ ਕਿ ਇਹਨਾਂ ਜ਼ਮੀਨਾਂ ਨੂੰ ਪੰਚਾਇਤਾਂ ਦੇ ਨਾਂ ਮਤਲਬ ਤਬਦੀਲ ਕਰ ਦਿਓ ਮਾਲਕੀਅਤ। ਹੁਣ ਜਦੋਂ ਸਰਕਾਰ ਕੀਤੇ ਵਾਅਦੇ ਤੋਂ ਮੁੱਕਰਦੀ ਹੈ, ਯੂ ਟਰਨ ਲੈਂਦੀ ਹੈ, ਔਰ ਜੇ ਇਹਨੂੰ ਅਸੀਂ ਹੋਰ ਡਿਲੇ ਕਰਨ ਦਾ ਸਾਡੇ ਕੋਲੇ ਕੋਈ ਸਮਾਂ ਹੀ ਨਹੀਂ, ਕਿਉਂਕਿ ਭਗਵੰਤ ਮਾਨ ਜੀ ਤਾਂ ਫਿਰਦੇ ਨੇ ਗੁਜਰਾਤ 'ਚ, ਸਾਰੀ ਸਰਕਾਰ ਗੁਜਰਾਤ 'ਚ ਹੈ। ਅਤੇ ਜਦੋਂ ਗੁਜਰਾਤ ਦੇ ਵਿੱਚ ਸਰਕਾਰ ਫਿਰਦੀ ਹੈ, ਗੱਲ ਸੁਣਨ ਵਾਲਾ ਕੋਈ ਹੈ ਨਹੀਂ, ਉਦੋਂ ਉਹਨਾਂ ਹਾਲਾਤਾਂ ਦੇ ਵਿੱਚ ਅਗਰ ਡਿਲੇ ਕਰਦੇ ਆ ਤਾਂ ਪੰਚਾਇਤਾਂ ਦੇ ਨਾਂ ਚੜ੍ਹ ਜਾਣੀ ਹੈ ਜ਼ਮੀਨ ਇਹ ਸਾਰੀ। ਇਸ ਕਰਕੇ ਸਮੇਂ ਦੀ ਇੱਕ ਨਜ਼ਾਕਤ ਨੂੰ ਸਮਝਦਿਆਂ, ਸਮੇਂ ਦੀ ਲੋੜ ਨੂੰ ਸਮਝਦਿਆਂ ਇਮੀਡੀਏਟਲੀ ਸਾਨੂੰ ਇਹ ਐਕਸ਼ਨ ਕਰਨਾ ਪਿਆ, ਔਰ ਜਿਹਦੇ 'ਤੇ ਅਸੀਂ ਬੈਠੇ ਹਾਂ ਔਰ ਬੜੀ ਦ੍ਰਿੜਤਾ ਨਾਲ ਬੈਠੇ ਹਾਂ। ਰਹੀ ਗੱਲ ਸਰਕਾਰੀ ਨੁਮਾਇੰਦੇ ਦੀ, ਉਹ ਜਿਹੜੇ ਸੰਧਵਾ ਸਾਹਿਬ ਆਏ ਉਹ ਤਾਂ ਮੇਰੇ ਕੋਲ ਮੰਨ ਕੇ ਗਏ ਵੀ ਮੈਂ ਸਰਕਾਰ ਵੱਲੋਂ ਨਹੀਂ ਆਇਆ, ਮੈਂ ਕੋਈ ਸਰਕਾਰੀ ਨੁਮਾਇੰਦਾ ਬਣ ਕੇ ਨਹੀਂ ਆਇਆ, ਮੈਂ ਤਾਂ ਇਸ ਇਲਾਕੇ ਦੇ ਵਿੱਚ ਆਪਦਾ ਭਰਾਪਾ ਸਮਝ ਕੇ ਤੁਹਾਡੇ ਕੋਲੇ ਆਇਆ ਹੈ। ਅਤੇ ਜਿਹੜਾ ਬੰਦਾ ਆਪਣੇ ਆਪ ਨੂੰ ਸਰਕਾਰੀ ਨੁਮਾਇੰਦਾ ਸਮਝ ਕੇ ਨਹੀਂ ਆਇਆ, ਉਹਨੇ ਉਹ ਤਾਂ ਕਲੀਅਰ ਕਹਿ ਵੀ ਗਿਆ ਕਿ ਮੇਰੀ ਸੀਟ ਹੀ ਇਹੋ ਜਿਹੀ ਹੈ ਕਿ ਮੈਂ ਕਿਸੇ ਵੀ ਮਾਮਲੇ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦਾ। ਪਰ ਉਹ ਸਾਡੇ ਜਿਵੇਂ ਇੱਕ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਹੈ, ਜਾਂਦਾ ਇਹ ਜ਼ਰੂਰ ਕਹਿ ਗਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ। ਬਸ ਇੰਨੀ ਗੱਲ ਹੀ ਹੋਈ ਹੈ, ਇਹ ਤੋਂ ਵੱਧ ਗੱਲ ਕੋਈ ਨਹੀਂ ਹੋਈ। ਡੱਲੇਵਾਲ ਸਾਹਿਬ, ਡਾਕਟਰਾਂ ਦੀ ਟੀਮ ਵੀ ਆਉਂਦੀ ਆ, ਤੁਹਾਡਾ ਕਾਫੀ ਵਜਨ ਆ ਜਿਹੜਾ ਉਹ ਵੀ ਜਿਹੜਾ ਕਿ ਘਟ ਗਿਆ ਹੈਗਾ। ਡਾਕਟਰ ਵੀ ਕਹਿੰਦੇ ਕਿ ਵੀ ਜਿਹੜੀ ਮਰਨ ਵਰਤ ਉਹ ਤੋੜ ਦੇਣਾ ਚਾਹੀਦਾ ਤੇ ਗਾਹਾਂ ਜਿਹੜੀ ਕਿ ਮੰਗਾਂ ਨੇ ਉਹ ਸਰਕਾਰ ਦੇ ਨਾਲ ਟੇਬਲ ਟਾਕ ਤੇ ਬੈਠ ਕੇ ਗੱਲ ਕਰਨੀ ਚਾਹੀਦੀ। ਦੇਖੋ, ਜਿਹੜਾ ਜਦੋਂ ਕੋਈ ਰਾਹ ਨਾ ਬਚੇ ਹੈ ਨਾ, ਗੱਲ ਕਰਨ ਵਾਸਤੇ ਕੋਈ ਰਾਹ ਨਹੀਂ ਬਚਦਾ, ਉਦੋਂ ਇਹ ਸਟੈਪ ਚੱਕਣਾ ਪੈਂਦਾ, ਜਿਹੜਾ ਮੈਂ ਪਹਿਲਾਂ ਹੀ ਆਲਰੇਡੀ ਤੁਹਾਡਾ ਇਸ ਚੀਜ਼ ਦਾ ਜਵਾਬ ਦੇ ਚੁੱਕਿਆ। ਪਰ ਵੇਟ ਘਟਣਾ, ਸ਼ੂਗਰ ਘਟਣਾ ਜਾਂ ਬੀਪੀ ਦੇ ਵਿੱਚ ਫਲਕਚੁਏਸ਼ਨ ਆਉਣੀ, ਇਹ ਗੱਲਾਂ ਇਹਦੇ ਲਈ ਮਤਲਬ ਅੰਦੋਲਨਕਾਰੀਆਂ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਜੇ ਅਸੀਂ ਇਹਨਾਂ ਗੱਲਾਂ ਵੱਲ ਨਹੀਂ ਸੋਚਾਂਗੇ ਫਿਰ ਅਸੀਂ ਲੜ ਨਹੀਂ ਸਕਾਂਗੇ। ਅਸੀਂ ਤਾਂ ਕਹਿ ਕੇ ਇਹ ਬੈਠੇ ਹਾਂ ਕਿ ਅਸੀਂ ਮਰਨ ਵਰਤੇ ਬੈਠੇ ਹਾਂ। ਗੁਰਬਾਣੀ ਦੇ ਵਿੱਚ ਸਾਡੇ ਸਤਿਗੁਰਾਂ ਨੇ ਇੱਕ ਬੜਾ ਖੂਬਸੂਰਤ
शब्द अंकित किया है कि मरने ते क्या डरपना जब हाथ से दौरा लीन। ਜਦੋਂ ਅਸੀਂ ਹੱਥ ਦੇ ਵਿੱਚ ਜਦੋਂ ਅਸੀਂ ਫੈਸਲਾ ਹੀ ਕਰਕੇ ਬਹਿ ਗਏ ਹਾਂ ਫਿਰ ਸਾਨੂੰ weight ਘਟਣ ਨਾਲ ਕੋਈ ਮਤਲਬ ਨਹੀਂ, ਸਾਨੂੰ BP ਘਟਣ ਨਾਲ ਵਧਣ ਨਾਲ ਕੋਈ ਮਤਲਬ ਨਹੀਂ। ਸਾਨੂੰ ਅਸੀਂ ਤਾਂ ਇਹ ਮੰਨ ਕੇ ਚੱਲੇ ਹਾਂ ਕਿ ਜਾਂ ਤਾਂ ਮਤਲਬ ਸਰਕਾਰ ਸਾਡੀਆਂ ਮੰਗਾਂ ਮੰਨ ਲੇਗੀ, ਨਹੀਂ ਤਾਂ ਫਿਰ ਜੇ ਅਗਰ ਅਸੀਂ ਮਰ ਵੀ ਜਾਵਾਂਗੇ ਨਾ ਤਾਂ ਇੱਕ ਕੰਮ ਤਾਂ ਅਸੀਂ ਕਰ ਜਾਵਾਂਗੇ ਨਾ। ਅੱਜ ਤੱਕ ਕਿਸਾਨ ਆਗੂਆਂ ਦੇ ਮੱਥੇ ਤੇ ਇੱਕ ਤਰ੍ਹਾਂ ਦਾ ਕਲੰਕ ਲੱਗਿਆ ਰਿਹਾ ਹੈ ਕਿ ਜੀ ਇਹ ਵਿਕਦੇ ਹੈ, ਇਹ ਚੌਧਰਾ ਪੱਕ ਭਾਲਦੇ ਹੈ, ਇਹ ਸਰਕਾਰਾਂ ਦੇ ਨਾਲ ਚੋਣਾਂ ਚਾਹੇ ਕਰਦੇ ਹੈ, ਫਲਾਂ ਕਰਦੇ ਹੈ, ਤਿਉਂ ਕਰਦੇ ਹੈ, ਇਹ ਕੁਰਸੀਆਂ ਭਾਲਦੇ ਆ, ਗੱਲਾਂ ਆਉਂਦੀਆਂ ਨਾ। ਔਰ ਜੇ ਇੱਕ ਬੰਦਾ ਮਰ ਜਾਏਗਾ ਤਾਂ ਘੱਟੋ ਘੱਟ ਇਹ ਕਲੰਕ ਤਾਂ ਲੈ ਜਾਊਗਾ ਨਾ, ਕਿਸਾਨਾਂ ਨੂੰ ਮੁੜ ਵਿਸ਼ਵਾਸ ਤਾਂ ਆਉਣ ਲੱਗ ਜਾਊਗਾ ਨਾ ਕਿ ਜੇ ਮਰਨ ਵਾਲੇ ਆ ਕੋਈ ਤੇ ਦੂਜੇ ਪਾਸੇ ਕੋਈ ਮਤਲਬ ਤੁਹਾਡੀ ਖਾਤਰ ਕੁਰਬਾਨੀ ਦੇਣ ਵਾਲੇ ਵੀ ਬੈਠੇ ਨੇ। ਤੋ ਇਸ ਕਰਕੇ ਸਾਡਾ ਮਰਨਾ ਮਤਲਬ ਕੋਈ ਮਤਲਬ ਵਿਅਰਥ ਨਹੀਂ ਜਾਏਗਾ। ਸਾਡੀ ਕਿਸਾਨੀ ਦੇ ਦਾ ਮਤਲਬ ਸਾਡੇ ਜਥੇਬੰਦੀਆਂ ਦੇ ਤੇ ਵਿਸ਼ਵਾਸ ਵਧੇਗਾ। ਉਹਦੇ ਲਈ ਵੀ ਅਸੀਂ ਮਤਲਬ 100% ਸਾਨੂੰ ਘਾਟਾ ਕਿਸੇ ਪਾਸੇ ਵੀ ਨਹੀਂ, ਕਿਸਾਨੀ ਨੂੰ ਜਾਗਰਤ ਕਰਨ 'ਚ ਅਸੀਂ ਸਫਲ ਹੋ ਜਾਵਾਂਗੇ। ਦਿੱਲੀ ਮੋਰਚੇ ਤੋਂ ਬਾਅਦ ਕਾਫੀ ਜਿਹੜਾ ਕਿ ਗਹਿਮਾ ਗਹਿਮੀ ਹੋਈ, ਅੱਧੀਆਂ ਪਾਰਟੀਆਂ ਸੀ ਜਿਹੜੀਆਂ ਜਥੇਬੰਦੀਆਂ ਸੀ ਉਹ ਰਾਜਨੀਤਿਕ ਬਣ ਕੇ ਬਹਿ ਗਈਆਂ ਤੇ ਅੱਧੀਆਂ ਗੈਰ ਰਾਜਨੀਤਿਕ ਹੋ ਗਈਆਂ। ਜਿਹੜੀਆਂ ਰਾਜਨੀਤਿਕ ਨੇ ਉਹ ਵੀ ਸਵਾਲ ਖੜੇ ਕਰਦੀਆਂ ਨੇ, ਜਿਹੜੀਆਂ ਕਿ ਜਿਵੇਂ ਉਗਰਾਹਾਂ ਸਾਹਿਬ ਵਰਗੇ ਨੇ ਉਹ ਵੀ ਕਹਿੰਦੇ ਕਿ ਸੜਕਾਂ ਰੋਕਣਾ ਕੋਈ ਹੱਲ ਨਹੀਂ ਹੈਗਾ ਇਸ ਦਾ। ਕਹਿੰਦੇ ਕਿ ਜੇ ਸੜਕਾਂ ਰੋਕਦੇ ਨੇ ਤਾਂ ਕਹਿੰਦੇ ਕਿ ਵੀ ਇੱਕ ਪਾਸਾ ਚਾਲੂ ਰੱਖਣਾ ਚਾਹੀਦਾ, ਅਸੀਂ ਤਾਂ ਬੈਠਦੇ ਹਾਂ ਧਰਨੇ ਦੇ ਉੱਪਰ। ਸ਼ਾਇਦ ਮੇਰਾ ਖਿਆਲ ਹੈ ਉਗਰਾਹਾਂ ਸਾਹਿਬ ਨੂੰ ਆਪਦੇ ਅੱਜ ਤੱਕ ਦੇ ਸਾਰੇ ਐਕਸ਼ਨਾਂ 'ਤੇ ਨਜ਼ਰਸ਼ਾਨੀ ਕਰਨੀ ਚਾਹੀਦੀ ਹੈ। ਬਜ਼ੁਰਗ ਹੋ ਗਏ ਹੋਣਗੇ ਜਿਹਦੇ ਕਰਕੇ ਭੁੱਲ ਜਾਂਦੇ ਹੋਣਗੇ ਵੀ ਮਤਲਬ ਅਸੀਂ ਕੀ ਕਰਦੇ ਹਾਂ, ਜਾਂ ਫਿਰ ਇਹ ਕਹੂੰਗਾ ਮੈਂ ਤਾਂ ਵੀ ਜੇ ਅੱਜ ਉਹ ਭੁੱਲੇ ਆ ਜਾਂ ਤਾਂ ਤੇ ਜਾਂ ਫਿਰ ਉਹ ਸਰਕਾਰ ਨੇ ਉਹਨਾਂ ਦੇ ਕੋਲ ਅਜਿਹੀ ਬਿਆਨਬਾਜ਼ੀ ਕਰਵਾ ਰਹੀ ਹੈ। ਮੈਂ ਯਾਦ ਕਰਾ ਦਿਆਂ ਤੁਹਾਡੇ ਮਾਧਿਅਮ ਤੋਂ ਦੱਸ ਦਿਆਂ ਕਿ ਮਹੀਨਿਆਂ ਬੱਧੀ ਰੇਲ ਰੋਕੀ ਰੱਖੀ ਹੈ ਉਗਰਾਹਾਂ ਸਾਹਿਬ ਨੇ। ਉਹ ਕਾਹਤੇ ਰੋਕੀ ਰੱਖੀ? ਉਹ ਲੋਕਾਂ ਦੀ ਪਰੇਸ਼ਾਨੀ ਨਹੀਂ ਸੀ। ਸੜਕਾਂ ਦੇ ਉੱਤੇ ਤਾਂ ਜਦੋਂ ਅਸੀਂ ਬਹਿੰਦੇ ਹਾਂ ਹੋਰ ਬਦਲਵੇਂ ਛੋਟੀਆਂ ਸੜਕਾਂ ਬੜੇ ਰਾਹ ਹੁੰਦੇ ਆ ਕਿ ਪਿੰਡਾਂ ਵਿੱਚ ਦੀ ਨਿਕਲ ਜੂ ਕਿਸੇ ਹੋਰ ਰਸਤੇ ਜਾਇਆ ਜਾ ਸਕਦਾ ਹੈ। ਰੇਲ ਦਾ ਤਾਂ ਰਸਤਾ ਹੀ ਉਹ ਹੁੰਦਾ ਹੈ ਜਿਹੜਾ ਤੁਸੀਂ ਰੋਕ ਕੇ ਬਹਿੰਦੇ ਰਹੇ ਆ। ਤਾਂ ਇਹ ਮਤਲਬ ਬੇਮਾਇਨਾ ਗੱਲਾਂ ਨੇ। ਇੱਕ ਸਾਡੇ ਵੀਰ ਨੇ ਹੋਰ ਨੇ ਵੀ ਇਹ ਗੱਲ ਆਖੀ ਵੀ ਸੜਕਾਂ ਰੋਕਣੀਆਂ ਠੀਕ। ਮੈਨੂੰ ਲੱਗਦਾ ਸਰਕਾਰ ਨੇ ਕਹਾ ਹੀ ਨਹੀਂ ਉਹਨਾਂ ਤੋਂ ਸ਼ਬਦ, ਜੋ ਭਗਵੰਤ ਮਾਨ ਨੇ ਕਹੇ ਉਹੀ ਇਹਨਾਂ ਨੇ ਕਹੇ ਨੇ। ਉਹਨਾਂ ਨੇ ਆਪ ਖੁਦ ਦੁਆਬੇ ਦੇ ਵਿੱਚ 28 ਦਿਨ ਰੋਡ ਦੇ ਉੱਤੇ ਬੈਠੇ ਰਹੇ। ਔਰ ਅਸੀਂ ਜਿਹੜੇ ਢੰਗ ਨਾਲ ਬੈਠੇ ਆ, ਸਾਡਾ ਬੈਠਣ ਦਾ ਤੇ ਉਹਨਾਂ ਦੇ ਬੈਠਣ ਦਾ ਤਾਂ ਜ਼ਮੀਨ ਸਮਾਨ ਦਾ ਫਰਕ ਹੈ ਜੀ। ਸਾਡੀ ਜਥੇਬੰਦੀ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਰਨਾਟਕਾ ਦੇ ਵਿੱਚ ਸਾਡੀ ਗ੍ਰਿਫਤਾਰੀਆਂ ਹੋਈਆਂ ਆਗੂਆਂ ਦੀਆਂ 68 ਪੁਆਇੰਟਾਂ ਦੇ ਉੱਤੇ ਜਾਮ ਲੱਗੇ। 68 ਪੁਆਇੰਟਾਂ 'ਤੇ ਪੰਜਾਬ 'ਚ, ਤੁਸੀਂ ਵੀ ਪੰਜਾਬ 'ਚ ਹੀ ਵਸਦੇ ਹੋ, ਤੁਹਾਨੂੰ ਪਤਾ ਹੋਏਗਾ। ਔਰ ਜਿਹੜੀ ਜਥੇਬੰਦੀਆਂ 68 ਥਾਂ ਦੇ ਉੱਤੇ ਸੜਕ ਜਾਮ ਕਰਨ ਦੀ ਕਪੈਸਿਟੀ 'ਚ ਹੈ, ਉਹ ਸਿਰਫ 5 ਪੁਆਇੰਟ ਜਾਂ 6 ਪੁਆਇੰਟ ਜਾਮ ਕਰਨਾ, ਇਹ ਇੱਕ ਰਿਲੈਕਸੇਸ਼ਨ ਨਹੀਂ ਗੀ। ਕਿੱਡੀ ਵੱਡੀ ਰਿਲੈਕਸੇਸ਼ਨ ਦਿੱਤੀ ਹੈ ਕਿ ਲੋਕਾਂ ਨੂੰ ਮੁਸ਼ਕਿਲ ਨਾ ਆਵੇ। ਸਿਰਫ ਅਸੀਂ ਸਰਕਾਰ ਤੱਕ ਆਪਦਾ ਮੈਸੇਜ ਲਿਜਾਣਾ ਅਤੇ ਸਿਰਫ ਇੰਨੇ ਪੁਆਇੰਟਾਂ 'ਤੇ ਬੈਠੋ। ਔਰ ਉਹ ਬਾਕੀ ਸਾਰੇ ਪੁਆਇੰਟ ਛੱਡ ਕੇ ਬੈਠੇ ਆ। ਆ ਤੁਸੀਂ ਇੱਥੇ ਬੈਠੇ ਆ, ਅਸੀਂ ਇੱਥੋਂ ਕੋਟਕਪੂਰੇ ਤੋਂ ਇਸ ਤਰ੍ਹਾਂ ਹੋ ਕੇ ਸੜਕ ਫਿਰ ਇਸੇ ਸੜਕ 'ਤੇ ਚੜ੍ਹਦੀ ਆ ਕੇ ਫਿਰੋਜ਼ਪੁਰ ਤੋਂ ਚੱਲ ਕੇ ਸਿੱਧੀ ਲੁਧਿਆਣੇ ਜਾਓ, ਸਿੱਧੇ ਮਤਲਬ ਚੰਡੀਗੜ੍ਹ ਜਾਓ, ਨੋ ਪ੍ਰੋਬਲਮ। ਜਲੰਧਰ ਵਾਲੀ ਸਾਈਡ ਤੋਂ ਚੱਲ ਕੇ ਸਿੱਧੇ ਦਿੱਲੀ ਜਾਓ, ਕੋਈ ਪ੍ਰੋਬਲਮ ਨਹੀਂ। ਕਿੱਥੇ ਪ੍ਰੋਬਲਮ ਕ੍ਰੀਏਟ ਕੀਤੀ ਅਸੀਂ? ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਇੱਧਰੋਂ ਚੱਲ ਕੇ ਇੱਧਰ ਜਾਣਾ ਹੈ ਗਾਹਾਂ ਨੂੰ, ਇਹਨਾਂ ਵਾਸਤੇ ਬਹੁਤ ਵਧੀਆ ਰਸਤੇ ਨੇ। ਪਿੱਛੋਂ ਮੁਦਕੀ ਤੋਂ ਚੇਂਜ ਕਰਕੇ ਸਿੱਧੇ ਕੋਟਕਪੂਰੇ ਜਾ ਨਿਕਲੋ, ਔਰ ਕੋਟਕਪੂਰੇ ਤੋਂ ਸਿੱਧਾ ਮਤਲਬ ਬਠਿੰਡੇ ਚਲੇ ਜਾਓ। ਆਪਣਾ ਇੱਧਰ ਗੰਗਾ ਨਗਰ ਜਾਣਾ ਉਧਰ ਜਾ ਸਕਦੇ ਹੋ ਤੁਸੀਂ, ਦਿੱਕਤ ਨਹੀਂ ਹੈ ਕੋਈ। ਤੇ ਇਹ ਤਾਂ ਆਮ ਆਦਮੀ ਪਾਰਟੀ ਜਿਵੇਂ BJP ਜਿਹੜੇ ਕੰਮ ਕਰਦੀ ਰਹੀ, ਸਾਡੇ ਨਾਲ ਆਪਦੇ IT ਸੈੱਲ ਸਾਡੇ ਖਿਲਾਫ ਲਾ ਰੱਖਿਆ ਸੀ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਆਪਦਾ IT ਸੈੱਲ ਸਾਡੇ ਖਿਲਾਫ ਲਾ ਰੱਖਿਆ। ਔਰ ਨਾ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ, ਜਾਂ ਜਿਵੇਂ ਰੁੱਦੂ ਮਾਨ ਸਾਹਿਬ ਵੀ ਬੋਲਦੇ ਨੇ, ਉਗਰਾਹਾਂ ਸਾਹਿਬ ਵੀ ਬੋਲਦੇ ਨੇ, ਉਹਨਾਂ ਦੇ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਉਹਨਾਂ ਨੂੰ ਡਰਾਇਆ ਗਿਆ ਜਾਂ ਧਮਕਾਇਆ ਗਿਆ? ਡਰਾਇਆ ਤਾਂ ਉਹਨਾਂ ਨੂੰ ਕਿਹਨੇ ਹੋਣਾ, ਮਤਲਬ ਡਰਨ ਵਾਲੀ ਨਹੀਂ ਮੈਨੂੰ ਲੱਗਦਾ ਗੱਲ ਕੋਈ। ਉਹ ਤਾਂ ਸਰਕਾਰਾਂ ਦੀਆਂ ਝੋਲੀਆਂ 'ਚ ਬੈਠਣ ਵਾਲੇ ਲੋਕ ਨੇ ਜੇ ਮਿੱਥੇ ਪੁੱਛ ਕਹਾਉਣੇ ਤਾਂ ਤੁਸੀਂ। ਅੰਦੋਲਨ ਚੱਲਦਾ ਹੋਵੇ, ਕੋਈ ਵੀ ਲੜਦਾ ਹੋਵੇ, ਉਹਦੀ ਸਪੋਰਟ 'ਚ ਬੋਲਣ ਦੀ ਬਜਾਏ ਉਸ ਅੰਦੋਲਨ ਦੇ ਖਿਲਾਫ ਬੋਲਣਾ, ਇਹ ਕਿੱਧਰ ਨੂੰ ਜਾਂਦੀ ਹੈ ਗੱਲ ਜੀ? ਆਪਣੇ ਆਪ ਸਪਸ਼ਟ ਹੈ ਨਾ। ਜਾਂ ਤਾਂ ਸਾਨੂੰ ਇਹ ਲੀਡਰ ਇਹ ਦੱਸਣ ਕਿ ਜਿਹੜੀਆਂ ਅਸੀਂ ਮੰਗਾਂ ਦੇ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬੈਠਾ ਹੈ, ਇਹ ਮੰਗਾਂ ਨੂੰ ਇਹ ਕਰਨ ਵੀ ਇਹ ਮੰਗਾਂ ਗਲਤ ਨੇ, ਇਹਨਾਂ ਦਾ ਕੋਈ ਮਤਲਬ ਨਹੀਂ। ਫਿਰ ਸਵਾਦ ਆ ਜਾਏਗਾ।
ਤੇ ਜੇ ਸਾਡੀਆਂ ਮੰਗਾਂ ਜਾਇਜ਼ ਹੈ ਤਾਂ ਫਿਰ ਸਾਡੇ ਖਿਲਾਫ ਇਹ ਜੀ ਬਿਆਨਬਾਜ਼ੀ ਕਰਨੀ ਮੈਨੂੰ ਲੱਗਦਾ ਸਰਕਾਰ ਦੀ ਥਾਪੀ ਹੈ। ਸਰਕਾਰ ਨਾਲ ਮਿਲ ਕੇ ਕਰ ਰਹੇ ਨੇ ਔਰ ਸਰਕਾਰ ਦੇ ਪਿੱਠੂ ਬਣ ਕੇ ਕਰ ਰਹੇ ਨੇ। ਡੱਲੇਵਾਲ ਸਾਹਿਬ ਪਹਿਲਾਂ ਵੀ ਕਾਫੀ ਜਿਹੜੀਆਂ ਕਿ ਭੁੱਖ ਹੜਤਾਲਾਂ ਹੋਈਆਂ, ਮਰਨ ਵਰਤ ਹੋਏ ਨੇ, ਜਿਵੇਂ ਕਿ ਸੰਤ ਫੇਰੂਮਾਨ ਜੀ ਤੋਂ ਬਾਅਦ ਕੋਈ ਵੀ ਅਜਿਹਾ ਨਹੀਂ ਹੋਇਆ ਜਿਹੜਾ ਕਿ ਭਾਣਾ ਵਾਪਰਿਆ ਹੋਵੇ ਕਿ ਜਿੱਥੇ ਕੋਈ ਮਰਨ ਵਰਤ ਤੇ ਆਗੂ ਬੈਠਾ ਹੋਵੇ ਉਸ ਦੀ ਮੌਤ ਹੋ ਗਈ ਹੋਵੇ ਜਾਂ ਉਹ ਸ਼ਹੀਦੀ ਪ੍ਰਾਪਤ ਕਰ ਗਿਆ ਹੋਵੇ। ਤਾਂ ਅਜਿਹਾ ਹੀ ਸਰਕਾਰਾਂ ਕਰਦੀਆਂ ਰਹੀਆਂ ਨੇ, ਚੁੱਕ ਕੇ ਹਸਪੀਟਲ 'ਚ ਲੈ ਜਾਂਦੇ ਨੇ, ਜਿਵੇਂ ਕਿ ਬਾਪੂ ਸੂਰਤ ਸਿੰਘ ਨੂੰ ਵੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਜੇਕਰ ਡੱਲੇਵਾਲ ਸਾਹਿਬ ਨਾਲ ਇੱਦਾਂ ਹੁੰਦਾ? ਨਹੀਂ, ਮੈਨੂੰ ਲੱਗਦਾ ਬਾਪੂ ਸੂਰਤ ਸਿੰਘ ਨੂੰ ਜਦੋਂ ਚੱਕਿਆ ਨਾ, ਸਾਡੇ ਲੋਕਾਂ ਦੀ ਇੱਕ ਕਮੀ ਰਹੀ ਹੈ। ਜਿਹੜਾ ਬਾਪੂ ਸੂਰਤ ਸਿੰਘ ਨੂੰ ਚੁਕਵਾਇਆ ਸਾਡੇ ਲੋਕਾਂ ਨੇ, ਉਹ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਉਹਨਾਂ ਯੋਧਿਆਂ ਦੀ ਖਾਤਰ ਬੈਠਾ ਹੈ ਨਾ, ਹੋਰ ਤਾਂ ਕੋਈ ਗੱਲ ਨਹੀਂ। ਜਿਹੜੀਆਂ ਆਪਣੇ ਆਪ ਨੂੰ ਸਿੱਖ ਜਥੇਬੰਦੀਆਂ ਕਹਿੰਦੀਆਂ, ਉਹਨਾਂ ਨੇ ਉਸ ਵੇਲੇ ਉਹਦੇ ਦਾਲੇ ਆਪਦਾ ਘੇਰਾ ਇੰਨਾ ਮਜ਼ਬੂਤ ਕਿਉਂ ਨਹੀਂ ਕੀਤਾ ਕਿ ਅਸੀਂ ਨਹੀਂ ਚੱਕਣ ਦੇਣਾ। ਉਹ ਬਾਪੂ ਸੂਰਤ ਸਿੰਘ ਦਾ ਤਾਂ ਕਸੂਰ ਨਹੀਂ, ਤਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਅਸੀਂ ਨਹੀਂ ਚੱਕਣ ਦੇਣਾ। ਇੱਥੇ ਮੇਰੇ ਕੋਲੇ ਮੇਰੇ ਲੋਕ ਨਹੀਂ ਹੋਣਗੇ ਤਾਂ ਜ਼ਬਰਦਸਤੀ ਮੈਨੂੰ ਵੀ ਚੱਕ ਸਕਦੀ ਹੈ ਸਰਕਾਰ। ਆ ਮੇਰੇ ਵਾਲਿਆਂ ਨੇ 4 ਚੁਫੇਰੇ ਲਾ ਕੇ ਟਰਾਲੀਆਂ ਬੰਦ ਕੀਤੇ ਹੋਏ ਨਾ, 4 ਚੁਫੇਰੇ, ਕਿ ਅਸੀਂ ਆਪਦੇ ਪ੍ਰਧਾਨ ਦੇ ਨੇੜੇ ਨਹੀਂ ਆਉਣ ਦੇਣਾ। ਔਰ ਇਹਦਾ ਬਾਪੂ ਸੂਰਤ ਸਿੰਘ ਦਾ ਵੀ ਵਿਚਾਰੇ ਦਾ ਕੋਈ ਕਸੂਰ ਨਹੀਂ ਹੈ। ਇਹ ਦਿਲ ਦੇ ਇਰਾਦੇ ਦੀ ਗੱਲ ਹੈ ਕਿ ਅਸੀਂ ਲੜਨਾ ਹੈ। ਲੋਕਾਂ ਨੇ ਉਹਨਾਂ ਦਾ ਮਤਲਬ, ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਉਹਦਾ ਸਾਥ ਦਿੱਤਾ। ਤੁਸੀਂ ਅੰਦਾਜ਼ਾ ਲਾ ਕੇ ਦੱਸੋ ਮੈਨੂੰ, ਜਿੱਥੇ ਉਹ ਹਸਪੀਟਲ ਦੇ ਵਿੱਚ ਬਾਪੂ ਸੂਰਤ ਸਿੰਘ ਨੂੰ ਰੱਖਦੇ ਆ, ਕਦੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਿਹੜੇ ਮਤਲਬ ਬੜੀਆਂ ਗੱਲਾਂ ਕਰਦੇ ਆ ਵੀ ਅਸੀਂ ਆਪਦੇ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਧਰਮੀ ਫੌਜੀਆਂ ਨੂੰ, ਸਾਡੇ ਯੋਧਿਆਂ ਨੂੰ ਜਿਹੜੇ ਸਜ਼ਾਵਾਂ ਪੂਰੀਆਂ ਕਰ ਸਕੇ, ਉਹਨਾਂ ਦੀਆਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਕੱਢੇ ਸਰਕਾਰ, ਕਹਿੰਦੇ ਨਾ ਆਪਾਂ ਕੀ ਗੱਲ। ਉਹ ਹਸਪੀਟਲ ਜਿੱਥੇ ਉਹਨੂੰ ਟ੍ਰੀਟਮੈਂਟ ਕਰਦੇ ਨੇ, ਉਹ ਦਿਸਦਾ ਨਹੀਂ ਸਾਡੇ ਪੰਜਾਬ ਦੇ ਲੋਕਾਂ ਨੂੰ? ਉਹ ਘੇਰਨਾ ਨਹੀਂ ਚਾਹੀਦਾ? ਕੀ ਗਵਰਨਰ ਦਾ ਘਰ ਘੇਰਨਾ ਨਹੀਂ ਚਾਹੀਦਾ? ਕੀ ਪੰਜਾਬ ਦਾ ਜਿਹੜਾ ਵਿਧਾਨ ਸਭਾ ਉਹ ਘੇਰਨੀ ਨਹੀਂ ਚਾਹੀਦੀ? ਕਿ ਗੱਲਾਂ ਦੀਆਂ ਹੀ ਮਤਲਬ ਗੱਲਾਂ ਨੇ ਸਾਰੀਆਂ। ਬੈਠਾ ਨੇ ਸਾਡੇ ਤਾਂ ਕੋਲੇ ਇੱਕ ਬੈਠਾ ਹੈ ਨਾ ਮਰਨ ਵਾਸਤੇ, ਉਹਦੀ ਖਾਤਰ ਤਾਂ ਲੋਕ ਮਤਲਬ ਜਾਣ ਉੱਥੇ ਨਾ, ਜਾਂ ਫਿਰ ਇਕੱਲਾ ਇੱਕ ਮਤਲਬ TRP ਲੈਣ ਵਾਸਤੇ ਮਤਲਬ ਇੱਧਰਲੀਆਂ ਉੱਧਰਲੀਆਂ ਗੱਲਾਂ, ਜਾਂ ਮਤਲਬ ਬੜੀਆਂ ਗੱਲਾਂ ਕਰਕੇ ਤੁਰ ਜਾਣਾ। ਮੈਨੂੰ ਲੱਗਦਾ ਇਹ ਮਤਲਬ ਸਾਡੀ ਸੀਰੀਅਸਨੈਸ ਨਹੀਂ ਹੈ। ਉਸ ਬਜ਼ੁਰਗ ਨੂੰ ਜੇ ਉਹਦੀ ਮੌਤ ਹੁੰਦੀ ਹੈ ਤਾਂ ਉਹਦੇ ਜ਼ਿੰਮੇਵਾਰ ਅਸੀਂ ਲੋਕ ਹੋਵਾਂਗੇ। ਡੱਲੇਵਾਲ ਸਾਹਿਬ, ਆਖਰ ਦੇ ਵਿੱਚ ਇੱਕ ਸਵਾਲ ਆ ਜਿਹੜਾ ਕਿ 30 ਦਸੰਬਰ ਨੂੰ ਮੋਰਚਾ ਲਾਉਣ ਦੀ ਗੱਲ ਕਰੀ ਜਾ ਰਹੀ ਆ ਰਾਜੇਵਾਲ ਸਾਹਿਬ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ। ਨਹੀਂ, ਮੈਨੂੰ ਲੱਗਦਾ, ਮੈਨੂੰ ਤਾਂ ਉਹਦੇ ਤੇ ਕੋਈ ਟਿੱਪਣੀ ਕਰਨ ਦੀ ਕੋਈ ਮੈਨੂੰ ਜ਼ਰੂਰਤ ਨਹੀਂ ਹੈ। ਉਹ ਰਾਜੇਵਾਲ ਸਾਹਿਬ ਲਾ ਰਹੇ ਨੇ, ਉਹ ਰਾਜੇਵਾਲ ਸਾਹਿਬ ਉਹਦੇ ਤੇ ਦੱਸ। ਤੁਹਾਡੀ ਜਥੇਬੰਦੀ ਸਾਥ ਦੇਊਗੀ ਉੱਥੇ? ਨਹੀਂ, ਅਸੀਂ ਸੰਯੁਕਤ ਕਿਸਾਨ ਮੋਰਚਾ ਆਲਰੇਡੀ ਅਸੀਂ ਗੈਰ ਰਾਜਨੀਤਿਕ ਰੱਖ ਕੇ ਚੱਲ ਰਹੇ ਹਾਂ। ਰਾਜਨੀਤਿਕਾਂ ਦੇ ਨਾਲ ਸਾਡਾ ਗੈਰ ਰਾਜਨੀਤਿਕ ਮੋਰਚੇ ਦਾ ਚੱਲ ਪਾਉਣਾ ਇਹਨਾਂ ਹਾਲਾਤਾਂ 'ਚ ਮਤਲਬ ਵਾਜਬ ਨਹੀਂ ਲੱਗਦਾ। ਦੇਖਿਆ ਜਾਊਗਾ ਜਦੋਂ ਲਾਉਣਗੇ, ਜੇ ਕਿਤੇ ਉਹਨਾਂ ਨੂੰ ਕੋਈ ਉਹਦਾ ਹਾਲਾਤ ਬਣੇਗਾ ਉਦੋਂ ਸੋਚਾਂਗੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਜਗਜੀਤ ਸਿੰਘ ਡੱਲੇਵਾਲ ਮੌਜੂਦ ਸਨ। ਤਾਂ ਤੁਸੀਂ ਜਿਹੜਾ ਕਿ ਇਹ ਗੱਲਾਂ ਬਾਤਾਂ ਹੋਈਆਂ ਨੇ, ਇਸ ਗੱਲਬਾਤ ਦੇ ਵਿੱਚ ਕਾਫੀ ਕੁਛ ਨਿਕਲ ਕੇ ਸਾਹਮਣੇ ਆਇਆ। ਜੇਕਰ ਅਸੀਂ ਗੱਲ ਕਰਦੇ ਹਾਂ ਸਮੇਂ ਦੀ ਸਰਕਾਰ ਜਿਹੜੀ ਕਿ ਧਰਨਿਆਂ ਦੇ ਵਿੱਚੋਂ ਨਿਕਲੀ ਸਰਕਾਰ, ਉਹ ਸਰਕਾਰ ਅੱਜ ਖੁਦ ਧਰਨਿਆਂ ਦਾ ਸ਼ਿਕਾਰ ਹੋ ਰਹੀ ਹੈ, ਕਿਉਂਕਿ ਹਰ ਇੱਕ ਪੰਜਾਬ ਦੇ ਹਰ ਇੱਕ ਜਗ੍ਹਾ ਦੇ ਉੱਪਰ ਜਿਹੜੇ ਕਿ ਧਰਨੇ ਲੱਗ ਰਹੇ ਨੇ। ਜਿਹੜੀ ਪਾਰਟੀ ਕਹਿੰਦੀ ਰਹੀ ਕਿ ਅਸੀਂ ਤਖਤ ਬਦਲ ਦਿਆਂਗੇ, ਤਾਜ ਬਦਲ ਦਿਆਂਗੇ, ਬੇਈਮਾਨਾਂ ਦਾ ਰਾਜ ਬਦਲ ਦਿਆਂਗੇ, ਤਾਂ ਫਿਰ ਉਸ ਪਾਰਟੀ ਨੂੰ ਅੱਜ ਇਹਨਾਂ ਲੋਕਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ, ਜਾਂ ਜਗਜੀਤ ਸਿੰਘ ਡੱਲੇਵਾਲ ਕਿਉਂ ਨਹੀਂ ਦਿਖ ਰਹੇ। ਤਾਂ ਇਸੇ ਤਰ੍ਹਾਂ ਜਿਹੜੀ ਕਿ ਕਵਰੇਜ ਅਸੀਂ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਫੇਰ ਇੱਥੇ ਮਰਨ ਵਰਤ ਤੇ ਬੈਠ ਗਏ ਹੋਗੇ। ਦਿੱਲੀ ਮੋਰਚੇ ਤੋਂ ਬਾਅਦ ਇੱਕ ਮੋਰਚਾ ਫੇਰ ਸ਼ੁਰੂ ਹੋ ਗਿਆ। ਕੀ ਲੱਗਦਾ ਗਾ ਜਿਹੜੀਆਂ ਮੰਗਾਂ ਨੇ ਸਰਕਾਰ ਕਿੱਥੇ ਜੇ ਖੜੀ ਆ? ਮੁਲਾਕਾਤ ਵੀ ਹੋਈ ਆ ਸਪੀਕਰ ਸਾਹਿਬ ਦੀ ਤੁਹਾਡੇ ਨਾਲ, ਕਰਤਾਰ ਸਿੰਘ ਸੰਧਵਾਂ ਦੀ। ਸੰਧਵਾਂ ਸਾਹਿਬ ਆਏ, ਉਹ ਤਾਂ ਮੇਰੇ ਕੋਲ ਮੰਨ ਕੇ ਗਏ ਵੀ ਮੈਂ ਸਰਕਾਰ ਵੱਲੋਂ ਨਹੀਂ ਆਇਆ। ਉਹਨੂੰ ਤਾਂ ਕਲੀਅਰ ਕਹਿ ਵੀ ਗਿਆ ਕਿ ਮੇਰੀ ਸੀਟ ਹੀ ਇਹੋ ਜਿਹੀ ਹੈ ਕਿ ਮੈਂ ਕਿਸੇ ਵੀ ਮਾਮਲੇ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦਾ। ਡਾਕਟਰ ਵੀ ਕਹਿੰਦੇ ਕਿ ਵੀ ਜਿਹੜੀ ਮਰਨ ਵਰਤ ਉਹ ਤੋੜ ਦੇਣਾ ਚਾਹੀਦਾ, ਤੇ ਗਾਹਾਂ ਜਿਹੜੀ ਕਿ ਮੰਗਾਂ ਨੇ ਉਹ ਸਰਕਾਰ ਦੇ ਨਾਲ ਟੇਬਲ ਟਾਕ ਤੇ ਬੈਠ ਕੇ ਗੱਲ ਕਰਨੀ ਚਾਹੀਦੀ। ਵੇਟ ਘਟਣਾ, ਸ਼ੂਗਰ ਘਟਣਾ ਜਾਂ BP ਦੇ ਵਿੱਚ ਫਲਕਚੁਏਸ਼ਨ ਆਉਣੀ, ਇਹ ਗੱਲਾਂ ਇਹਦੇ ਲਈ ਮਤਲਬ ਅੰਦੋਲਨਕਾਰੀਆਂ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਗਰਾਹਾਂ
ਸਾਹਿਬ ਵਰਗੇ ਨੇ ਉਹ ਵੀ ਕਹਿੰਦੇ ਕਿ ਸੜਕਾਂ ਰੋਕਣਾ ਕੋਈ ਹੱਲ ਨਹੀਂ ਹੈਗਾ ਇਸ ਦਾ। ਸ਼ਾਇਦ ਮੇਰਾ ਖਿਆਲ ਹੈ ਉਗਰਾਹਾਂ ਸਾਹਿਬ ਨੂੰ ਆਪਦੇ ਅੱਜ ਤੱਕ ਦੇ ਸਾਰੇ ਐਕਸ਼ਨਾਂ ਤੇ ਨਜ਼ਰਸ਼ਾਨੀ ਕਰਨੀ ਚਾਹੀਦੀ ਹੈ। ਬਜ਼ੁਰਗ ਹੋ ਗਏ ਹੋਣਗੇ ਜਿਹਦੇ ਕਰਕੇ ਭੁੱਲ ਜਾਂਦੇ ਹੋਣਗੇ ਵੀ ਮਤਲਬ ਅਸੀਂ ਕੀ ਕਰਦੇ ਹਾਂ। ਪਰ ਅਸੀਂ ਜਿਹੜੇ ਢੰਗ ਨਾਲ ਬੈਠੇ ਆ, ਸਾਡਾ ਬੈਠਣ ਦਾ ਤੇ ਉਹਨਾਂ ਦੇ ਬੈਠਣ ਦਾ ਤਾਂ ਜ਼ਮੀਨ ਸਮਾਨ ਦਾ ਫਰਕ ਹੈ ਜੀ। ਔਰ ਨਾ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਜਿਵੇਂ ਰੁੱਦੂ ਮਾਨ ਸਾਹਿਬ ਵੀ ਬੋਲਦੇ ਨੇ, ਅਗਰਾਹਾਂ ਸਾਹਿਬ ਵੀ ਬੋਲਦੇ ਨੇ, ਉਹਨਾਂ ਦੇ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਉਹਨਾਂ ਨੂੰ ਡਰਾਇਆ ਗਿਆ ਜਾਂ ਧਮਕਾਇਆ ਗਿਆ? ਡਰਾਇਆ ਤਾਂ ਉਹਨਾਂ ਨੂੰ ਕਿਹਨੇ ਹੋਣਾ, ਮਤਲਬ ਡਰਨ ਵਾਲੀ ਨਹੀਂ ਮੈਨੂੰ ਲੱਗਦਾ ਗੱਲ ਕੋਈ। ਉਹ ਤਾਂ ਸਰਕਾਰਾਂ ਦੀਆਂ ਝੋਲੀਆਂ 'ਚ ਬੈਠਣ ਵਾਲੇ ਲੋਕ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ ਫਰੀਦਕੋਟ ਦੇ ਵਿੱਚ, ਜਿੱਥੇ ਕਿ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੌਜੂਦ ਰਹਿਣਗੇ। ਤਾਂ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਛੋਟੀਆਂ ਮੰਗਾਂ ਨੇ ਜਿਹੜੀਆਂ ਉਹ ਕਾਫੀ ਨੇ, ਪਰ ਉਹ ਮੰਗਾਂ ਸਰਕਾਰ ਦੀ ਨਿਗਾਹ ਦੇ ਵਿੱਚ ਛੋਟੀਆਂ ਨੇ, ਕਿਸਾਨਾਂ ਦੇ ਲਈ ਬਹੁਤ ਵੱਡੀਆਂ ਹੋ ਜਾਂਦੀਆਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੱਲੇਵਾਲ ਸਾਹਿਬ, ਅੱਜ ਫੇਰ ਇੱਥੇ ਮਰਨ ਵਰਤ ਤੇ ਬੈਠ ਗਏ ਹੋਗੇ। ਦਿੱਲੀ ਮੋਰਚੇ ਤੋਂ ਬਾਅਦ ਇੱਕ ਮੋਰਚਾ ਫੇਰ ਸ਼ੁਰੂ ਹੋ ਗਿਆ। ਕੀ ਲੱਗਦਾ ਗਾ ਜਿਹੜੀਆਂ ਮੰਗਾਂ ਨੇ ਸਰਕਾਰ ਕਿੱਥੇ ਜੇ ਖੜੀ ਆ? ਮੁਲਾਕਾਤ ਵੀ ਹੋਈ ਆ ਸਪੀਕਰ ਸਾਹਿਬ ਦੀ ਤੁਹਾਡੇ ਨਾਲ, ਕਰਤਾਰ ਸਿੰਘ ਸੰਧਵਾਂ ਦੀ। ਦੇਖੋ, ਮੰਗਾਂ ਨੇ ਜਿਹੜੀਆਂ ਸਾਡੀਆਂ, ਕੋਈ ਸਮੱਸਿਆ ਤਾਂ ਐਡੀ ਹੈ ਨਹੀਂ ਗੀ। ਸਰਕਾਰ ਮੈਨੂੰ ਲੱਗਦਾ ਹੈ ਦਿੱਲੀ ਸਰਕਾਰ ਦੀ ਤਰ੍ਹਾਂ ਕਾਰਪੋਰੇਟਾਂ ਦੇ ਪ੍ਰੈਸ਼ਰ ਥੱਲੇ ਹੈ, ਕਿਉਂਕਿ ਉਹ ਵੀ ਮਤਲਬ ਸਾਡੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟਾਂ ਨੂੰ ਦੇਣੇ ਚਾਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦਾ ਹਮਲਾ ਸਾਡੀਆਂ ਜ਼ਮੀਨਾਂ ਤੇ ਪੰਚਾਇਤਾਂ ਦੇ ਮਾਧਿਅਮ ਤੋਂ ਕਾਰਪੋਰੇਟਾਂ ਦਾ ਹੀ ਹਮਲਾ ਹੈ, ਜਿਹਦੇ ਕਰਕੇ ਮੰਗਾਂ ਸਾਰੀਆਂ ਮੰਨੀਆਂ ਹੋਈਆਂ ਨੇ। ਜਿਹੜੀ ਸਰਕਾਰ ਨੇ ਮੰਨੀ ਹੋਈ ਹੈ ਕਿ ਜੁਮਲਾ ਮੁਸ਼ਤਰਕਾ ਮਾਲਕਨ ਦੀ ਜਿਹੜੀ ਜ਼ਮੀਨ ਹੈ ਉਹ ਅਸੀਂ ਕਿਸਾਨਾਂ ਨੂੰ ਦੇਵਾਂਗੇ, ਕਿਸਾਨਾਂ ਤੋਂ ਨਹੀਂ ਖੋਵਾਂਗੇ ਭਾਈਕਾਰਾਂ ਤੋਂ। ਪਰ ਹੁਣ ਉਹਨਾਂ ਤੋਂ ਜ਼ਮੀਨ ਖੋਹਣ ਦੀ ਮਤਲਬ ਦੇ ਲਈ ਚੁੱਪ ਚਪੀਤੇ ਬੜਾ ਲੁਕਵੇਂ ਢੰਗ ਨਾਲ, ਬੜੀ ਸਭ ਤੋਂ ਦਰਦਨਾਕ ਗੱਲ ਇਹ ਹੈ ਕਿ ਚੋਰੀਆਂ ਮਤਲਬ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਫਟਾਫਟ ਇਹਨਾਂ ਪੰਚਾਇਤਾਂ ਨੂੰ, ਡੀਸੀ ਨੂੰ ਚਿੱਠੀਆਂ ਵੀ ਕੱਢਤੀਆਂ ਕਿ ਇਹਨਾਂ ਜ਼ਮੀਨਾਂ ਨੂੰ ਪੰਚਾਇਤਾਂ ਦੇ ਨਾਂ ਮਤਲਬ ਤਬਦੀਲ ਕਰ ਦਿਓ ਮਾਲਕੀਅਤ। ਹੁਣ ਜਦੋਂ ਸਰਕਾਰ ਕੀਤੇ ਵਾਅਦੇ ਤੋਂ ਮੁੱਕਰਦੀ ਹੈ, ਯੂ ਟਰਨ ਲੈਂਦੀ ਹੈ, ਔਰ ਜੇ ਇਹਨੂੰ ਅਸੀਂ ਹੋਰ ਡਿਲੇ ਕਰਨ ਦਾ ਸਾਡੇ ਕੋਲੇ ਕੋਈ ਸਮਾਂ ਹੀ ਨਹੀਂ, ਕਿਉਂਕਿ ਭਗਵੰਤ ਮਾਨ ਜੀ ਤਾਂ ਫਿਰਦੇ ਨੇ ਗੁਜਰਾਤ 'ਚ, ਸਾਰੀ ਸਰਕਾਰ ਗੁਜਰਾਤ 'ਚ ਹੈ। ਅਤੇ ਜਦੋਂ ਗੁਜਰਾਤ ਦੇ ਵਿੱਚ ਸਰਕਾਰ ਫਿਰਦੀ ਹੈ, ਗੱਲ ਸੁਣਨ ਵਾਲਾ ਕੋਈ ਹੈ ਨਹੀਂ, ਉਦੋਂ ਉਹਨਾਂ ਹਾਲਾਤਾਂ ਦੇ ਵਿੱਚ ਅਗਰ ਡਿਲੇ ਕਰਦੇ ਆ ਤਾਂ ਪੰਚਾਇਤਾਂ ਦੇ ਨਾਂ ਚੜ੍ਹ ਜਾਣੀ ਹੈ ਜ਼ਮੀਨ ਇਹ ਸਾਰੀ। ਇਸ ਕਰਕੇ ਸਮੇਂ ਦੀ ਇੱਕ ਨਜ਼ਾਕਤ ਨੂੰ ਸਮਝਦਿਆਂ, ਸਮੇਂ ਦੀ ਲੋੜ ਨੂੰ ਸਮਝਦਿਆਂ ਇਮੀਡੀਏਟਲੀ ਸਾਨੂੰ ਇਹ ਐਕਸ਼ਨ ਕਰਨਾ ਪਿਆ, ਔਰ ਜਿਹਦੇ 'ਤੇ ਅਸੀਂ ਬੈਠੇ ਹਾਂ ਔਰ ਬੜੀ ਦ੍ਰਿੜਤਾ ਨਾਲ ਬੈਠੇ ਹਾਂ। ਰਹੀ ਗੱਲ ਸਰਕਾਰੀ ਨੁਮਾਇੰਦੇ ਦੀ, ਉਹ ਜਿਹੜੇ ਸੰਧਵਾਂ ਸਾਹਿਬ ਆਏ ਉਹ ਤਾਂ ਮੇਰੇ ਕੋਲ ਮੰਨ ਕੇ ਗਏ ਵੀ ਮੈਂ ਸਰਕਾਰ ਵੱਲੋਂ ਨਹੀਂ ਆਇਆ, ਮੈਂ ਕੋਈ ਸਰਕਾਰੀ ਨੁਮਾਇੰਦਾ ਬਣ ਕੇ ਨਹੀਂ ਆਇਆ, ਮੈਂ ਤਾਂ ਇਸ ਇਲਾਕੇ ਦੇ ਵਿੱਚ ਆਪਦਾ ਭਰਪਾ ਸਮਝ ਕੇ ਤੁਹਾਡੇ ਕੋਲੇ ਆਇਆ ਹੈ। ਅਤੇ ਜਿਹੜਾ ਬੰਦਾ ਆਪਣੇ ਆਪ ਨੂੰ ਸਰਕਾਰੀ ਨੁਮਾਇੰਦਾ ਸਮਝ ਕੇ ਨਹੀਂ ਆਇਆ, ਉਹਨੇ ਉਹ ਤਾਂ ਕਲੀਅਰ ਕਹਿ ਵੀ ਗਿਆ ਕਿ ਮੇਰੀ ਸੀਟ ਹੀ ਇਹੋ ਜਿਹੀ ਹੈ ਕਿ ਮੈਂ ਕਿਸੇ ਵੀ ਮਾਮਲੇ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦਾ। ਪਰ ਉਹ ਸਾਡੇ ਜਿਵੇਂ ਇੱਕ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਹੈ, ਜਾਂਦਾ ਇਹ ਜ਼ਰੂਰ ਕਹਿ ਗਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ। ਬਸ ਇੰਨੀ ਗੱਲ ਹੀ ਹੋਈ ਹੈ, ਇਹ ਤੋਂ ਵੱਧ ਗੱਲ ਕੋਈ ਨਹੀਂ ਹੋਈ। ਡੱਲੇਵਾਲ ਸਾਹਿਬ, ਡਾਕਟਰਾਂ ਦੀ ਟੀਮ ਵੀ ਆਉਂਦੀ ਆ, ਤੁਹਾਡਾ ਕਾਫੀ ਵਜਨ ਆ ਜਿਹੜਾ ਉਹ ਵੀ ਜਿਹੜਾ ਕਿ ਘਟ ਗਿਆ ਹੈਗਾ। ਡਾਕਟਰ ਵੀ ਕਹਿੰਦੇ ਨੇ ਕਿ ਵੀ ਜਿਹੜੀ ਮਰਨ ਵਰਤ ਉਹ ਤੋੜ ਦੇਣਾ ਚਾਹੀਦਾ, ਅਤੇ ਗਾਹਾਂ ਜਿਹੜੀ ਕਿ ਮੰਗਾਂ ਨੇ ਉਹ ਸਰਕਾਰ ਦੇ ਨਾਲ ਟੇਬਲ ਟਾਕ 'ਤੇ ਬੈਠ ਕੇ ਗੱਲ ਕਰਨੀ ਚਾਹੀਦੀ। ਦੇਖੋ, ਜਿਹੜਾ ਜਦੋਂ ਕੋਈ ਰਾਹ ਨਾ ਬਚੇ ਹੈ ਨਾ, ਗੱਲ ਕਰਨ ਵਾਸਤੇ ਕੋਈ ਰਾਹ ਨਹੀਂ ਬਚਦਾ, ਉਦੋਂ ਇਹ ਸਟੈਪ ਚੱਕਣਾ ਪੈਂਦਾ, ਜਿਹੜਾ ਮੈਂ ਪਹਿਲਾਂ ਹੀ ਆਲਰੇਡੀ ਤੁਹਾਡਾ ਇਸ ਚੀਜ਼ ਦਾ ਜਵਾਬ ਦੇ ਚੁੱਕਿਆ। ਪਰ ਵੇਟ ਘਟਣਾ, ਸ਼ੂਗਰ ਘਟਣਾ ਜਾਂ BP ਦੇ ਵਿੱਚ ਫਲਕਚੁਏਸ਼ਨ ਆਉਣੀ, ਇਹ ਗੱਲਾਂ ਇਹਦੇ ਲਈ ਮਤਲਬ ਅੰਦੋਲਨਕਾਰੀਆਂ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਜੇ ਅਸੀਂ ਇਹਨਾਂ ਗੱਲਾਂ ਵੱਲ ਨਹੀਂ ਸੋਚਾਂਗੇ ਫਿਰ ਅਸੀਂ ਲੜ ਨਹੀਂ ਸਕਾਂਗੇ। ਅਸੀਂ ਤਾਂ ਕਹਿ ਕੇ ਇਹ ਬੈਠੇ ਹਾਂ ਕਿ ਅਸੀਂ ਮਰਨ ਵਰਤੇ ਬੈਠੇ ਹਾਂ। ਗੁਰਬਾਣੀ ਦੇ ਵਿੱਚ ਸਾਡੇ ਸਤਿਗੁਰਾਂ ਨੇ ਇੱਕ ਬੜਾ ਖੂਬਸੂਰਤ ਸ਼ਬਦ ਅੰਕਿਤ ਕੀਤਾ ਹੈ ਕਿ ਮਰਨੇ ਤੇ ਕਿਆ ਡਰਪਣਾ ਜਬ ਹੱਥ ਸੇ ਦੌਰਾ ਲੀਨ। ਜਦੋਂ ਅਸੀਂ ਹੱਥ ਦੇ ਵਿੱਚ ਜਦੋਂ ਅਸੀਂ ਫੈਸਲਾ ਹੀ ਕਰਕੇ ਬਹਿ ਗਏ ਹਾਂ, ਫਿਰ ਸਾਨੂੰ ਵੇਟ ਘਟਣ ਨਾਲ ਕੋਈ ਮਤਲਬ ਨਹੀਂ, ਸਾਨੂੰ BP ਘਟਣ ਨਾਲ ਵਧਣ ਨਾਲ ਕੋਈ ਮਤਲਬ ਨਹੀਂ। ਸਾਨੂੰ ਅਸੀਂ ਤਾਂ ਇਹ ਮੰਨ ਕੇ ਚੱਲੇ ਹਾਂ ਕਿ ਜਾਂ ਤਾਂ ਮਤਲਬ ਸਰਕਾਰ ਸਾਡੀਆਂ ਮੰਗਾਂ ਮੰਨ ਲੇਗੀ
ਨਹੀਂ ਤਾਂ ਫਿਰ ਜੇ ਅਗਰ ਅਸੀਂ ਮਰ ਵੀ ਜਾਵਾਂਗੇ ਨਾ ਤਾਂ ਇੱਕ ਕੰਮ ਤਾਂ ਅਸੀਂ ਕਰ ਜਾਾਂਗੇ ਨਾ। ਅੱਜ ਤੱਕ ਕਿਸਾਨ ਆਗੂਆਂ ਦੇ ਮੱਥੇ ਤੇ ਇੱਕ ਤਰ੍ਹਾਂ ਦਾ ਕਲੰਕ ਲੱਗਿਆ ਰਿਹਾ ਹੈ ਕਿ ਜੀ ਇਹ ਵਿਕਦੇ ਹੈ, ਇਹ ਚੌਧਰਾ ਪੱਕ ਭਾਲਦੇ ਹੈ, ਇਹ ਸਰਕਾਰਾਂ ਦੇ ਨਾਲ ਚੋਣਾਂ ਚਾਹੇ ਕਰਦੇ ਹੈ, ਫਲਾਂ ਕਰਦੇ ਹੈ, ਤਿਉਂ ਕਰਦੇ ਹੈ, ਇਹ ਕੁਰਸੀਆਂ ਭਾਲਦੇ ਆ, ਗੱਲਾਂ ਆਉਂਦੀਆਂ ਨਾ। ਔਰ ਜੇ ਇੱਕ ਬੰਦਾ ਮਰ ਜਾਏਗਾ ਤਾਂ ਘੱਟੋ ਘੱਟ ਇਹ ਕਲੰਕ ਤਾਂ ਲੈ ਜਾਊਗਾ ਨਾ, ਕਿਸਾਨਾਂ ਨੂੰ ਮੁੜ ਵਿਸ਼ਵਾਸ ਤਾਂ ਆਉਣ ਲੱਗ ਜਾਊਗਾ ਨਾ ਕਿ ਜੇ ਮਰਨ ਵਾਲੇ ਆ ਕੋਈ ਤੇ ਦੂਜੇ ਪਾਸੇ ਕੋਈ ਮਤਲਬ ਤੁਹਾਡੀ ਖਾਤਰ ਕੁਰਬਾਨੀ ਦੇਣ ਵਾਲੇ ਵੀ ਬੈਠੇ ਨੇ। ਤੋ ਇਸ ਕਰਕੇ ਸਾਡਾ ਮਰਨਾ ਮਤਲਬ ਕੋਈ ਵਿਅਰਥ ਨਹੀਂ ਜਾਏਗਾ। ਸਾਡੀ ਕਿਸਾਨੀ ਦੇ ਦਾ ਮਤਲਬ ਸਾਡੇ ਜਥੇਬੰਦੀਆਂ ਦੇ ਤੇ ਵਿਸ਼ਵਾਸ ਵਧੇਗਾ। ਉਹਦੇ ਲਈ ਵੀ ਅਸੀਂ ਮਤਲਬ 100% ਸਾਨੂੰ ਘਾਟਾ ਕਿਸੇ ਪਾਸੇ ਵੀ ਨਹੀਂ, ਕਿਸਾਨੀ ਨੂੰ ਜਾਗਰਤ ਕਰਨ 'ਚ ਅਸੀਂ ਸਫਲ ਹੋ ਜਾਵਾਂਗੇ। ਦਿੱਲੀ ਮੋਰਚੇ ਤੋਂ ਬਾਅਦ ਕਾਫੀ ਜਿਹੜਾ ਕਿ ਗਹਿਮਾ ਗਹਿਮੀ ਹੋਈ, ਅੱਧੀਆਂ ਪਾਰਟੀਆਂ ਸੀ ਜਿਹੜੀਆਂ ਜਥੇਬੰਦੀਆਂ ਸੀ ਉਹ ਰਾਜਨੀਤਿਕ ਬਣ ਕੇ ਬਹਿ ਗਈਆਂ ਤੇ ਅੱਧੀਆਂ ਗੈਰ ਰਾਜਨੀਤਿਕ ਹੋ ਗਈਆਂ। ਜਿਹੜੀਆਂ ਰਾਜਨੀਤਿਕ ਨੇ ਉਹ ਵੀ ਸਵਾਲ ਖੜੇ ਕਰਦੀਆਂ ਨੇ, ਜਿਹੜੀਆਂ ਕਿ ਜਿਵੇਂ ਉਗਰਾਹਾਂ ਸਾਹਿਬ ਵਰਗੇ ਨੇ ਉਹ ਵੀ ਕਹਿੰਦੇ ਕਿ ਸੜਕਾਂ ਰੋਕਣਾ ਕੋਈ ਹੱਲ ਨਹੀਂ ਹੈਗਾ ਇਸ ਦਾ। ਕਹਿੰਦੇ ਕਿ ਜੇ ਸੜਕਾਂ ਰੋਕਦੇ ਨੇ ਤਾਂ ਕਹਿੰਦੇ ਕਿ ਵੀ ਇੱਕ ਪਾਸਾ ਚਾਲੂ ਰੱਖਣਾ ਚਾਹੀਦਾ, ਅਸੀਂ ਵੀ ਤਾਂ ਬੈਠਦੇ ਹਾਂ ਧਰਨੇ ਦੇ ਉੱਪਰ। ਸ਼ਾਇਦ ਮੇਰਾ ਖਿਆਲ ਹੈ ਉਗਰਾਹਾਂ ਸਾਹਿਬ ਨੂੰ ਆਪਦੇ ਅੱਜ ਤੱਕ ਦੇ ਸਾਰੇ ਐਕਸ਼ਨਾਂ 'ਤੇ ਨਜ਼ਰਸ਼ਾਨੀ ਕਰਨੀ ਚਾਹੀਦੀ ਹੈ। ਬਜ਼ੁਰਗ ਹੋ ਗਏ ਹੋਣਗੇ ਜਿਹਦੇ ਕਰਕੇ ਭੁੱਲ ਜਾਂਦੇ ਹੋਣਗੇ ਵੀ ਮਤਲਬ ਅਸੀਂ ਕੀ ਕਰਦੇ ਹਾਂ। ਜਾਂ ਫਿਰ ਇਹ ਕਹੂੰਗਾ ਮੈਂ ਤਾਂ ਵੀ ਜੇ ਅੱਜ ਉਹ ਭੁੱਲੇ ਆ ਜਾਂ ਤਾਂ ਤੇ ਜਾਂ ਫਿਰ ਉਹ ਸਰਕਾਰ ਨੇ ਉਹਨਾਂ ਦੇ ਕੋਲ ਅਜਿਹੀ ਬਿਆਨਬਾਜ਼ੀ ਕਰਵਾ ਰਹੀ ਹੈ। ਮੈਂ ਯਾਦ ਕਰਾ ਦਿਆਂ ਤੁਹਾਡੇ ਮਾਧਿਅਮ ਤੋਂ ਦੱਸ ਦਿਆਂ ਕਿ ਮਹੀਨਿਆਂ ਬੱਧੀ ਰੇਲ ਰੋਕੀ ਰੱਖੀ ਹੈ ਉਗਰਾਹਾਂ ਸਾਹਿਬ ਨੇ। ਉਹ ਕਾਹਤੇ ਰੋਕੀ ਰੱਖੀ? ਉਹ ਲੋਕਾਂ ਦੀ ਪਰੇਸ਼ਾਨੀ ਨਹੀਂ ਸੀ। ਸੜਕਾਂ ਦੇ ਉੱਤੇ ਤਾਂ ਜਦੋਂ ਅਸੀਂ ਬਹਿੰਦੇ ਹਾਂ, ਹੋਰ ਬਦਲਵੇਂ ਛੋਟੀਆਂ ਸੜਕਾਂ ਬੜੇ ਰਾਹ ਹੁੰਦੇ ਆ ਕਿ ਪਿੰਡਾਂ ਵਿੱਚ ਦੀ ਨਿਕਲ ਜੂ, ਕਿਸੇ ਹੋਰ ਰਸਤੇ ਜਾਇਆ ਜਾ ਸਕਦਾ ਹੈ। ਰੇਲ ਦਾ ਤਾਂ ਰਸਤਾ ਹੀ ਉਹ ਹੁੰਦਾ ਹੈ ਜਿਹੜਾ ਤੁਸੀਂ ਰੋਕ ਕੇ ਬਹਿੰਦੇ ਰਹੇ ਆ। ਤਾਂ ਇਹ ਮਤਲਬ ਬੇਮਾਇਨਾ ਗੱਲਾਂ ਨੇ। ਇੱਕ ਸਾਡੇ ਵੀਰ ਨੇ ਹੋਰ ਨੇ ਵੀ ਇਹ ਗੱਲ ਆਖੀ ਵੀ ਸੜਕਾਂ ਰੋਕਣੀਆਂ ਠੀਕ। ਮੈਨੂੰ ਲੱਗਦਾ ਸਰਕਾਰ ਨੇ ਕਹਾ ਹੀ ਨਹੀਂ ਉਹਨਾਂ ਤੋਂ ਸ਼ਬਦ, ਜੋ ਭਗਵੰਤ ਮਾਨ ਨੇ ਕਹੇ ਉਹੀ ਇਹਨਾਂ ਨੇ ਕਹੇ ਨੇ। ਉਹਨਾਂ ਨੇ ਆਪ ਖੁਦ ਦੁਆਬੇ ਦੇ ਵਿੱਚ 28 ਦਿਨ ਰੋਡ ਦੇ ਉੱਤੇ ਬੈਠੇ ਰਹੇ। ਔਰ ਅਸੀਂ ਜਿਹੜੇ ਢੰਗ ਨਾਲ ਬੈਠੇ ਆ, ਸਾਡਾ ਬੈਠਣ ਦਾ ਤੇ ਉਹਨਾਂ ਦੇ ਬੈਠਣ ਦਾ ਤਾਂ ਜ਼ਮੀਨ ਸਮਾਨ ਦਾ ਫਰਕ ਹੈ ਜੀ। ਸਾਡੀ ਜਥੇਬੰਦੀ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਰਨਾਟਕਾ ਦੇ ਵਿੱਚ ਸਾਡੀ ਗ੍ਰਿਫਤਾਰੀਆਂ ਹੋਈਆਂ ਆਗੂਆਂ ਦੀਆਂ, 68 ਪੁਆਇੰਟਾਂ ਦੇ ਉੱਤੇ ਜਾਮ ਲੱਗੇ। 68 ਪੁਆਇੰਟਾਂ 'ਤੇ ਪੰਜਾਬ 'ਚ। ਤੁਸੀਂ ਵੀ ਪੰਜਾਬ 'ਚ ਹੀ ਵਸਦੇ ਹੋ, ਤੁਹਾਨੂੰ ਪਤਾ ਹੋਏਗਾ। ਔਰ ਜਿਹੜੀ ਜਥੇਬੰਦੀਆਂ 68 ਥਾਂ ਦੇ ਉੱਤੇ ਸੜਕ ਜਾਮ ਕਰਨ ਦੀ ਕਪੈਸਿਟੀ 'ਚ ਹੈ, ਉਹ ਸਿਰਫ 5 ਪੁਆਇੰਟ ਜਾਂ 6 ਪੁਆਇੰਟ ਜਾਮ ਕਰਨ, ਇਹ ਇੱਕ ਰਿਲੈਕਸੇਸ਼ਨ ਨਹੀਂ ਗੀ। ਕਿੱਡੀ ਵੱਡੀ ਰਿਲੈਕਸੇਸ਼ਨ ਦਿੱਤੀ ਹੈ ਕਿ ਲੋਕਾਂ ਨੂੰ ਮੁਸ਼ਕਿਲ ਨਾ ਆਵੇ। ਸਿਰਫ ਅਸੀਂ ਸਰਕਾਰ ਤੱਕ ਆਪਦਾ ਮੈਸੇਜ ਲਿਜਾਣਾ ਤੇ ਸਿਰਫ ਇੰਨੇ ਪੁਆਇੰਟਾਂ 'ਤੇ ਬੈਠੋ। ਔਰ ਉਹ ਬਾਕੀ ਸਾਰੇ ਪੁਆਇੰਟ ਛੱਡ ਕੇ ਬੈਠੇ ਆ। ਆ ਤੁਸੀਂ ਇੱਥੇ ਬੈਠੇ ਆ, ਅਸੀਂ ਇੱਥੋਂ ਕੋਟਕਪੂਰੇ ਤੋਂ ਇਸ ਤਰ੍ਹਾਂ ਹੋ ਕੇ ਸੜਕ ਫਿਰ ਇਸੇ ਸੜਕ 'ਤੇ ਚੜ੍ਹਦੀ ਆ ਕੇ ਫਿਰੋਜ਼ਪੁਰ ਤੋਂ ਚੱਲ ਕੇ ਸਿੱਧੀ ਲੁਧਿਆਣੇ ਜਾਓ, ਸਿੱਧੇ ਮਤਲਬ ਚੰਡੀਗੜ੍ਹ ਜਾਓ, ਨੋ ਪ੍ਰੋਬਲਮ। ਜਲੰਧਰ ਵਾਲੀ ਸਾਈਡ ਤੋਂ ਚੱਲ ਕੇ ਸਿੱਧੇ ਦਿੱਲੀ ਜਾਓ, ਕੋਈ ਪ੍ਰੋਬਲਮ ਨਹੀਂ। ਕਿੱਥੇ ਪ੍ਰੋਬਲਮ ਕ੍ਰੀਏਟ ਕੀਤੀ ਅਸੀਂ? ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਇੱਧਰੋਂ ਚੱਲ ਕੇ ਇੱਧਰ ਜਾਣਾ ਹੈ ਗਾਹਾਂ ਨੂੰ, ਇਹਨਾਂ ਵਾਸਤੇ ਬਹੁਤ ਵਧੀਆ ਰਸਤੇ ਨੇ। ਪਿੱਛੋਂ ਮੁਦਕੀ ਤੋਂ ਚੇਂਜ ਕਰਕੇ ਸਿੱਧੇ ਕੋਟਕਪੂਰੇ ਜਾ ਨਿਕਲੋ, ਔਰ ਕੋਟਕਪੂਰੇ ਤੋਂ ਸਿੱਧਾ ਮਤਲਬ ਬਠਿੰਡੇ ਚਲੇ ਜਾਓ। ਆਪਣਾ ਇੱਧਰ ਗੰਗਾ ਨਗਰ ਜਾਣਾ, ਉਧਰ ਜਾ ਸਕਦੇ ਹੋ ਤੁਸੀਂ, ਦਿੱਕਤ ਨਹੀਂ ਹੈ ਕੋਈ। ਤੇ ਇਹ ਤਾਂ ਆਮ ਆਦਮੀ ਪਾਰਟੀ ਜਿਵੇਂ BJP ਜਿਹੜੇ ਕੰਮ ਕਰਦੀ ਰਹੀ, ਸਾਡੇ ਨਾਲ ਆਪਦੇ IT ਸੈੱਲ ਸਾਡੇ ਖਿਲਾਫ ਲਾ ਰੱਖਿਆ ਸੀ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਆਪਦਾ IT ਸੈੱਲ ਸਾਡੇ ਖਿਲਾਫ ਲਾ ਰੱਖਿਆ। ਔਰ ਨਾ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ, ਜਾਂ ਜਿਵੇਂ ਰੁਲਦੂ ਮਾਨ ਸਾਹਿਬ ਵੀ ਬੋਲਦੇ ਨੇ, ਉਗਰਾਹਾਂ ਸਾਹਿਬ ਵੀ ਬੋਲਦੇ ਨੇ, ਉਹਨਾਂ ਦੇ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਉਹਨਾਂ ਨੂੰ ਡਰਾਇਆ ਗਿਆ ਜਾਂ ਧਮਕਾਇਆ ਗਿਆ? ਡਰਾਇਆ ਤਾਂ ਉਹਨਾਂ ਨੂੰ ਕਿਹਨੇ ਹੋਣਾ ਹੈ, ਮਤਲਬ ਡਰਨ ਵਾਲੀ ਨਹੀਂ ਮੈਨੂੰ ਲੱਗਦਾ ਗੱਲ ਕੋਈ। ਉਹ ਤਾਂ ਸਰਕਾਰਾਂ ਦੀਆਂ ਝੋਲੀਆਂ 'ਚ ਬੈਠਣ ਵਾਲੇ ਲੋਕ ਨੇ ਜੇ ਮਿੱਥੇ ਪੁੱਛ ਕਹਾਉਣੇ ਤਾਂ ਤੁਸੀਂ। ਅੰਦੋਲਨ ਚੱਲਦਾ ਹੋਵੇ, ਕੋਈ ਵੀ ਲੜਦਾ ਹੋਵੇ, ਉਹਦੀ ਸਪੋਰਟ 'ਚ ਬੋਲਣ ਦੀ ਬਜਾਏ ਉਸ ਅੰਦੋਲਨ ਦੇ ਖਿਲਾਫ ਬੋਲਣਾ, ਇਹ ਕਿੱਧਰ ਨੂੰ ਜਾਂਦੀ ਹੈ ਗੱਲ ਜੀ? ਆਪਣੇ ਆਪ ਸਪਸ਼ਟ ਹੈ ਨਾ। ਜਾਂ ਤਾਂ ਸਾਨੂੰ ਇਹ ਲੀਡਰ ਇਹ ਦੱਸਣ ਕਿ ਜਿਹੜੀਆਂ ਅਸੀਂ ਮੰਗਾਂ ਦੇ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬੈਠਾ ਹੈ, ਇਹ ਮੰਗਾਂ ਨੂੰ ਇਹ ਕਰਨ ਵੀ ਇਹ ਮੰਗਾਂ ਗਲਤ ਨੇ, ਇਹਨਾਂ ਦਾ ਕੋਈ ਮਤਲਬ ਨਹੀਂ, ਫਿਰ ਸਵਾਦ ਆ ਜਾਏਗਾ। ਤੇ ਜੇ ਸਾਡੀਆਂ ਮੰਗਾਂ ਜਾਇਜ਼ ਹੈ ਤਾਂ ਸਾਡੇ ਖਿਲਾਫ ਇਹ ਜੀ ਬਿਆਨਬਾਜ਼ੀ ਕਰਨੀ, ਮੈਨੂੰ ਲੱਗਦਾ ਸਰਕਾਰ ਦੀ ਥਾਪੀ ਹੈ। ਸਰਕਾਰ ਨਾਲ ਮਿਲ ਕੇ ਕਰ ਰਹੇ ਨੇ, ਔਰ ਸਰਕਾਰ ਦੇ
ਪਿੱਠੂ ਬਣ ਕੇ ਕਰ ਰਹੇ ਨੇ। ਡੱਲੇਵਾਲ ਸਾਹਿਬ ਪਹਿਲਾਂ ਵੀ ਕਾਫੀ ਜਿਹੜੀਆਂ ਕਿ ਭੁੱਖ ਹੜਤਾਲਾਂ ਹੋਈਆਂ, ਮਰਨ ਵਰਤ ਹੋਏ ਨੇ, ਜਿਵੇਂ ਕਿ ਸੰਤ ਫੇਰੂਮਾਨ ਜੀ ਤੋਂ ਬਾਅਦ ਕੋਈ ਵੀ ਅਜਿਹਾ ਨਹੀਂ ਹੋਇਆ ਜਿਹੜਾ ਕਿ ਭਾਣਾ ਵਾਪਰਿਆ ਹੋਵੇ ਕਿ ਜਿੱਥੇ ਕੋਈ ਮਰਨ ਵਰਤ ਤੇ ਆਗੂ ਬੈਠਾ ਹੋਵੇ ਉਸ ਦੀ ਮੌਤ ਹੋ ਗਈ ਹੋਵੇ ਜਾਂ ਉਹ ਸ਼ਹੀਦੀ ਪ੍ਰਾਪਤ ਕਰ ਗਿਆ ਹੋਵੇ। ਤਾਂ ਅਜਿਹਾ ਹੀ ਸਰਕਾਰਾਂ ਕਰਦੀਆਂ ਰਹੀਆਂ ਨੇ, ਚੁੱਕ ਕੇ ਹਸਪੀਟਲ 'ਚ ਲੈ ਜਾਂਦੇ ਨੇ, ਜਿਵੇਂ ਕਿ ਬਾਪੂ ਸੂਰਤ ਸਿੰਘ ਨੂੰ ਵੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਜੇਕਰ ਡੱਲੇਵਾਲ ਸਾਹਿਬ ਨਾਲ ਇੱਦਾਂ ਹੁੰਦਾ? ਨਹੀਂ, ਮੈਨੂੰ ਲੱਗਦਾ ਬਾਪੂ ਸੂਰਤ ਸਿੰਘ ਨੂੰ ਜਦੋਂ ਚੱਕਿਆ ਨਾ, ਸਾਡੇ ਲੋਕਾਂ ਦੀ ਇੱਕ ਕਮੀ ਰਹੀ ਹੈ। ਜਿਹੜਾ ਬਾਪੂ ਸੂਰਤ ਸਿੰਘ ਨੂੰ ਚੁਕਵਾਇਆ ਸਾਡੇ ਲੋਕਾਂ ਨੇ, ਉਹ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਉਹਨਾਂ ਯੋਧਿਆਂ ਦੀ ਖਾਤਰ ਬੈਠਾ ਹੈ ਨਾ, ਹੋਰ ਤਾਂ ਕੋਈ ਗੱਲ ਨਹੀਂ। ਜਿਹੜੀਆਂ ਆਪਣੇ ਆਪ ਨੂੰ ਸਿੱਖ ਜਥੇਬੰਦੀਆਂ ਕਹਿੰਦੀਆਂ, ਉਹਨਾਂ ਨੇ ਉਸ ਵੇਲੇ ਉਹਦੇ ਦਾਲੇ ਆਪਦਾ ਘੇਰਾ ਇੰਨਾ ਮਜ਼ਬੂਤ ਕਿਉਂ ਨਹੀਂ ਕੀਤਾ ਕਿ ਅਸੀਂ ਨਹੀਂ ਚੱਕਣ ਦੇਣਾ? ਉਹ ਬਾਪੂ ਸੂਰਤ ਸਿੰਘ ਦਾ ਤਾਂ ਕਸੂਰ ਨਹੀਂ, ਤਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਅਸੀਂ ਨਹੀਂ ਚੱਕਣ ਦੇਣਾ। ਇੱਥੇ ਮੇਰੇ ਕੋਲੇ ਮੇਰੇ ਲੋਕ ਨਹੀਂ ਹੋਣਗੇ ਤਾਂ ਜ਼ਬਰਦਸਤੀ ਮੈਨੂੰ ਵੀ ਚੱਕ ਸਕਦੀ ਹੈ ਸਰਕਾਰ। ਆ ਮੇਰੇ ਵਾਲਿਆਂ ਨੇ 4 ਚੁਫੇਰੇ ਲਾ ਕੇ ਟਰਾਲੀਆਂ ਬੰਦ ਕੀਤੇ ਹੋਏ ਨਾ, 4 ਚੁਫੇਰੇ, ਕਿ ਅਸੀਂ ਆਪਦੇ ਪ੍ਰਧਾਨ ਦੇ ਨੇੜੇ ਨਹੀਂ ਆਉਣ ਦੇਣਾ। ਔਰ ਇਹਦਾ ਬਾਪੂ ਸੂਰਤ ਸਿੰਘ ਦਾ ਵੀ ਵਿਚਾਰੇ ਦਾ ਕੋਈ ਕਸੂਰ ਨਹੀਂ ਹੈ। ਇਹ ਦਿਲ ਦੇ ਇਰਾਦੇ ਦੀ ਗੱਲ ਹੈ ਕਿ ਅਸੀਂ ਲੜਨਾ ਹੈ। ਲੋਕਾਂ ਨੇ ਉਹਨਾਂ ਦਾ ਮਤਲਬ, ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਉਹਦਾ ਸਾਥ ਦਿੱਤਾ। ਤੁਸੀਂ ਅੰਦਾਜ਼ਾ ਲਾ ਕੇ ਦੱਸੋ ਮੈਨੂੰ, ਜਿੱਥੇ ਉਹ ਹਸਪੀਟਲ ਦੇ ਵਿੱਚ ਬਾਪੂ ਸੂਰਤ ਸਿੰਘ ਨੂੰ ਰੱਖਦੇ ਆ, ਕਦੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਿਹੜੇ ਮਤਲਬ ਬੜੀਆਂ ਗੱਲਾਂ ਕਰਦੇ ਆ ਵੀ ਅਸੀਂ ਆਪਦੇ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਧਰਮੀ ਫੌਜੀਆਂ ਨੂੰ, ਸਾਡੇ ਯੋਧਿਆਂ ਨੂੰ ਜਿਹੜੇ ਸਜ਼ਾਵਾਂ ਪੂਰੀਆਂ ਕਰ ਸਕੇ, ਉਹਨਾਂ ਦੀਆਂ ਜੇਲ੍ਹਾਂ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਕੱਢੇ ਸਰਕਾਰ, ਕਹਿੰਦੇ ਨਾ ਆਪਾਂ ਕੀ ਗੱਲ? ਉਹ ਹਸਪੀਟਲ ਜਿੱਥੇ ਉਹਨੂੰ ਟ੍ਰੀਟਮੈਂਟ ਕਰਦੇ ਨੇ, ਉਹ ਦਿਸਦਾ ਨਹੀਂ ਸਾਡੇ ਪੰਜਾਬ ਦੇ ਲੋਕਾਂ ਨੂੰ? ਉਹ ਘੇਰਨਾ ਨਹੀਂ ਚਾਹੀਦਾ? ਕੀ ਗਵਰਨਰ ਦਾ ਘਰ ਘੇਰਨਾ ਨਹੀਂ ਚਾਹੀਦਾ? ਕੀ ਪੰਜਾਬ ਦਾ ਜਿਹੜਾ ਵਿਧਾਨ ਸਭਾ ਉਹ ਘੇਰਨੀ ਨਹੀਂ ਚਾਹੀਦੀ? ਕਿ ਗੱਲਾਂ ਦੀਆਂ ਹੀ ਮਤਲਬ ਗੱਲਾਂ ਨੇ ਸਾਰੀਆਂ। ਬੈਠਾ ਨੇ ਸਾਡੇ ਤਾਂ ਕੋਲੇ ਇੱਕ ਬੈਠਾ ਹੈ ਨਾ ਮਰਨ ਵਾਸਤੇ, ਉਹਦੀ ਖਾਤਰ ਤਾਂ ਲੋਕ ਮਤਲਬ ਜਾਣ ਉੱਥੇ ਨਾ, ਜਾਂ ਫਿਰ ਇਕੱਲਾ ਇੱਕ ਮਤਲਬ TRP ਲੈਣ ਵਾਸਤੇ ਮਤਲਬ ਇੱਧਰਲੀਆਂ ਉੱਧਰਲੀਆਂ ਗੱਲਾਂ, ਜਾਂ ਮਤਲਬ ਵੱਡੀਆਂ ਗੱਲਾਂ ਕਰਕੇ ਤੁਰ ਜਾਣਾ। ਮੈਨੂੰ ਲੱਗਦਾ ਇਹ ਮਤਲਬ ਸਾਡੀ ਸੀਰੀਅਸਨੈਸ ਨਹੀਂ ਹੈ। ਉਸ ਬਜ਼ੁਰਗ ਨੂੰ ਜੇ ਉਹਦੀ ਮੌਤ ਹੁੰਦੀ ਹੈ ਤਾਂ ਉਹਦੇ ਜ਼ਿੰਮੇਵਾਰ ਅਸੀਂ ਲੋਕ ਹੋਵਾਂਗੇ। ਡੱਲੇਵਾਲ ਸਾਹਿਬ, ਆਖਰ ਦੇ ਵਿੱਚ ਇੱਕ ਸਵਾਲ ਆ, ਜਿਹੜਾ ਕਿ 30 ਦਸੰਬਰ ਨੂੰ ਮੋਰਚਾ ਲਾਉਣ ਦੀ ਗੱਲ ਕਰੀ ਜਾ ਰਹੀ ਆ ਰਾਜੇਵਾਲ ਸਾਹਿਬ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ। ਨਹੀਂ, ਮੈਨੂੰ ਲੱਗਦਾ, ਮੈਨੂੰ ਤਾਂ ਉਹਦੇ 'ਤੇ ਕੋਈ ਟਿੱਪਣੀ ਕਰਨ ਦੀ ਕੋਈ ਮੈਨੂੰ ਜ਼ਰੂਰਤ ਨਹੀਂ ਹੈ। ਉਹ ਰਾਜੇਵਾਲ ਸਾਹਿਬ ਲਾ ਰਹੇ ਨੇ, ਉਹ ਰਾਜੇਵਾਲ ਸਾਹਿਬ ਉਹਦੇ 'ਤੇ ਦੱਸਿਆ। ਤੁਹਾਡੀ ਜਥੇਬੰਦੀ ਸਾਥ ਦੇਊਗੀ ਉੱਥੇ? ਨਹੀਂ, ਅਸੀਂ ਸੰਯੁਕਤ ਕਿਸਾਨ ਮੋਰਚਾ ਆਲਰੇਡੀ ਅਸੀਂ ਗੈਰ ਰਾਜਨੀਤਿਕ ਰੱਖ ਕੇ ਚੱਲ ਰਹੇ ਹਾਂ। ਰਾਜਨੀਤਿਕਾਂ ਦੇ ਨਾਲ ਸਾਡਾ ਗੈਰ ਰਾਜਨੀਤਿਕ ਮੋਰਚੇ ਦਾ ਚੱਲ ਪਾਉਣਾ ਇਹਨਾਂ ਹਾਲਾਤਾਂ 'ਚ ਮਤਲਬ ਵਾਜਬ ਨਹੀਂ ਲੱਗਦਾ। ਦੇਖਿਆ ਜਾਊਗਾ ਜਦੋਂ ਲਾਉਣਗੇ, ਜੇ ਕਿਤੇ ਉਹਨਾਂ ਨੂੰ ਕੋਈ ਜਿਹਾ ਹਾਲਾਤ ਬਣੇਗਾ ਉਦੋਂ ਸੋਚਾਂਗੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਜਗਜੀਤ ਸਿੰਘ ਡੱਲੇਵਾਲ ਮੌਜੂਦ ਸਨ। ਤਾਂ ਤੁਸੀਂ ਜਿਹੜਾ ਕਿ ਇਹ ਗੱਲਾਂ ਬਾਤਾਂ ਹੋਈਆਂ ਨੇ, ਇਸ ਗੱਲਬਾਤ ਦੇ ਵਿੱਚ ਕਾਫੀ ਕੁਛ ਨਿਕਲ ਕੇ ਸਾਹਮਣੇ ਆਇਆ। ਜੇਕਰ ਅਸੀਂ ਗੱਲ ਕਰਦੇ ਹਾਂ ਸਮੇਂ ਦੀ ਸਰਕਾਰ, ਜਿਹੜੀ ਕਿ ਧਰਨਿਆਂ ਦੇ ਵਿੱਚੋਂ ਨਿਕਲੀ ਸਰਕਾਰ, ਉਹ ਸਰਕਾਰ ਅੱਜ ਖੁਦ ਧਰਨਿਆਂ ਦਾ ਸ਼ਿਕਾਰ ਹੋ ਰਹੀ ਹੈ, ਕਿਉਂਕਿ ਹਰ ਇੱਕ ਪੰਜਾਬ ਦੇ ਹਰ ਇੱਕ ਜਗ੍ਹਾ ਦੇ ਉੱਪਰ ਜਿਹੜੇ ਕਿ ਧਰਨੇ ਲੱਗ ਰਹੇ ਨੇ। ਜਿਹੜੀ ਪਾਰਟੀ ਕਹਿੰਦੀ ਰਹੀ ਕਿ ਅਸੀਂ ਤਖਤ ਬਦਲ ਦਿਆਂਗੇ, ਤਾਜ ਬਦਲ ਦਿਆਂਗੇ, ਬੇਈਮਾਨਾਂ ਦਾ ਰਾਜ ਬਦਲ ਦਿਆਂਗੇ, ਤਾਂ ਫਿਰ ਉਸ ਪਾਰਟੀ ਨੂੰ ਅੱਜ ਇਹਨਾਂ ਲੋਕਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ, ਜਾਂ ਜਗਜੀਤ ਸਿੰਘ ਡੱਲੇਵਾਲ ਕਿਉਂ ਨਹੀਂ ਦਿਖ ਰਹੇ? ਤਾਂ ਇਸੇ ਤਰ੍ਹਾਂ ਜਿਹੜੀ ਕਿ ਕਵਰੇਜ ਅਸੀਂ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਫੇਰ ਇੱਥੇ ਮਰਨ ਵਰਤ ਤੇ ਬੈਠ ਗਏ ਹੋਗੇ। ਦਿੱਲੀ ਮੋਰਚੇ ਤੋਂ ਬਾਅਦ ਇੱਕ ਮੋਰਚਾ ਫੇਰ ਸ਼ੁਰੂ ਹੋ ਗਿਆ। ਕੀ ਲੱਗਦਾ ਗਾ ਜਿਹੜੀਆਂ ਮੰਗਾਂ ਨੇ, ਸਰਕਾਰ ਕਿੱਥੇ ਜੇ ਖੜੀ ਆ? ਮੁਲਾਕਾਤ ਵੀ ਹੋਈ ਆ ਸਪੀਕਰ ਸਾਹਿਬ ਦੀ ਤੁਹਾਡੇ ਨਾਲ, ਕਰਤਾਰ ਸਿੰਘ ਸੰਧਵਾਂ ਦੀ। ਸੰਧਵਾਂ ਸਾਹਿਬ ਆਏ, ਉਹ ਤਾਂ ਮੇਰੇ ਕੋਲ ਮੰਨ ਕੇ ਗਏ ਵੀ ਮੈਂ ਸਰਕਾਰ ਵੱਲੋਂ ਨਹੀਂ ਆਇਆ। ਉਹਨੂੰ ਤਾਂ ਕਲੀਅਰ ਕਹਿ ਵੀ ਗਿਆ ਕਿ ਮੇਰੀ ਸੀਟ ਹੀ ਇਹੋ ਜਿਹੀ ਹੈ ਕਿ ਮੈਂ ਕਿਸੇ ਵੀ ਮਾਮਲੇ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦਾ। ਡਾਕਟਰ ਵੀ ਕਹਿੰਦੇ ਕਿ ਵੀ ਜਿਹੜੀ ਮਰਨ ਵਰਤ ਉਹ ਤੋੜ ਦੇਣਾ ਚਾਹੀਦਾ, ਤੇ ਗਾਹਾਂ ਜਿਹੜੀ ਕਿ ਮੰਗਾਂ ਨੇ ਉਹ ਸਰਕਾਰ ਦੇ ਨਾਲ ਟੇਬਲ ਟਾਕ ਤੇ ਬੈਠ ਕੇ ਗੱਲ ਕਰਨੀ ਚਾਹੀਦੀ। ਵੇਟ ਘਟਣਾ, ਸ਼ੂਗਰ ਘਟਣਾ, ਜਾਂ BP ਦੇ ਵਿੱਚ ਫਲਕਚੁਏਸ਼ਨ ਆਉਣੀ, ਇਹ ਗੱਲਾਂ ਇਹਦੇ ਲਈ ਮਤਲਬ ਅੰਦੋਲਨਕਾਰੀਆਂ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਗਾਹਾਂ
ਸਾਹਿਬ ਵਰਗੇ ਨੇ ਉਹ ਵੀ ਕਹਿੰਦੇ ਕਿ ਸੜਕਾਂ ਰੋਕਣਾ ਕੋਈ ਹੱਲ ਨਹੀਂ ਹੈਗਾ ਇਸ ਦਾ। ਸ਼ਾਇਦ ਮੇਰਾ ਖਿਆਲ ਹੈ ਉਗਰਾਹਾਂ ਸਾਹਿਬ ਨੂੰ ਆਪਦੇ ਅੱਜ ਤੱਕ ਦੇ ਸਾਰੇ ਐਕਸ਼ਨਾਂ ਤੇ ਨਜ਼ਰਸ਼ਾਨੀ ਕਰਨੀ ਚਾਹੀਦੀ ਹੈ। ਬਜ਼ੁਰਗ ਹੋ ਗਏ ਹੋਣਗੇ ਜਿਹਦੇ ਕਰਕੇ ਭੁੱਲ ਜਾਂਦੇ ਹੋਣਗੇ ਵੀ ਮਤਲਬ ਅਸੀਂ ਕੀ ਕਰਦੇ ਹਾਂ, ਪਰ ਅਸੀਂ ਜਿਹੜੇ ਢੰਗ ਨਾਲ ਬੈਠੇ ਆ, ਸਾਡਾ ਬੈਠਣ ਦਾ ਤੇ ਉਹਨਾਂ ਦੇ ਬੈਠਣ ਦਾ ਤਾਂ ਜ਼ਮੀਨ ਸਮਾਨ ਦਾ ਫਰਕ ਹੈ ਜੀ। ਔਰ ਨਾ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਜਿਵੇਂ ਰੁੱਦੂ ਮਾਨ ਸਾਹਿਬ ਵੀ ਬੋਲਦੇ ਨੇ, ਅਗਰਾਹਾਂ ਸਾਹਿਬ ਵੀ ਬੋਲਦੇ ਨੇ, ਉਹਨਾਂ ਦੇ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਉਹਨਾਂ ਨੂੰ ਡਰਾਇਆ ਗਿਆ ਜਾਂ ਧਮਕਾਇਆ ਗਿਆ? ਡਰਾਇਆ ਤਾਂ ਉਹਨਾਂ ਨੂੰ ਕਿਹਨੇ ਹੋਣਾ ਹੈ, ਮਤਲਬ ਡਰਨ ਵਾਲੀ ਨਹੀਂ ਮੈਨੂੰ ਲੱਗਦਾ ਗੱਲ ਕੋਈ। ਉਹ ਤਾਂ ਸਰਕਾਰਾਂ ਦੀਆਂ ਝੋਲੀਆਂ 'ਚ ਬੈਠਣ ਵਾਲੇ ਲੋਕ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ ਫਰੀਦਕੋਟ ਦੇ ਵਿੱਚ, ਜਿੱਥੇ ਕਿ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੌਜੂਦ ਰਹਿਣਗੇ। ਤਾਂ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਛੋਟੀਆਂ ਮੰਗਾਂ ਨੇ ਜਿਹੜੀਆਂ ਉਹ ਕਾਫੀ ਨੇ, ਪਰ ਉਹ ਮੰਗਾਂ ਸਰਕਾਰ ਦੀ ਨਿਗਾਹ ਦੇ ਵਿੱਚ ਛੋਟੀਆਂ ਨੇ, ਕਿਸਾਨਾਂ ਦੇ ਲਈ ਬਹੁਤ ਵੱਡੀਆਂ ਹੋ ਜਾਂਦੀਆਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ, ਪਹਿਲਾਂ ਸਵਾਗਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੱਲੇਵਾਲ ਸਾਹਿਬ, ਅੱਜ ਫੇਰ ਇੱਥੇ ਮਰਨ ਵਰਤ ਤੇ ਬੈਠ ਗਏ ਹੋਗੇ। ਦਿੱਲੀ ਮੋਰਚੇ ਤੋਂ ਬਾਅਦ ਇੱਕ ਮੋਰਚਾ ਫੇਰ ਸ਼ੁਰੂ ਹੋ ਗਿਆ। ਕੀ ਲੱਗਦਾ ਹੈਗਾ ਜਿਹੜੀਆਂ ਮੰਗਾਂ ਨੇ ਸਰਕਾਰ ਕਿੱਥੇ ਜੇ ਖੜੀ ਆ? ਮੁਲਾਕਾਤ ਵੀ ਹੋਈ ਆ ਸਪੀਕਰ ਸਾਹਿਬ ਦੀ ਤੁਹਾਡੇ ਨਾਲ, ਕਰਤਾਰ ਸਿੰਘ ਸੰਧਵਾਂ ਦੀ। ਦੇਖੋ, ਮੰਗਾਂ ਨੇ ਜਿਹੜੀਆਂ ਸਾਡੀਆਂ, ਕੋਈ ਸਮੱਸਿਆ ਤਾਂ ਐਡੀ ਹੈ ਨਹੀਂ ਗੀ। ਸਰਕਾਰ ਮੈਨੂੰ ਲੱਗਦਾ ਹੈ ਦਿੱਲੀ ਸਰਕਾਰ ਦੀ ਤਰ੍ਹਾਂ ਕਾਰਪੋਰੇਟਾਂ ਦੇ ਪ੍ਰੈਸ਼ਰ ਥੱਲੇ ਹੈ, ਕਿਉਂਕਿ ਉਹ ਵੀ ਮਤਲਬ ਸਾਡੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟਾਂ ਨੂੰ ਦੇਣੇ ਚਾਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦਾ ਹਮਲਾ ਸਾਡੀਆਂ ਜ਼ਮੀਨਾਂ ਤੇ ਪੰਚਾਇਤਾਂ ਦੇ ਮਾਧਿਅਮ ਤੋਂ ਕਾਰਪੋਰੇਟਾਂ ਦਾ ਹਮਲਾ ਹੈ, ਜਿਹਦੇ ਕਰਕੇ ਮੰਗਾਂ ਸਾਰੀਆਂ ਮੰਨੀਆਂ ਹੋਈਆਂ ਨੇ। ਜਿਹੜੀ ਸਰਕਾਰ ਨੇ ਮੰਨੀ ਹੋਈ ਹੈ ਕਿ ਜੁਮਲਾ ਮੁਸ਼ਤਰਕਾ ਮਾਲਕਨ ਦੀ ਜਿਹੜੀ ਜ਼ਮੀਨ ਹੈ ਉਹ ਅਸੀਂ ਕਿਸਾਨਾਂ ਨੂੰ ਦੇਵਾਂਗੇ, ਕਿਸਾਨਾਂ ਤੋਂ ਨਹੀਂ ਖੋਵਾਂਗੇ, ਭਾਈਕਾਰਾਂ ਤੋਂ। ਪਰ ਹੁਣ ਉਹਨਾਂ ਤੋਂ ਜ਼ਮੀਨ ਖੋਹਣ ਦੀ ਮਤਲਬ ਦੇ ਲਈ ਚੁੱਪ ਚਪੀਤੇ ਬੜਾ ਲੁਕਵੇਂ ਢੰਗ ਨਾਲ, ਬੜੀ ਸਭ ਤੋਂ ਦਰਦਨਾਕ ਗੱਲ ਇਹ ਹੈ ਕਿ ਚੋਰੀਆਂ ਮਤਲਬ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਫਟਾਫਟ ਇਹਨਾਂ ਪੰਚਾਇਤਾਂ ਨੂੰ, ਡੀਸੀ ਨੂੰ ਚਿੱਠੀਆਂ ਵੀ ਕੱਢਤੀਆਂ ਕਿ ਇਹਨਾਂ ਜ਼ਮੀਨਾਂ ਨੂੰ ਪੰਚਾਇਤਾਂ ਦੇ ਨਾਂ ਮਤਲਬ ਤਬਦੀਲ ਕਰ ਦਿਓ ਮਾਲਕੀਅਤ। ਹੁਣ ਜਦੋਂ ਸਰਕਾਰ ਕੀਤੇ ਵਾਅਦੇ ਤੋਂ ਮੁੱਕਰਦੀ ਹੈ, ਯੂ ਟਰਨ ਲੈਂਦੀ ਹੈ, ਔਰ ਜੇ ਇਹਨੂੰ ਅਸੀਂ ਹੋਰ ਡਿਲੇ ਕਰਨ ਦਾ ਸਾਡੇ ਕੋਲੇ ਕੋਈ ਸਮਾਂ ਹੀ ਨਹੀਂ, ਕਿਉਂਕਿ ਭਗਵੰਤ ਮਾਨ ਜੀ ਤਾਂ ਫਿਰਦੇ ਨੇ ਗੁਜਰਾਤ 'ਚ, ਸਾਰੀ ਸਰਕਾਰ ਗੁਜਰਾਤ 'ਚ ਹੈ, ਅਤੇ ਜਦੋਂ ਗੁਜਰਾਤ ਦੇ ਵਿੱਚ ਸਰਕਾਰ ਫਿਰਦੀ ਹੈ, ਗੱਲ ਸੁਣਨ ਵਾਲਾ ਕੋਈ ਹੈ ਨਹੀਂ, ਉਦੋਂ ਉਹਨਾਂ ਹਾਲਾਤਾਂ ਦੇ ਵਿੱਚ ਅਗਰ ਡਿਲੇ ਕਰਦੇ ਆ ਤਾਂ ਪੰਚਾਇਤਾਂ ਦੇ ਨਾਂ ਚੜ੍ਹ ਜਾਣੀ ਹੈ ਜ਼ਮੀਨ ਇਹ ਸਾਰੀ। ਇਸ ਕਰਕੇ ਸਮੇਂ ਦੀ ਇੱਕ ਨਜ਼ਾਕਤ ਨੂੰ ਸਮਝਦਿਆਂ, ਸਮੇਂ ਦੀ ਲੋੜ ਨੂੰ ਸਮਝਦਿਆਂ ਇਮੀਡੀਏਟਲੀ ਸਾਨੂੰ ਇਹ ਐਕਸ਼ਨ ਕਰਨਾ ਪਿਆ, ਔਰ ਜਿਹਦੇ 'ਤੇ ਅਸੀਂ ਬੈਠੇ ਹਾਂ ਔਰ ਬੜੀ ਦ੍ਰਿੜਤਾ ਨਾਲ ਬੈਠੇ ਹਾਂ। ਰਹੀ ਗੱਲ ਸਰਕਾਰੀ ਨੁਮਾਇੰਦੇ ਦੀ, ਉਹ ਜਿਹੜੇ ਸੰਧਵਾਂ ਸਾਹਿਬ ਆਏ ਉਹ ਤਾਂ ਮੇਰੇ ਕੋਲ ਮੰਨ ਕੇ ਗਏ ਵੀ ਮੈਂ ਸਰਕਾਰ ਵੱਲੋਂ ਨਹੀਂ ਆਇਆ, ਮੈਂ ਕੋਈ ਸਰਕਾਰੀ ਨੁਮਾਇੰਦਾ ਬਣ ਕੇ ਨਹੀਂ ਆਇਆ, ਮੈਂ ਤਾਂ ਇਸ ਇਲਾਕੇ ਦੇ ਵਿੱਚ ਆਪਦਾ ਭਰਾਪਾ ਸਮਝ ਕੇ ਤੁਹਾਡੇ ਕੋਲੇ ਆਇਆ ਹੈ। ਅਤੇ ਜਿਹੜਾ ਬੰਦਾ ਆਪਣੇ ਆਪ ਨੂੰ ਸਰਕਾਰੀ ਨੁਮਾਇੰਦਾ ਸਮਝ ਕੇ ਨਹੀਂ ਆਇਆ, ਉਹਨੇ ਉਹ ਤਾਂ ਕਲੀਅਰ ਕਹਿ ਵੀ ਗਿਆ ਕਿ ਮੇਰੀ ਸੀਟ ਹੀ ਇਹੋ ਜਿਹੀ ਹੈ ਕਿ ਮੈਂ ਕਿਸੇ ਵੀ ਮਾਮਲੇ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦਾ। ਪਰ ਉਹ ਸਾਡੇ ਜਿਵੇਂ ਇੱਕ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਹੈ, ਜਾਂਦਾ ਇਹ ਜ਼ਰੂਰ ਕਹਿ ਗਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ। ਬਸ ਇੰਨੀ ਗੱਲ ਹੀ ਹੋਈ ਹੈ, ਇਹ ਤੋਂ ਵੱਧ ਗੱਲ ਕੋਈ ਨਹੀਂ ਹੋਈ। ਡੱਲੇਵਾਲ ਸਾਹਿਬ, ਡਾਕਟਰਾਂ ਦੀ ਟੀਮ ਵੀ ਆਉਂਦੀ ਆ, ਤੁਹਾਡਾ ਕਾਫੀ ਵਜਨ ਆ ਜਿਹੜਾ ਉਹ ਵੀ ਜਿਹੜਾ ਕਿ ਘਟ ਗਿਆ ਹੈਗਾ। ਡਾਕਟਰ ਵੀ ਕਹਿੰਦੇ ਕਿ ਵੀ ਜਿਹੜੀ ਮਰਨ ਵਰਤ ਉਹ ਤੋੜ ਦੇਣਾ ਚਾਹੀਦਾ, ਅਤੇ ਗਾਹਾਂ ਜਿਹੜੀ ਕਿ ਮੰਗਾਂ ਨੇ ਉਹ ਸਰਕਾਰ ਦੇ ਨਾਲ ਟੇਬਲ ਟਾਕ 'ਤੇ ਬੈਠ ਕੇ ਗੱਲ ਕਰਨੀ ਚਾਹੀਦੀ। ਦੇਖੋ, ਜਿਹੜਾ ਜਦੋਂ ਕੋਈ ਰਾਹ ਨਾ ਬਚੇ ਹੈ ਨਾ, ਗੱਲ ਕਰਨ ਵਾਸਤੇ ਕੋਈ ਰਾਹ ਨਹੀਂ ਬਚਦਾ, ਉਦੋਂ ਇਹ ਸਟੈਪ ਚੱਕਣਾ ਪੈਂਦਾ, ਜਿਹੜਾ ਮੈਂ ਪਹਿਲਾਂ ਹੀ ਆਲਰੇਡੀ ਤੁਹਾਡਾ ਇਸ ਚੀਜ਼ ਦਾ ਜਵਾਬ ਦੇ ਚੁੱਕਿਆ। ਪਰ ਵੇਟ ਘਟਣਾ, ਸ਼ੂਗਰ ਘਟਣਾ ਜਾਂ BP ਦੇ ਵਿੱਚ ਫਲਕਚੁਏਸ਼ਨ ਹੋਣੀ, ਇਹ ਗੱਲਾਂ ਇਹਦੇ ਲਈ ਮਤਲਬ ਅੰਦੋਲਨਕਾਰੀਆਂ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਜੇ ਅਸੀਂ ਇਹਨਾਂ ਗੱਲਾਂ ਵੱਲ ਨਹੀਂ ਸੋਚਾਂਗੇ ਫਿਰ ਅਸੀਂ ਲੜ ਨਹੀਂ ਸਕਾਂਗੇ। ਅਸੀਂ ਤਾਂ ਕਹਿ ਕੇ ਇਹ ਬੈਠੇ ਹਾਂ ਕਿ ਅਸੀਂ ਮਰਨ ਵਰਤੇ ਬੈਠੇ ਹਾਂ। ਗੁਰਬਾਣੀ ਦੇ ਵਿੱਚ ਸਾਡੇ ਸਤਿਗੁਰਾਂ ਨੇ ਇੱਕ ਬੜਾ ਖੂਬਸੂਰਤ ਸ਼ਬਦ ਅੰਕਿਤ ਕੀਤਾ ਹੈ ਕਿ ਮਰਨੇ ਤੇ ਕਿਆ ਡਰਪਣਾ ਜਬ ਹੱਥ ਸੇ ਦੌਰਾ ਲੀਨ। ਜਦੋਂ ਅਸੀਂ ਹੱਥ ਦੇ ਵਿੱਚ ਜਦੋਂ ਅਸੀਂ ਫੈਸਲਾ ਹੀ ਕਰਕੇ ਬਹਿ ਗਏ ਹਾਂ, ਫਿਰ ਸਾਨੂੰ ਵੇਟ ਘਟਣ ਨਾਲ ਕੋਈ ਮਤਲਬ ਨਹੀਂ, ਸਾਨੂੰ BP ਘਟਣ ਨਾਲ ਵਧਣ ਨਾਲ ਕੋਈ ਮਤਲਬ ਨਹੀਂ। ਸਾਨੂੰ ਅਸੀਂ ਤਾਂ ਇਹ ਮੰਨ ਕੇ ਚੱਲੇ ਹਾਂ ਕਿ ਜਾਂ ਤਾਂ ਮਤਲਬ ਸਰਕਾਰ ਸਾਡੀਆਂ ਮੰਗਾਂ ਮੰਨ ਲੇਗੀ
ਨਹੀਂ ਤਾਂ ਫਿਰ ਜੇ ਅਗਰ ਅਸੀਂ ਮਰ ਵੀ ਜਾਵਾਂਗੇ ਨਾ ਤਾਂ ਇੱਕ ਕੰਮ ਤਾਂ ਅਸੀਂ ਕਰ ਜਾਾਂਗੇ ਨਾ। ਅੱਜ ਤੱਕ ਕਿਸਾਨ ਆਗੂਆਂ ਦੇ ਮੱਥੇ ਤੇ ਇੱਕ ਤਰ੍ਹਾਂ ਦਾ ਕਲੰਕ ਲੱਗਿਆ ਰਿਹਾ ਹੈ ਕਿ ਜੀ ਇਹ ਵਿਕਦੇ ਹੈ, ਇਹ ਚੌਧਰਾ ਪੱਕ ਭਾਲਦੇ ਹੈ, ਇਹ ਸਰਕਾਰਾਂ ਦੇ ਨਾਲ ਚੋਣਾਂ ਚਾਹੇ ਕਰਦੇ ਹੈ, ਫਲਾਂ ਕਰਦੇ ਹੈ, ਤਿਉਂ ਕਰਦੇ ਹੈ, ਇਹ ਕੁਰਸੀਆਂ ਭਾਲਦੇ ਆ, ਗੱਲਾਂ ਆਉਂਦੀਆਂ ਨਾ। ਔਰ ਜੇ ਇੱਕ ਬੰਦਾ ਮਰ ਜਾਏਗਾ ਤਾਂ ਘੱਟੋ ਘੱਟ ਇਹ ਕਲੰਕ ਤਾਂ ਲੈ ਜਾਊਗਾ ਨਾ, ਕਿਸਾਨਾਂ ਨੂੰ ਮੁੜ ਵਿਸ਼ਵਾਸ ਤਾਂ ਆਉਣ ਲੱਗ ਜਾਊਗਾ ਨਾ ਕਿ ਜੇ ਮਰਨ ਵਾਲੇ ਆ ਕੋਈ ਤੇ ਦੂਜੇ ਪਾਸੇ ਕੋਈ ਮਤਲਬ ਤੁਹਾਡੀ ਖਾਤਰ ਕੁਰਬਾਨੀ ਦੇਣ ਵਾਲੇ ਵੀ ਬੈਠੇ ਨੇ। ਤੋ ਇਸ ਕਰਕੇ ਸਾਡਾ ਮਰਨਾ ਮਤਲਬ ਕੋਈ ਵਿਅਰਥ ਨਹੀਂ ਜਾਏਗਾ। ਸਾਡੀ ਕਿਸਾਨੀ ਦੇ ਦਾ ਮਤਲਬ ਸਾਡੇ ਜਥੇਬੰਦੀਆਂ ਦੇ ਤੇ ਵਿਸ਼ਵਾਸ ਵਧੇਗਾ। ਉਹਦੇ ਲਈ ਵੀ ਅਸੀਂ ਮਤਲਬ 100% ਸਾਨੂੰ ਘਾਟਾ ਕਿਸੇ ਪਾਸੇ ਵੀ ਨਹੀਂ। ਕਿਸਾਨੀ ਨੂੰ ਜਾਗਰਤ ਕਰਨ 'ਤੇ ਅਸੀਂ ਸਫਲ ਹੋ ਜਾਵਾਂਗੇ। ਦਿੱਲੀ ਮੋਰਚੇ ਤੋਂ ਬਾਅਦ ਕਾਫੀ ਜਿਹੜਾ ਕਿ ਗਹਿਮਾ ਗਹਿਮੀ ਹੋਈ, ਅੱਧੀਆਂ ਪਾਰਟੀਆਂ ਸੀ ਜਿਹੜੀਆਂ ਜਥੇਬੰਦੀਆਂ ਸੀ ਉਹ ਰਾਜਨੀਤਿਕ ਬਣ ਕੇ ਬਹਿ ਗਈਆਂ ਤੇ ਅੱਧੀਆਂ ਗੈਰ ਰਾਜਨੀਤਿਕ ਹੋ ਗਈਆਂ। ਜਿਹੜੀਆਂ ਰਾਜਨੀਤਿਕ ਨੇ ਉਹ ਵੀ ਸਵਾਲ ਖੜੇ ਕਰਦੀਆਂ ਨੇ, ਜਿਹੜੀਆਂ ਕਿ ਜਿਵੇਂ ਉਗਰਾਹਾਂ ਸਾਹਿਬ ਵਰਗੇ ਨੇ ਉਹ ਵੀ ਕਹਿੰਦੇ ਕਿ ਸੜਕਾਂ ਰੋਕਣਾ ਕੋਈ ਹੱਲ ਨਹੀਂ ਹੈਗਾ ਇਸ ਦਾ। ਕਹਿੰਦੇ ਕਿ ਜੇ ਸੜਕਾਂ ਰੋਕਦੇ ਨੇ ਤਾਂ ਕਹਿੰਦੇ ਕਿ ਵੀ ਇੱਕ ਪਾਸਾ ਚਾਲੂ ਰੱਖਣਾ ਚਾਹੀਦਾ। ਅਸੀਂ ਵੀ ਤਾਂ ਬੈਠਦੇ ਹਾਂ ਧਰਨੇ ਦੇ ਉੱਪਰ। ਸ਼ਾਇਦ ਮੇਰਾ ਖਿਆਲ ਹੈ ਉਗਰਾਹਾਂ ਸਾਹਿਬ ਨੂੰ ਆਪਦੇ ਅੱਜ ਤੱਕ ਦੇ ਸਾਰੇ ਐਕਸ਼ਨਾਂ 'ਤੇ ਨਜ਼ਰਸ਼ਾਨੀ ਕਰਨੀ ਚਾਹੀਦੀ ਹੈ। ਬਜ਼ੁਰਗ ਹੋ ਗਏ ਹੋਣਗੇ ਜਿਹਦੇ ਕਰਕੇ ਭੁੱਲ ਜਾਂਦੇ ਹੋਣਗੇ ਵੀ ਮਤਲਬ ਅਸੀਂ ਕੀ ਕਰਦੇ ਹਾਂ। ਜਾਂ ਫਿਰ ਇਹ ਕਹੂੰਗਾ ਮੈਂ ਤਾਂ ਵੀ ਜੇ ਅੱਜ ਉਹ ਭੁੱਲੇ ਆ ਜਾਂ ਤਾਂ ਤੇ ਜਾਂ ਫਿਰ ਉਹ ਸਰਕਾਰ ਨੇ ਉਹਨਾਂ ਦੇ ਕੋਲ ਅਜਿਹੀ ਬਿਆਨਬਾਜ਼ੀ ਕਰਵਾ ਰਹੀ ਹੈ। ਮੈਂ ਯਾਦ ਕਰਾ ਦਿਆਂ, ਤੁਹਾਡੇ ਮਾਧਿਅਮ ਤੋਂ ਦੱਸ ਦਿਆਂ ਕਿ ਮਹੀਨਿਆਂ ਬੱਧੀ ਰੇਲ ਰੋਕੀ ਰੱਖੀ ਹੈ ਉਗਰਾਹਾਂ ਸਾਹਿਬ ਨੇ। ਉਹ ਕਾਹਤੇ ਰੋਕੀ ਰੱਖੀ? ਉਹ ਲੋਕਾਂ ਦੀ ਪਰੇਸ਼ਾਨੀ ਨਹੀਂ ਸੀ। ਸੜਕਾਂ ਦੇ ਉੱਤੇ ਤਾਂ ਜਦੋਂ ਅਸੀਂ ਬਹਿੰਦੇ ਹਾਂ, ਹੋਰ ਬਦਲਵੇਂ ਛੋਟੀਆਂ ਸੜਕਾਂ ਬੜੇ ਰਾਹ ਹੁੰਦੇ ਆ ਕਿ ਪਿੰਡਾਂ ਵਿੱਚ ਦੀ ਨਿਕਲ ਜੂ, ਕਿਸੇ ਹੋਰ ਰਸਤੇ ਜਾਇਆ ਜਾ ਸਕਦਾ ਹੈ। ਰੇਲ ਦਾ ਤਾਂ ਰਸਤਾ ਹੀ ਉਹ ਹੁੰਦਾ ਹੈ ਜਿਹੜਾ ਤੁਸੀਂ ਰੋਕ ਕੇ ਬਹਿੰਦੇ ਰਹੇ ਆ। ਤਾਂ ਇਹ ਮਤਲਬ ਬੇਮਾਇਨਾ ਗੱਲਾਂ ਨੇ। ਇੱਕ ਸਾਡੇ ਵੀਰ ਨੇ ਹੋਰ ਨੇ ਵੀ ਇਹ ਗੱਲ ਆਖੀ ਵੀ ਸੜਕਾਂ ਰੋਕਣੀਆਂ ਠੀਕ। ਮੈਨੂੰ ਲੱਗਦਾ ਸਰਕਾਰ ਨੇ ਕਹਾਏ ਨੇ ਉਹਨਾਂ ਤੋਂ ਸ਼ਬਦ, ਜੋ ਭਗਵੰਤ ਮਾਨ ਨੇ ਕਹੇ ਉਹੀ ਇਹਨਾਂ ਨੇ ਕਹੇ ਨੇ। ਉਹਨਾਂ ਨੇ ਆਪ ਖੁਦ ਦੁਆਬੇ ਦੇ ਵਿੱਚ 28 ਦਿਨ ਰੋਡ ਦੇ ਉੱਤੇ ਬੈਠੇ ਰਹੇ। ਔਰ ਅਸੀਂ ਜਿਹੜੇ ਢੰਗ ਨਾਲ ਬੈਠੇ ਆ, ਸਾਡਾ ਬੈਠਣ ਦਾ ਤੇ ਉਹਨਾਂ ਦੇ ਬੈਠਣ ਦਾ ਤਾਂ ਜ਼ਮੀਨ ਸਮਾਨ ਦਾ ਫਰਕ ਹੈ ਜੀ। ਸਾਡੀ ਜਥੇਬੰਦੀ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਰਨਾਟਕਾ ਦੇ ਵਿੱਚ ਸਾਡੀ ਗ੍ਰਿਫਤਾਰੀਆਂ ਹੋਈਆਂ ਆਗੂਆਂ ਦੀਆਂ, 68 ਪੁਆਇੰਟਾਂ ਦੇ ਉੱਤੇ ਜਾਮ ਲੱਗੇ। 68 ਪੁਆਇੰਟਾਂ 'ਤੇ ਪੰਜਾਬ 'ਚ। ਤੁਸੀਂ ਵੀ ਪੰਜਾਬ 'ਚ ਹੀ ਵਸਦੇ ਹੋ, ਤੁਹਾਨੂੰ ਪਤਾ ਹੋਏਗਾ। ਔਰ ਜਿਹੜੀ ਜਥੇਬੰਦੀਆਂ 68 ਥਾਂ ਦੇ ਉੱਤੇ ਸੜਕ ਜਾਮ ਕਰਨ ਦੀ ਕਪੈਸਿਟੀ 'ਚ ਹੈ, ਉਹ ਸਿਰਫ 5 ਪੁਆਇੰਟ ਜਾਂ 6 ਪੁਆਇੰਟ ਜਾਮ ਕਰਨ। ਇਹ ਇੱਕ ਰਿਲੈਕਸੇਸ਼ਨ ਨਹੀਂ ਗੀ? ਕਿੱਡੀ ਵੱਡੀ ਰਿਲੈਕਸੇਸ਼ਨ ਦਿੱਤੀ ਹੈ ਕਿ ਲੋਕਾਂ ਨੂੰ ਮੁਸ਼ਕਿਲ ਨਾ ਆਵੇ। ਸਿਰਫ ਅਸੀਂ ਸਰਕਾਰ ਤੱਕ ਆਪਦਾ ਮੈਸੇਜ ਲਿਜਾਣਾ ਤੇ ਸਿਰਫ ਇੰਨੇ ਪੁਆਇੰਟਾਂ 'ਤੇ ਬੈਠੋ। ਔਰ ਉਹ ਬਾਕੀ ਸਾਰੇ ਪੁਆਇੰਟ ਛੱਡ ਕੇ ਬੈਠੇ ਆ ਤੁਸੀਂ ਇੱਥੇ ਬੈਠੇ ਆ। ਅਸੀਂ ਇੱਥੋਂ ਕੋਟਕਪੂਰੇ ਤੋਂ ਇਸ ਤਰ੍ਹਾਂ ਹੋ ਕੇ ਸੜਕ ਫਿਰ ਇਸੇ ਸੜਕ 'ਤੇ ਚੜ੍ਹਦੀ ਆ ਕੇ ਫਿਰੋਜ਼ਪੁਰ ਤੋਂ ਚੱਲ ਕੇ ਸਿੱਧੀ ਲੁਧਿਆਣੇ ਜਾਓ, ਸਿੱਧੇ ਮਤਲਬ ਚੰਡੀਗੜ੍ਹ ਜਾਓ, ਨੋ ਪ੍ਰੋਬਲਮ। ਜਲੰਧਰ ਵਾਲੀ ਸਾਈਡ ਤੋਂ ਚੱਲ ਕੇ ਸਿੱਧੇ ਦਿੱਲੀ ਜਾਓ, ਕੋਈ ਪ੍ਰੋਬਲਮ ਨਹੀਂ। ਕਿੱਥੇ ਪ੍ਰੋਬਲਮ ਕ੍ਰੀਏਟ ਕੀਤੀ ਹੈ ਅਸੀਂ? ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਇੱਧਰੋਂ ਚੱਲ ਕੇ ਇੱਧਰ ਜਾਣਾ ਹੈ ਗਾਹਾਂ ਨੂੰ, ਇਹਨਾਂ ਵਾਸਤੇ ਬਹੁਤ ਵਧੀਆ ਰਸਤੇ ਨੇ। ਪਿੱਛੋਂ ਮੁਦਕੀ ਤੋਂ ਚੇਂਜ ਕਰਕੇ ਸਿੱਧੇ ਕੋਟਕਪੂਰੇ ਜਾ ਨਿਕਲੋ, ਔਰ ਕੋਟਕਪੂਰੇ ਤੋਂ ਸਿੱਧਾ ਮਤਲਬ ਬਠਿੰਡੇ ਚਲੇ ਜਾਓ। ਆਪਣਾ ਇੱਧਰ ਗੰਗਾ ਨਗਰ ਜਾਣਾ, ਉਧਰ ਜਾ ਸਕਦੇ ਹੋ ਤੁਸੀਂ, ਦਿੱਕਤ ਨਹੀਂ ਹੈ ਕੋਈ। ਤੇ ਇਹ ਤਾਂ ਆਮ ਆਦਮੀ ਪਾਰਟੀ ਜਿਵੇਂ ਬੀਜੇਪੀ ਜਿਹੜੇ ਕੰਮ ਕਰਦੀ ਰਹੀ, ਸਾਡੇ ਨਾਲ ਆਪਦੇ IT ਸੈੱਲ ਸਾਡੇ ਖਿਲਾਫ ਲਾ ਰੱਖਿਆ ਸੀ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਆਪਦਾ IT ਸੈੱਲ ਸਾਡੇ ਖਿਲਾਫ ਲਾ ਰੱਖਿਆ। ਔਰ ਨਾ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ, ਜਾਂ ਜਿਵੇਂ ਰੁਲਦੂ ਮਾਨ ਸਾਹਿਬ ਵੀ ਬੋਲਦੇ ਨੇ, ਉਗਰਾਹਾਂ ਸਾਹਿਬ ਵੀ ਬੋਲਦੇ ਨੇ, ਉਹਨਾਂ ਦੇ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਉਹਨਾਂ ਨੂੰ ਡਰਾਇਆ ਗਿਆ ਜਾਂ ਧਮਕਾਇਆ ਗਿਆ? ਡਰਾਇਆ ਤਾਂ ਉਹਨਾਂ ਨੂੰ ਕਿਹਨੇ ਹੋਣਾ, ਮਤਲਬ ਡਰਨ ਵਾਲੀ ਨਹੀਂ ਮੈਨੂੰ ਲੱਗਦਾ ਗੱਲ ਕੋਈ। ਉਹ ਤਾਂ ਸਰਕਾਰਾਂ ਦੀਆਂ ਝੋਲੀਆਂ 'ਚ ਬੈਠਣ ਵਾਲੇ ਲੋਕ ਨੇ। ਜੇ ਮਿੱਥੇ ਪੁੱਛ ਕਹਾਉਣੇ ਤਾਂ ਤੁਸੀਂ ਅੰਦੋਲਨ ਚੱਲਦਾ ਹੋਵੇ, ਕੋਈ ਵੀ ਲੜਦਾ ਹੋਵੇ, ਉਹਦੀ ਸਪੋਰਟ 'ਚ ਬੋਲਣ ਦੀ ਬਜਾਏ ਉਸ ਅੰਦੋਲਨ ਦੇ ਖਿਲਾਫ ਬੋਲਣਾ, ਇਹ ਕਿੱਧਰ ਨੂੰ ਜਾਂਦੀ ਹੈ ਗੱਲ ਜੀ? ਆਪਣੇ ਆਪ ਸਪਸ਼ਟ ਹੈ ਨਾ। ਜਾਂ ਤਾਂ ਸਾਨੂੰ ਇਹ ਲੀਡਰ ਇਹ ਦੱਸਣ ਕਿ ਜਿਹੜੀਆਂ ਅਸੀਂ ਮੰਗਾਂ ਦੇ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬੈਠਾ ਹੈ, ਇਹ ਮੰਗਾਂ ਨੂੰ ਇਹ ਕਰਨ ਵੀ ਇਹ ਮੰਗਾਂ ਗਲਤ ਨੇ, ਇਹਨਾਂ ਦਾ ਕੋਈ ਮਤਲਬ ਨਹੀਂ, ਫਿਰ ਸਵਾਦ ਆ ਜਾਏਗਾ। ਤੇ ਜੇ ਸਾਡੀਆਂ ਮੰਗਾਂ ਜਾਇਜ਼ ਹੈ ਤਾਂ ਫਿਰ ਸਾਡੇ ਖਿਲਾਫ ਇਹ ਜੀ ਬਿਆਨਬਾਜ਼ੀ ਕਰਨੀ, ਮੈਨੂੰ ਲੱਗਦਾ ਸਰਕਾਰ ਦੀ ਥਾਪੀ ਹੈ। ਸਰਕਾਰ ਨਾਲ ਮਿਲ ਕੇ ਕਰ ਰਹੇ ਨੇ, ਔਰ ਸਰਕਾਰ ਦੇ
ਪਿੱਠੂ ਬਣ ਕੇ ਕਰ ਰਹੇ ਨੇ। ਡੱਲੇਵਾਲ ਸਾਹਿਬ ਪਹਿਲਾਂ ਵੀ ਕਾਫੀ ਜਿਹੜੀਆਂ ਕਿ ਭੁੱਖ ਹੜਤਾਲਾਂ ਹੋਈਆਂ, ਮਰਨ ਵਰਤ ਹੋਏ ਨੇ, ਜਿਵੇਂ ਕਿ ਸੰਤ ਫੇਰੂਮਾਨ ਜੀ ਤੋਂ ਬਾਅਦ ਕੋਈ ਵੀ ਅਜਿਹਾ ਨਹੀਂ ਹੋਇਆ ਜਿਹੜਾ ਕਿ ਭਾਣਾ ਵਾਪਰਿਆ ਹੋਵੇ ਕਿ ਜਿੱਥੇ ਕੋਈ ਮਰਨ ਵਰਤ ਤੇ ਆਗੂ ਬੈਠਾ ਹੋਵੇ ਉਸ ਦੀ ਮੌਤ ਹੋ ਗਈ ਹੋਵੇ ਜਾਂ ਉਹ ਸ਼ਹੀਦੀ ਪ੍ਰਾਪਤ ਕਰ ਗਿਆ ਹੋਵੇ। ਤਾਂ ਅਜਿਹਾ ਹੀ ਸਰਕਾਰਾਂ ਕਰਦੀਆਂ ਰਹੀਆਂ ਨੇ, ਚੁੱਕ ਕੇ ਹਸਪੀਟਲ 'ਚ ਲੈ ਜਾਂਦੇ ਨੇ, ਜਿਵੇਂ ਕਿ ਬਾਪੂ ਸੂਰਤ ਸਿੰਘ ਨੂੰ ਵੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਜੇਕਰ ਡੱਲੇਵਾਲ ਸਾਹਿਬ ਨਾਲ ਇੱਦਾਂ ਹੁੰਦਾ? ਨਹੀਂ, ਮੈਨੂੰ ਲੱਗਦਾ ਬਾਪੂ ਸੂਰਤ ਸਿੰਘ ਨੂੰ ਜਦੋਂ ਚੱਕਿਆ ਨਾ, ਸਾਡੇ ਲੋਕਾਂ ਦੀ ਇੱਕ ਕਮੀ ਰਹੀ ਹੈ। ਜਿਹੜਾ ਬਾਪੂ ਸੂਰਤ ਸਿੰਘ ਨੂੰ ਚੁਕਵਾਇਆ ਸਾਡੇ ਲੋਕਾਂ ਨੇ, ਉਹ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਉਹਨਾਂ ਯੋਧਿਆਂ ਦੀ ਖਾਤਰ ਬੈਠਾ ਹੈ ਨਾ, ਹੋਰ ਤਾਂ ਕੋਈ ਗੱਲ ਨਹੀਂ। ਜਿਹੜੀਆਂ ਆਪਣੇ ਆਪ ਨੂੰ ਸਿੱਖ ਜਥੇਬੰਦੀਆਂ ਕਹਿੰਦੀਆਂ, ਉਹਨਾਂ ਨੇ ਉਸ ਵੇਲੇ ਉਹਦੇ ਦਾਲੇ ਆਪਦਾ ਘੇਰਾ ਇੰਨਾ ਮਜ਼ਬੂਤ ਕਿਉਂ ਨਹੀਂ ਕੀਤਾ ਕਿ ਅਸੀਂ ਨਹੀਂ ਚੱਕਣ ਦੇਣਾ? ਉਹ ਬਾਪੂ ਸੂਰਤ ਸਿੰਘ ਦਾ ਤਾਂ ਕਸੂਰ ਨਹੀਂ, ਤਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਅਸੀਂ ਨਹੀਂ ਚੱਕਣ ਦੇਣਾ। ਇੱਥੇ ਮੇਰੇ ਕੋਲੇ ਮੇਰੇ ਲੋਕ ਨਹੀਂ ਹੋਣਗੇ ਤਾਂ ਜ਼ਬਰਦਸਤੀ ਮੈਨੂੰ ਵੀ ਚੱਕ ਸਕਦੀ ਹੈ ਸਰਕਾਰ। ਆ ਮੇਰੇ ਵਾਲਿਆਂ ਨੇ 4 ਚੁਫੇਰੇ ਲਾ ਕੇ ਟਰਾਲੀਆਂ ਬੰਦ ਕੀਤੇ ਹੋਏ ਨਾ, 4 ਚੁਫੇਰੇ, ਕਿ ਅਸੀਂ ਆਪਦੇ ਪ੍ਰਧਾਨ ਦੇ ਨੇੜੇ ਨਹੀਂ ਆਉਣ ਦੇਣਾ। ਔਰ ਇਹਦਾ ਬਾਪੂ ਸੂਰਤ ਸਿੰਘ ਦਾ ਵੀ ਵਿਚਾਰੇ ਦਾ ਕੋਈ ਕਸੂਰ ਨਹੀਂ ਹੈ। ਇਹ ਦਿਲ ਦੇ ਇਰਾਦੇ ਦੀ ਗੱਲ ਹੈ ਕਿ ਅਸੀਂ ਲੜਨਾ ਹੈ। ਲੋਕਾਂ ਨੇ ਉਹਨਾਂ ਦਾ ਮਤਲਬ, ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਉਹਦਾ ਸਾਥ ਦਿੱਤਾ। ਤੁਸੀਂ ਅੰਦਾਜ਼ਾ ਲਾ ਕੇ ਦੱਸੋ ਮੈਨੂੰ, ਜਿੱਥੇ ਉਹ ਹਸਪੀਟਲ ਦੇ ਵਿੱਚ ਬਾਪੂ ਸੂਰਤ ਸਿੰਘ ਨੂੰ ਰੱਖਦੇ ਆ, ਕਦੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਿਹੜੇ ਮਤਲਬ ਬੜੀਆਂ ਗੱਲਾਂ ਕਰਦੇ ਆ ਵੀ ਅਸੀਂ ਆਪਦੇ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਧਰਮੀ ਫੌਜੀਆਂ ਨੂੰ, ਸਾਡੇ ਯੋਧਿਆਂ ਨੂੰ ਜਿਹੜੇ ਸਜ਼ਾਵਾਂ ਪੂਰੀਆਂ ਕਰ ਸਕੇ, ਉਹਨਾਂ ਦੀਆਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਕੱਢੇ ਸਰਕਾਰ, ਕਹਿੰਦੇ ਨਾ ਆਪਾਂ ਕੀ ਗੱਲ? ਉਹ ਹਸਪੀਟਲ ਜਿੱਥੇ ਉਹਨੂੰ ਟ੍ਰੀਟਮੈਂਟ ਕਰਦੇ ਨੇ, ਉਹ ਦਿਸਦਾ ਨਹੀਂ ਸਾਡੇ ਪੰਜਾਬ ਦੇ ਲੋਕਾਂ ਨੂੰ? ਉਹ ਘੇਰਨਾ ਨਹੀਂ ਚਾਹੀਦਾ? ਕੀ ਗਵਰਨਰ ਦਾ ਘਰ ਘੇਰਨਾ ਨਹੀਂ ਚਾਹੀਦਾ? ਕੀ ਪੰਜਾਬ ਦਾ ਜਿਹੜਾ ਵਿਧਾਨ ਸਭਾ ਉਹ ਘੇਰਨੀ ਨਹੀਂ ਚਾਹੀਦੀ? ਕਿ ਗੱਲਾਂ ਦੀਆਂ ਹੀ ਮਤਲਬ ਗੱਲਾਂ ਨੇ ਸਾਰੀਆਂ। ਬੈਠਾ ਨੇ ਸਾਡੇ ਤਾਂ ਕੋਲੇ ਇੱਕ ਬੈਠਾ ਹੈ ਨਾ ਮਰਨ ਵਾਸਤੇ, ਉਹਦੀ ਖਾਤਰ ਤਾਂ ਲੋਕ ਮਤਲਬ ਜਾਣ ਉੱਥੇ ਨਾ, ਜਾਂ ਫਿਰ ਇਕੱਲਾ ਇੱਕ ਮਤਲਬ TRP ਲੈਣ ਵਾਸਤੇ ਮਤਲਬ ਉੱਧਰਲੀਆਂ ਗੱਲਾਂ, ਜਾਂ ਮਤਲਬ ਵੱਡੀਆਂ ਗੱਲਾਂ ਕਰਕੇ ਤੁਰ ਜਾਣਾ। ਮੈਨੂੰ ਲੱਗਦਾ ਇਹ ਮਤਲਬ ਸਾਡੀ ਸੀਰੀਅਸਨੈਸ ਨਹੀਂ ਹੈ। ਉਸ ਬਜ਼ੁਰਗ ਨੂੰ ਜੇ ਉਹਦੀ ਮੌਤ ਹੁੰਦੀ ਹੈ ਤਾਂ ਉਹਦੇ ਜ਼ਿੰਮੇਵਾਰ ਅਸੀਂ ਲੋਕ ਹੋਵਾਂਗੇ। ਡੱਲੇਵਾਲ ਸਾਹਿਬ, ਆਖਰ ਦੇ ਵਿੱਚ ਇੱਕ ਸਵਾਲ ਆ ਜਿਹੜਾ ਕਿ 30 ਦਸੰਬਰ ਨੂੰ ਮੋਰਚਾ ਲਾਉਣ ਦੀ ਗੱਲ ਕਰੀ ਜਾ ਰਹੀ ਆ ਰਾਜੇਵਾਲ ਸਾਹਿਬ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ। ਨਹੀਂ, ਮੈਨੂੰ ਲੱਗਦਾ, ਮੈਨੂੰ ਤਾਂ ਉਹਦੇ 'ਤੇ ਕੋਈ ਟਿੱਪਣੀ ਕਰਨ ਦੀ ਕੋਈ ਮੈਨੂੰ ਜ਼ਰੂਰਤ ਨਹੀਂ ਹੈ। ਉਹ ਰਾਜੇਵਾਲ ਸਾਹਿਬ ਲਾ ਰਹੇ ਨੇ, ਉਹ ਰਾਜੇਵਾਲ ਸਾਹਿਬ ਉਹਦੇ 'ਤੇ ਦੱਸਿਆ। ਤੁਹਾਡੀ ਜਥੇਬੰਦੀ ਸਾਥ ਦੇਊਗੀ ਉੱਥੇ? ਨਹੀਂ, ਅਸੀਂ ਸੰਯੁਕਤ ਕਿਸਾਨ ਮੋਰਚਾ ਆਲਰੇਡੀ ਅਸੀਂ ਗੈਰ ਰਾਜਨੀਤਿਕ ਰੱਖ ਕੇ ਚੱਲ ਰਹੇ ਹਾਂ। ਰਾਜਨੀਤਿਕਾਂ ਦੇ ਨਾਲ ਸਾਡਾ ਗੈਰ ਰਾਜਨੀਤਿਕ ਮੋਰਚੇ ਦਾ ਚੱਲ ਪਾਉਣਾ ਇਹਨਾਂ ਹਾਲਾਤਾਂ 'ਚ ਮਤਲਬ ਵਾਜਬ ਨਹੀਂ ਲੱਗਦਾ। ਦੇਖਿਆ ਜਾਊਗਾ ਜਦੋਂ ਲਾਉਣਗੇ, ਜੇ ਕਿਤੇ ਉਹਨਾਂ ਨੂੰ ਕੋਈ ਜਿਹਾ ਹਾਲਾਤ ਬਣੇਗਾ ਉਦੋਂ ਸੋਚਾਂਗੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਜਗਜੀਤ ਸਿੰਘ ਡੱਲੇਵਾਲ ਮੌਜੂਦ ਸਨ। ਤਾਂ ਤੁਸੀਂ ਜਿਹੜਾ ਕਿ ਇਹ ਗੱਲਾਂ ਬਾਤਾਂ ਹੋਈਆਂ ਨੇ, ਇਸ ਗੱਲਬਾਤ ਦੇ ਵਿੱਚ ਕਾਫੀ ਕੁਛ ਨਿਕਲ ਕੇ ਸਾਹਮਣੇ ਆਇਆ। ਜੇਕਰ ਅਸੀਂ ਗੱਲ ਕਰਦੇ ਹਾਂ ਸਮੇਂ ਦੀ ਸਰਕਾਰ, ਜਿਹੜੀ ਕਿ ਧਰਨਿਆਂ ਦੇ ਵਿੱਚੋਂ ਨਿਕਲੀ ਸਰਕਾਰ, ਉਹ ਸਰਕਾਰ ਅੱਜ ਖੁਦ ਧਰਨਿਆਂ ਦਾ ਸ਼ਿਕਾਰ ਹੋ ਰਹੀ ਹੈ, ਕਿਉਂਕਿ ਹਰ ਇੱਕ ਪੰਜਾਬ ਦੇ ਹਰ ਇੱਕ ਜਗ੍ਹਾ ਦੇ ਉੱਪਰ ਜਿਹੜੇ ਕਿ ਧਰਨੇ ਲੱਗ ਰਹੇ ਨੇ। ਜਿਹੜੀ ਪਾਰਟੀ ਕਹਿੰਦੀ ਰਹੀ ਕਿ ਅਸੀਂ ਤਖਤ ਬਦਲ ਦਿਆਂਗੇ, ਤਾਜ ਬਦਲ ਦਿਆਂਗੇ, ਬੇਈਮਾਨਾਂ ਦਾ ਰਾਜ ਬਦਲ ਦਿਆਂਗੇ, ਤਾਂ ਫਿਰ ਉਸ ਪਾਰਟੀ ਨੂੰ ਅੱਜ ਇਹਨਾਂ ਲੋਕਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ, ਜਾਂ ਜਗਜੀਤ ਸਿੰਘ ਡੱਲੇਵਾਲ ਕਿਉਂ ਨਹੀਂ ਦਿਖ ਰਹੇ? ਤਾਂ ਇਸੇ ਤਰ੍ਹਾਂ ਜਿਹੜੀ ਕਿ ਕਵਰੇਜ ਅਸੀਂ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਫੇਰ ਇੱਥੇ ਮਰਨ ਵਰਤ ਤੇ ਬੈਠ ਗਏ ਹੋਗੇ। ਦਿੱਲੀ ਮੋਰਚੇ ਤੋਂ ਬਾਅਦ ਇੱਕ ਮੋਰਚਾ ਫੇਰ ਸ਼ੁਰੂ ਹੋ ਗਿਆ। ਕੀ ਲੱਗਦਾ ਹੈਗਾ ਜਿਹੜੀਆਂ ਮੰਗਾਂ ਨੇ, ਸਰਕਾਰ ਕਿੱਥੇ ਜੇ ਖੜੀ ਆ? ਮੁਲਾਕਾਤ ਵੀ ਹੋਈ ਆ ਸਪੀਕਰ ਸਾਹਿਬ ਦੀ ਤੁਹਾਡੇ ਨਾਲ, ਕਰਤਾਰ ਸਿੰਘ ਸੰਧਵਾਂ ਦੀ। ਸੰਧਵਾਂ ਸਾਹਿਬ ਆਏ, ਉਹ ਤਾਂ ਮੇਰੇ ਕੋਲ ਮੰਨ ਕੇ ਗਏ ਵੀ ਮੈਂ ਸਰਕਾਰ ਵੱਲੋਂ ਨਹੀਂ ਆਇਆ। ਉਹਨੂੰ ਤਾਂ ਕਲੀਅਰ ਕਹਿ ਵੀ ਗਿਆ ਕਿ ਮੇਰੀ ਸੀਟ ਹੀ ਇਹੋ ਜਿਹੀ ਹੈ ਕਿ ਮੈਂ ਕਿਸੇ ਵੀ ਮਾਮਲੇ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦਾ। ਡਾਕਟਰ ਵੀ ਕਹਿੰਦੇ ਕਿ ਵੀ ਜਿਹੜੀ ਮਰਨ ਵਰਤ ਉਹ ਤੋੜ ਦੇਣਾ ਚਾਹੀਦਾ, ਤੇ ਗਾਹਾਂ ਜਿਹੜੀ ਕਿ ਮੰਗਾਂ ਨੇ ਉਹ ਸਰਕਾਰ ਦੇ ਨਾਲ ਟੇਬਲ ਟਾਕ ਤੇ ਬੈਠ ਕੇ ਗੱਲ ਕਰਨੀ ਚਾਹੀਦੀ। ਵੇਟ ਘਟਣਾ, ਸ਼ੂਗਰ ਘਟਣਾ, ਜਾਂ BP ਦੇ ਵਿੱਚ ਫਲਕਚੁਏਸ਼ਨ ਆਉਣੀ, ਇਹ ਗੱਲਾਂ ਇਹਦੇ ਲਈ ਮਤਲਬ ਅੰਦੋਲਨਕਾਰੀਆਂ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਉਗਰਾਹਾਂ ਸਾਹਿਬ ਵਰਗੇ ਨੇ ਉਹ ਵੀ ਕਹਿੰਦੇ ਨੇ ਕਿ ਸੜਕਾਂ ਰੋਕਣਾ ਕੋਈ ਹੱਲ ਨਹੀਂ ਹੈਗਾ ਇਸ ਦਾ। ਸ਼ਾਇਦ ਮੇਰਾ ਖਿਆਲ ਹੈ ਉਗਰਾਹਾਂ ਸਾਹਿਬ ਨੂੰ ਆਪਦੇ ਅੱਜ ਤੱਕ ਦੇ ਸਾਰੇ ਐਕਸ਼ਨਾਂ 'ਤੇ ਨਜ਼ਰਸ਼ਾਨੀ ਕਰਨੀ ਚਾਹੀਦੀ ਹੈ।
ਬਜ਼ੁਰਗ ਹੋ ਗਏ ਹੋਣਗੇ ਜਿਹਦੇ ਕਰਕੇ ਭੁੱਲ ਜਾਂਦੇ ਹੋਣਗੇ ਵੀ ਮਤਲਬ ਅਸੀਂ ਕੀ ਕਰਦੇ ਹਾਂ। ਪਰ ਅਸੀਂ ਜਿਹੜੇ ਢੰਗ ਨਾਲ ਬੈਠੇ ਆ, ਸਾਡਾ ਬੈਠਣ ਦਾ ਤੇ ਉਹਨਾਂ ਦੇ ਬੈਠਣ ਦਾ ਤਾਂ ਜ਼ਮੀਨ ਸਮਾਨ ਦਾ ਫਰਕ ਹੈ ਜੀ। ਔਰ ਨਾ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ, ਜਾਂ ਜਿਵੇਂ ਰੁੱਦੂ ਮਾਨਸਾ ਵੀ ਬੋਲਦੇ ਨੇ, ਅਗਰਾਹਾਂ ਸਾਹਿਬ ਵੀ ਬੋਲਦੇ ਨੇ, ਉਹਨਾਂ ਦੇ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ, ਜਾਂ ਉਹਨਾਂ ਨੂੰ ਡਰਾਇਆ ਗਿਆ ਜਾਂ ਧਮਕਾਇਆ ਗਿਆ? ਡਰਾਇਆ ਤਾਂ ਉਹਨਾਂ ਨੂੰ ਕਿਹਨੇ ਹੋਣਾ ਹੈ, ਮਤਲਬ ਡਰਨ ਵਾਲੀ ਨਹੀਂ ਮੈਨੂੰ ਲੱਗਦਾ ਗੱਲ ਕੋਈ। ਉਹ ਤਾਂ ਸਰਕਾਰਾਂ ਦੀਆਂ ਝੋਲੀਆਂ 'ਚ ਬੈਠਣ ਵਾਲੇ ਲੋਕ ਨੇ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਅਸੀਂ ਇੱਕ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ ਫਰੀਦਕੋਟ ਦੇ ਵਿੱਚ, ਜਿੱਥੇ ਕਿ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੌਜੂਦ ਰਹਿਣਗੇ। ਤਾਂ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਛੋਟੀਆਂ ਮੰਗਾਂ ਨੇ ਜਿਹੜੀਆਂ ਉਹ ਕਾਫੀ ਨੇ, ਪਰ ਉਹ ਮੰਗਾਂ ਸਰਕਾਰ ਦੀ ਨਿਗਾਹ ਦੇ ਵਿੱਚ ਛੋਟੀਆਂ ਨੇ, ਕਿਸਾਨਾਂ ਦੇ ਲਈ ਬਹੁਤ ਵੱਡੀਆਂ ਹੋ ਜਾਂਦੀਆਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੱਲੇਵਾਲ ਸਾਹਿਬ, ਅੱਜ ਫੇਰ ਇੱਥੇ ਮਰਨ ਵਰਤ ਤੇ ਬੈਠ ਗਏ ਹੋਗੇ। ਦਿੱਲੀ ਮੋਰਚੇ ਤੋਂ ਬਾਅਦ ਇੱਕ ਮੋਰਚਾ ਫੇਰ ਸ਼ੁਰੂ ਹੋ ਗਿਆ। ਕੀ ਲੱਗਦਾ ਹੈਗਾ ਜਿਹੜੀਆਂ ਮੰਗਾਂ ਨੇ, ਸਰਕਾਰ ਕਿੱਥੇ ਜੇ ਖੜੀ ਆ? ਮੁਲਾਕਾਤ ਵੀ ਹੋਈ ਆ ਸਪੀਕਰ ਸਾਹਿਬ ਦੀ ਤੁਹਾਡੇ ਨਾਲ, ਕਰਤਾਰ ਸਿੰਘ ਸੰਧਵਾਂ ਦੀ। ਦੇਖੋ, ਮੰਗਾਂ ਨੇ ਜਿਹੜੀਆਂ ਸਾਡੀਆਂ, ਕੋਈ ਸਮੱਸਿਆ ਤਾਂ ਐਡੀ ਹੈ ਨਹੀਂ ਗੀ। ਸਰਕਾਰ ਮੈਨੂੰ ਲੱਗਦਾ ਹੈ ਦਿੱਲੀ ਸਰਕਾਰ ਦੀ ਤਰ੍ਹਾਂ ਕਾਰਪੋਰੇਟਾਂ ਦੇ ਪ੍ਰੈਸ਼ਰ ਥੱਲੇ ਹੈ, ਕਿਉਂਕਿ ਉਹ ਵੀ ਮਤਲਬ ਸਾਡੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟਾਂ ਨੂੰ ਦੇਣੇ ਚਾਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦਾ ਹਮਲਾ ਸਾਡੀਆਂ ਜ਼ਮੀਨਾਂ ਦੇ ਪੰਚਾਇਤਾਂ ਦੇ ਮਾਧਿਅਮ ਤੋਂ ਕਾਰਪੋਰੇਟਾਂ ਦਾ ਹੀ ਹਮਲਾ ਹੈ, ਜਿਹਦੇ ਕਰਕੇ ਮੰਗਾਂ ਸਾਰੀਆਂ ਮੰਨੀਆਂ ਹੋਈਆਂ ਨੇ। ਜਿਹੜੀ ਸਰਕਾਰ ਨੇ ਮੰਨੀ ਹੋਈ ਹੈ ਕਿ ਜੁਮਲਾ ਮੁਸ਼ਤਰਕਾ ਮਾਲਕਨ ਦੀ ਜਿਹੜੀ ਜ਼ਮੀਨ ਹੈ ਉਹ ਅਸੀਂ ਕਿਸਾਨਾਂ ਨੂੰ ਦੇਵਾਂਗੇ, ਕਿਸਾਨਾਂ ਤੋਂ ਨਹੀਂ ਖੋਵਾਂਗੇ, ਭਾਈਕਾਰਾਂ ਤੋਂ। ਪਰ ਹੁਣ ਉਹਨਾਂ ਤੋਂ ਜ਼ਮੀਨ ਖੋਹਣ ਦੀ ਮਤਲਬ ਦੇ ਲਈ ਚੁੱਪ ਚਪੀਤੇ ਬੜਾ ਲੁਕਵੇਂ ਢੰਗ ਨਾਲ, ਬੜੀ ਸਭ ਤੋਂ ਦਰਦਨਾਕ ਗੱਲ ਇਹ ਹੈ ਕਿ ਚੋਰੀਆਂ ਮਤਲਬ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਫਟਾਫਟ ਇਹਨਾਂ ਪੰਚਾਇਤਾਂ ਨੂੰ, ਡੀਸੀ ਨੂੰ ਚਿੱਠੀਆਂ ਵੀ ਕੱਢਤੀਆਂ ਕਿ ਇਹਨਾਂ ਜ਼ਮੀਨਾਂ ਨੂੰ ਪੰਚਾਇਤਾਂ ਦੇ ਨਾਂ ਮਤਲਬ ਤਬਦੀਲ ਕਰ ਦਿਓ ਮਾਲਕੀਅਤ। ਹੁਣ ਜਦੋਂ ਸਰਕਾਰ ਕੀਤੇ ਵਾਅਦੇ ਤੋਂ ਮੁੱਕਰਦੀ ਹੈ, ਯੂ ਟਰਨ ਲੈਂਦੀ ਹੈ, ਔਰ ਜੇ ਇਹਨੂੰ ਅਸੀਂ ਹੋਰ ਡਿਲੇ ਕਰਨ ਦਾ ਸਾਡੇ ਕੋਲੇ ਕੋਈ ਸਮਾਂ ਹੀ ਨਹੀਂ, ਕਿਉਂਕਿ ਭਗਵੰਤ ਮਾਨ ਜੀ ਤਾਂ ਫਿਰਦੇ ਨੇ ਗੁਜਰਾਤ 'ਚ, ਸਾਰੀ ਸਰਕਾਰ ਗੁਜਰਾਤ 'ਚ ਹੈ। ਅਤੇ ਜਦੋਂ ਗੁਜਰਾਤ ਦੇ ਵਿੱਚ ਸਰਕਾਰ ਫਿਰਦੀ ਹੈ, ਗੱਲ ਸੁਣਨ ਵਾਲਾ ਕੋਈ ਹੈ ਨਹੀਂ, ਉਦੋਂ ਉਹਨਾਂ ਹਾਲਾਤਾਂ ਦੇ ਵਿੱਚ ਅਗਰ ਡਿਲੇ ਕਰਦੇ ਆ ਤਾਂ ਪੰਚਾਇਤਾਂ ਦੇ ਨਾਂ ਚੜ੍ਹ ਜਾਣੀ ਹੈ ਜ਼ਮੀਨ ਇਹ ਸਾਰੀ। ਇਸ ਕਰਕੇ ਸਮੇਂ ਦੀ ਇੱਕ ਨਜ਼ਾਕਤ ਨੂੰ ਸਮਝਦਿਆਂ, ਸਮੇਂ ਦੀ ਲੋੜ ਨੂੰ ਸਮਝਦਿਆਂ ਇਮੀਡੀਏਟਲੀ ਸਾਨੂੰ ਇਹ ਐਕਸ਼ਨ ਕਰਨਾ ਪਿਆ, ਔਰ ਜਿਹਦੇ 'ਤੇ ਅਸੀਂ ਬੈਠੇ ਹਾਂ ਔਰ ਬੜੀ ਦ੍ਰਿੜਤਾ ਨਾਲ ਬੈਠੇ ਹਾਂ। ਰਹੀ ਗੱਲ ਸਰਕਾਰੀ ਨੁਮਾਇੰਦੇ ਦੀ, ਉਹ ਜਿਹੜੇ ਸੰਧਵਾ ਸਾਹਿਬ ਆਏ ਉਹ ਤਾਂ ਮੇਰੇ ਕੋਲ ਮੰਨ ਕੇ ਗਏ ਵੀ ਮੈਂ ਸਰਕਾਰ ਵੱਲੋਂ ਨਹੀਂ ਆਇਆ, ਮੈਂ ਕੋਈ ਸਰਕਾਰੀ ਨੁਮਾਇੰਦਾ ਬਣ ਕੇ ਨਹੀਂ ਆਇਆ, ਮੈਂ ਤਾਂ ਇਸ ਇਲਾਕੇ ਦੇ ਵਿੱਚ ਆਪਦਾ ਭਰਾਪਾ ਸਮਝ ਕੇ ਤੁਹਾਡੇ ਕੋਲੇ ਆਇਆ ਹੈ। ਅਤੇ ਜਿਹੜਾ ਬੰਦਾ ਆਪਣੇ ਆਪ ਨੂੰ ਸਰਕਾਰੀ ਨੁਮਾਇੰਦਾ ਸਮਝ ਕੇ ਨਹੀਂ ਆਇਆ, ਉਹਨੇ ਉਹ ਤਾਂ ਕਲੀਅਰ ਕਹਿ ਵੀ ਗਿਆ ਕਿ ਮੇਰੀ ਸੀਟ ਹੀ ਇਹੋ ਜਿਹੀ ਹੈ ਕਿ ਮੈਂ ਕਿਸੇ ਵੀ ਮਾਮਲੇ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦਾ। ਪਰ ਉਹ ਸਾਡੇ ਜਿਵੇਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਹੈ, ਜਾਂਦਾ ਇਹ ਜ਼ਰੂਰ ਕਹਿ ਗਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ। ਬਸ ਇੰਨੀ ਗੱਲ ਹੀ ਹੋਈ ਹੈ, ਇਹ ਤੋਂ ਵੱਧ ਗੱਲ ਕੋਈ ਨਹੀਂ ਹੋਈ। ਡੱਲੇਵਾਲ ਸਾਹਿਬ, ਡਾਕਟਰਾਂ ਦੀ ਟੀਮ ਵੀ ਆਉਂਦੀ ਆ, ਤੁਹਾਡਾ ਕਾਫੀ ਵਜਨ ਆ ਜਿਹੜਾ ਉਹ ਵੀ ਜਿਹੜਾ ਕਿ ਘਟ ਗਿਆ ਹੈਗਾ। ਡਾਕਟਰ ਵੀ ਕਹਿੰਦੇ ਨੇ ਕਿ ਵੀ ਜਿਹੜੀ ਮਰਨ ਵਰਤ ਉਹ ਤੋੜ ਦੇਣਾ ਚਾਹੀਦਾ, ਅਤੇ ਗਾਹਾਂ ਜਿਹੜੀ ਕਿ ਮੰਗਾਂ ਨੇ ਉਹ ਸਰਕਾਰ ਦੇ ਨਾਲ ਟੇਬਲ ਟਾਕ 'ਤੇ ਬੈਠ ਕੇ ਗੱਲ ਕਰਨੀ ਚਾਹੀਦੀ। ਦੇਖੋ, ਜਿਹੜਾ ਜਦੋਂ ਕੋਈ ਰਾਹ ਨਾ ਬਚੇ ਹੈ ਨਾ, ਗੱਲ ਕਰਨ ਵਾਸਤੇ ਕੋਈ ਰਾਹ ਨਹੀਂ ਬਚਦਾ, ਉਦੋਂ ਇਹ ਸਟੈਪ ਚੱਕਣਾ ਪੈਂਦਾ, ਜਿਹੜਾ ਮੈਂ ਪਹਿਲਾਂ ਹੀ ਆਲਰੇਡੀ ਤੁਹਾਡਾ ਇਸ ਚੀਜ਼ ਦਾ ਜਵਾਬ ਦੇ ਚੁੱਕਿਆ। ਪਰ ਵੇਟ ਘਟਣਾ, ਸ਼ੂਗਰ ਘਟਣਾ ਜਾਂ BP ਦੇ ਵਿੱਚ ਫਲਕਚੁਏਸ਼ਨ ਆਉਣੀ, ਇਹ ਗੱਲਾਂ ਇਹਦੇ ਲਈ ਮਤਲਬ ਅੰਦੋਲਨਕਾਰੀਆਂ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਜੇ ਅਸੀਂ ਇਹਨਾਂ ਗੱਲਾਂ ਵੱਲ ਨਹੀਂ ਸੋਚਾਂਗੇ ਫਿਰ ਅਸੀਂ ਲੜ ਨਹੀਂ ਸਕਾਂਗੇ। ਅਸੀਂ ਤਾਂ ਕਹਿ ਕੇ ਇਹ ਬੈਠੇ ਹਾਂ ਕਿ ਅਸੀਂ ਮਰਨ ਵਰਤ 'ਤੇ ਬੈਠੇ ਹਾਂ। ਗੁਰਬਾਣੀ ਦੇ ਵਿੱਚ ਸਾਡੇ ਸਤਿਗੁਰਾਂ ਨੇ ਇੱਕ ਬੜਾ ਖੂਬਸੂਰਤ ਸ਼ਬਦ ਅੰਕਿਤ ਕੀਤਾ ਹੈ ਕਿ ਮਰਨੇ ਤੇ ਕਿਆ ਡਰਪਨਾ ਜਬ ਹੱਥ ਸੇ ਦੌਰਾ ਲੀਨ। ਜਦੋਂ ਅਸੀਂ ਹੱਥ ਦੇ ਵਿੱਚ ਜਦੋਂ ਅਸੀਂ ਫੈਸਲਾ ਹੀ ਕਰਕੇ ਬਹਿ ਗਏ ਹਾਂ, ਫਿਰ ਸਾਨੂੰ ਵੇਟ ਘਟਣ ਨਾਲ ਕੋਈ ਮਤਲਬ ਨਹੀਂ, ਸਾਨੂੰ BP ਘਟਣ ਨਾਲ ਵਧਣ ਨਾਲ ਕੋਈ ਮਤਲਬ ਨਹੀਂ। ਸਾਨੂੰ ਅਸੀਂ ਤਾਂ ਇਹ ਮੰਨ ਕੇ ਚੱਲੇ ਹਾਂ ਕਿ ਜਾਂ ਤਾਂ ਮਤਲਬ ਸਰਕਾਰ ਸਾਡੀਆਂ ਮੰਗਾਂ ਮੰਨ ਲੇਗੀ, ਨਹੀਂ ਤਾਂ ਫਿਰ ਜੇ ਅਗਰ ਅਸੀਂ ਮਰ ਵੀ ਜਾਵਾਂਗੇ ਨਾ ਤਾਂ ਇੱਕ ਕੰਮ ਤਾਂ ਅਸੀਂ ਕਰ ਜਾਵਾਂਗੇ ਨਾ। ਅੱਜ ਤੱਕ ਕਿਸਾਨ ਆਗੂਆਂ ਦੇ ਮੱਥੇ 'ਤੇ ਇੱਕ ਤਰ੍ਹਾਂ ਦਾ ਕਲੰਕ ਲੱਗਿਆ ਰਿਹਾ ਹੈ
ਕਿ ਜੀ ਇਹ ਵਿਕਦੇ ਹੈ, ਇਹ ਚੌਧਰਾ ਭਾਲਦੇ ਹੈ, ਇਹ ਸਰਕਾਰਾਂ ਦੇ ਨਾਲ ਚੋਣਾਂ ਚਾਹੇ ਕਰਦੇ ਹੈ, ਫਲਾਹ ਕਰਦੇ ਹੈ, ਤਿਉਂ ਕਰਦੇ ਹੈ, ਇਹ ਕੁਰਸੀਆਂ ਭਾਲਦੇ ਆ, ਗੱਲਾਂ ਆਉਂਦੀਆਂ ਨਾ। ਔਰ ਜੇ ਇੱਕ ਬੰਦਾ ਮਰ ਜਾਏਗਾ ਤਾਂ ਘੱਟੋ ਘੱਟ ਇਹ ਕਲੰਕ ਤਾਂ ਲੈ ਜਾਊਗਾ ਨਾ, ਕਿਸਾਨਾਂ ਨੂੰ ਮੁੜ ਵਿਸ਼ਵਾਸ ਤਾਂ ਆਉਣ ਲੱਗ ਜਾਊਗਾ ਨਾ ਕਿ ਜੇ ਮਰਨ ਵਾਲੇ ਆ ਕੋਈ, ਤੇ ਦੂਜੇ ਪਾਸੇ ਕੋਈ ਮਤਲਬ ਤੁਹਾਡੀ ਖਾਤਰ ਕੁਰਬਾਨੀ ਦੇਣ ਵਾਲੇ ਵੀ ਬੈਠੇ ਨੇ। ਤੋ ਇਸ ਕਰਕੇ ਸਾਡਾ ਮਰਨਾ ਮਤਲਬ ਕੋਈ ਵਿਅਰਥ ਨਹੀਂ ਜਾਏਗਾ। ਸਾਡੀ ਕਿਸਾਨੀ ਦੇ ਦਾ ਮਤਲਬ ਸਾਡੇ ਜਥੇਬੰਦੀਆਂ ਦੇ 'ਤੇ ਵਿਸ਼ਵਾਸ ਵਧੇਗਾ। ਉਹਦੇ ਲਈ ਵੀ ਅਸੀਂ ਮਤਲਬ 100% ਸਾਨੂੰ ਘਾਟਾ ਕਿਸੇ ਪਾਸੇ ਵੀ ਨਹੀਂ। ਕਿਸਾਨੀ ਨੂੰ ਜਾਗਰਤ ਕਰਨ 'ਤੇ ਅਸੀਂ ਸਫਲ ਹੋ ਜਾਵਾਂਗੇ। ਦਿੱਲੀ ਮੋਰਚੇ ਤੋਂ ਬਾਅਦ ਕਾਫੀ ਜਿਹੜਾ ਕਿ ਗਹਿਮਾ ਗਹਿਮੀ ਹੋਈ, ਅੱਧੀਆਂ ਪਾਰਟੀਆਂ ਸੀ ਜਿਹੜੀਆਂ ਜਥੇਬੰਦੀਆਂ ਸੀ ਉਹ ਰਾਜਨੀਤਿਕ ਬਣ ਕੇ ਬਹਿ ਗਈਆਂ ਤੇ ਅੱਧੀਆਂ ਗੈਰ ਰਾਜਨੀਤਿਕ ਹੋ ਗਈਆਂ। ਜਿਹੜੀਆਂ ਰਾਜਨੀਤਿਕ ਨੇ ਉਹ ਵੀ ਸਵਾਲ ਖੜੇ ਕਰਦੀਆਂ ਨੇ, ਜਿਹੜੀਆਂ ਕਿ ਜਿਵੇਂ ਉਗਰਾਹਾਂ ਸਾਹਿਬ ਵਰਗੇ ਨੇ ਉਹ ਵੀ ਕਹਿੰਦੇ ਕਿ ਸੜਕਾਂ ਰੋਕਣਾ ਕੋਈ ਹੱਲ ਨਹੀਂ ਹੈਗਾ ਇਸ ਦਾ। ਕਹਿੰਦੇ ਕਿ ਜੇ ਸੜਕਾਂ ਰੋਕਦੇ ਨੇ ਤਾਂ ਕਹਿੰਦੇ ਕਿ ਵੀ ਇੱਕ ਪਾਸਾ ਚਾਲੂ ਰੱਖਣਾ ਚਾਹੀਦਾ। ਅਸੀਂ ਵੀ ਤਾਂ ਬੈਠਦੇ ਹਾਂ ਧਰਨੇ ਦੇ ਉੱਪਰ। ਸ਼ਾਇਦ ਮੇਰਾ ਖਿਆਲ ਹੈ ਉਗਰਾਹਾਂ ਸਾਹਿਬ ਨੂੰ ਆਪਦੇ ਅੱਜ ਤੱਕ ਦੇ ਸਾਰੇ ਐਕਸ਼ਨਾਂ 'ਤੇ ਨਜ਼ਰਸ਼ਾਨੀ ਕਰਨੀ ਚਾਹੀਦੀ ਹੈ। ਬਜ਼ੁਰਗ ਹੋ ਗਏ ਹੋਣਗੇ ਜਿਹਦੇ ਕਰਕੇ ਭੁੱਲ ਜਾਂਦੇ ਹੋਣਗੇ ਵੀ ਮਤਲਬ ਅਸੀਂ ਕੀ ਕਰਦੇ ਹਾਂ। ਜਾਂ ਫਿਰ ਇਹ ਕਹੂੰਗਾ ਮੈਂ ਤਾਂ ਵੀ ਜੇ ਅੱਜ ਉਹ ਭੁੱਲੇ ਆ ਜਾਂਦਾ ਤੇ ਜਾਂ ਫਿਰ ਉਹ ਸਰਕਾਰ ਨੇ ਉਹਨਾਂ ਦੇ ਕੋਲ ਅਜਿਹੀ ਬਿਆਨਬਾਜ਼ੀ ਕਰਵਾ ਰਹੀ ਹੈ। ਮੈਂ ਯਾਦ ਕਰਾ ਦਿਆਂ, ਤੁਹਾਡੇ ਮਾਧਿਅਮ ਤੋਂ ਦੱਸ ਦਿਆਂ ਕਿ ਮਹੀਨਿਆਂ ਬੱਧੀ ਰੇਲ ਰੋਕੀ ਰੱਖੀ ਹੈ ਉਗਰਾਹਾਂ ਸਾਹਿਬ ਨੇ। ਉਹ ਕਾਹਤੇ ਰੋਕੀ ਰੱਖੀ? ਉਹ ਲੋਕਾਂ ਦੀ ਪਰੇਸ਼ਾਨੀ ਨਹੀਂ ਸੀ। ਸੜਕਾਂ ਦੇ ਉੱਤੇ ਤਾਂ ਜਦੋਂ ਅਸੀਂ ਬਹਿੰਦੇ ਹਾਂ, ਹੋਰ ਬਦਲਵੇਂ ਛੋਟੀਆਂ ਸੜਕਾਂ ਬੜੇ ਰਾਹ ਹੁੰਦੇ ਆ ਕਿ ਪਿੰਡਾਂ ਵਿੱਚ ਦੀ ਨਿਕਲ ਜੂ, ਕਿਸੇ ਹੋਰ ਰਸਤੇ ਜਾਇਆ ਜਾ ਸਕਦਾ ਹੈ। ਰੇਲ ਦਾ ਤਾਂ ਰਸਤਾ ਹੀ ਉਹ ਹੁੰਦਾ ਹੈ ਜਿਹੜਾ ਤੁਸੀਂ ਰੋਕ ਕੇ ਬਹਿੰਦੇ ਰਹੇ ਆ। ਤੇ ਇਹ ਮਤਲਬ ਬੇਮਾਇਨਾ ਗੱਲਾਂ ਨੇ। ਇੱਕ ਸਾਡੇ ਵੀਰ ਨੇ ਹੋਰ ਨੇ ਵੀ ਇਹ ਗੱਲ ਆਖੀ ਵੀ ਸੜਕਾਂ ਰੋਕਣੀਆਂ ਠੀਕ। ਮੈਨੂੰ ਲੱਗਦਾ ਸਰਕਾਰ ਨੇ ਕਹਾਏ ਨਹੀਂ ਉਹਨਾਂ ਤੋਂ ਸ਼ਬਦ, ਜੋ ਭਗਵੰਤ ਮਾਨ ਨੇ ਕਹੇ ਉਹੀ ਇਹਨਾਂ ਨੇ ਕਹੇ ਨੇ। ਉਹਨਾਂ ਨੇ ਆਪ ਖੁਦ ਦੁਆਬੇ ਦੇ ਵਿੱਚ 28 ਦਿਨ ਰੋਡ ਦੇ ਉੱਤੇ ਬੈਠੇ ਰਹੇ। ਔਰ ਅਸੀਂ ਜਿਹੜੇ ਢੰਗ ਨਾਲ ਬੈਠੇ ਆ, ਸਾਡਾ ਬੈਠਣ ਦਾ ਤੇ ਉਹਨਾਂ ਦੇ ਬੈਠਣ ਦਾ ਤਾਂ ਜ਼ਮੀਨ ਸਮਾਨ ਦਾ ਫਰਕ ਹੈ ਜੀ। ਸਾਡੀ ਜਥੇਬੰਦੀ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਰਨਾਟਕਾ ਦੇ ਵਿੱਚ ਸਾਡੀ ਗ੍ਰਿਫਤਾਰੀਆਂ ਹੋਈਆਂ ਆਗੂਆਂ ਦੀਆਂ, 68 ਪੁਆਇੰਟਾਂ ਦੇ ਉੱਤੇ ਜਾਮ ਲੱਗੇ। 68 ਪੁਆਇੰਟਾਂ 'ਤੇ ਪੰਜਾਬ 'ਚ। ਤੁਸੀਂ ਵੀ ਪੰਜਾਬ 'ਚ ਹੀ ਵਸਦੇ ਹੋ, ਤੁਹਾਨੂੰ ਪਤਾ ਹੋਏਗਾ। ਔਰ ਜਿਹੜੀ ਜਥੇਬੰਦੀਆਂ 68 ਥਾਂ ਦੇ ਉੱਤੇ ਸੜਕ ਜਾਮ ਕਰਨ ਦੀ ਕਪੈਸਿਟੀ 'ਚ ਹੈ, ਉਹ ਸਿਰਫ 5 ਪੁਆਇੰਟ ਜਾਂ 6 ਪੁਆਇੰਟ ਜਾਮ ਕਰਨ, ਇਹ ਇੱਕ ਰਿਲੈਕਸੇਸ਼ਨ ਨਹੀਂ ਗੀ। ਕਿੱਡੀ ਵੱਡੀ ਰਿਲੈਕਸੇਸ਼ਨ ਦਿੱਤੀ ਹੈ ਕਿ ਲੋਕਾਂ ਨੂੰ ਮੁਸ਼ਕਿਲ ਨਾ ਆਵੇ। ਸਿਰਫ ਅਸੀਂ ਸਰਕਾਰ ਤੱਕ ਆਪਦਾ ਮੈਸੇਜ ਲਿਜਾਣਾ ਤੇ ਸਿਰਫ ਇੰਨੇ ਪੁਆਇੰਟਾਂ 'ਤੇ ਬੈਠੋ। ਔਰ ਉਹ ਬਾਕੀ ਸਾਰੇ ਪੁਆਇੰਟ ਛੱਡ ਕੇ ਬੈਠੇ ਆ। ਆ ਤੁਸੀਂ ਇੱਥੇ ਬੈਠੇ ਆ, ਅਸੀਂ ਇੱਥੋਂ ਕੋਟਕਪੂਰੇ ਤੋਂ ਇਸ ਤਰ੍ਹਾਂ ਹੋ ਕੇ ਸੜਕ ਫਿਰ ਇਸੇ ਸੜਕ 'ਤੇ ਚੜ੍ਹਦੀ ਆ ਕੇ ਫਿਰੋਜ਼ਪੁਰ ਤੋਂ ਚੱਲ ਕੇ ਸਿੱਧੀ ਲੁਧਿਆਣੇ ਜਾਓ, ਸਿੱਧੇ ਮਤਲਬ ਚੰਡੀਗੜ੍ਹ ਜਾਓ, ਨੋ ਪ੍ਰੋਬਲਮ। ਜਲੰਧਰ ਵਾਲੀ ਸਾਈਡ ਤੋਂ ਚੱਲ ਕੇ ਸਿੱਧੇ ਦਿੱਲੀ ਜਾਓ, ਕੋਈ ਪ੍ਰੋਬਲਮ ਨਹੀਂ। ਕਿੱਥੇ ਪ੍ਰੋਬਲਮ ਕ੍ਰੀਏਟ ਕੀਤੀ ਅਸੀਂ? ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਇੱਧਰੋਂ ਚੱਲ ਕੇ ਇੱਧਰ ਜਾਣਾ ਹੈ ਗਾਹਾਂ ਨੂੰ, ਇਹਨਾਂ ਵਾਸਤੇ ਬਹੁਤ ਵਧੀਆ ਰਸਤੇ ਨੇ। ਪਿੱਛੋਂ ਮੁਦਕੀ ਤੋਂ ਚੇਂਜ ਕਰਕੇ ਸਿੱਧੇ ਕੋਟਕਪੂਰੇ ਜਾ ਨਿਕਲੋ, ਔਰ ਕੋਟਕਪੂਰੇ ਤੋਂ ਸਿੱਧਾ ਮਤਲਬ ਬਠਿੰਡੇ ਚਲੇ ਜਾਓ। ਆਪਣਾ ਇੱਧਰ ਗੰਗਾ ਨਗਰ ਜਾਣਾ, ਉਧਰ ਜਾ ਸਕਦੇ ਹੋ ਤੁਸੀਂ, ਦਿੱਕਤ ਨਹੀਂ ਹੈ ਕੋਈ। ਤੇ ਇਹ ਤਾਂ ਆਮ ਆਦਮੀ ਪਾਰਟੀ ਜਿਵੇਂ ਬੀਜੇਪੀ ਜਿਹੜੇ ਕੰਮ ਕਰਦੀ ਰਹੀ, ਸਾਡੇ ਨਾਲ ਆਪਦੇ ਆਈਟੀ ਸੈੱਲ ਸਾਡੇ ਖਿਲਾਫ ਲਾ ਰੱਖਿਆ ਸੀ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਆਪਦਾ ਆਈਟੀ ਸੈੱਲ ਸਾਡੇ ਖਿਲਾਫ ਲਾ ਰੱਖਿਆ। ਔਰ ਨਾ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ, ਜਾਂ ਜਿਵੇਂ ਰੁਲਦੂ ਮਾਨ ਸਾਹਿਬ ਵੀ ਬੋਲਦੇ ਨੇ, ਉਗਰਾਹਾਂ ਸਾਹਿਬ ਵੀ ਬੋਲਦੇ ਨੇ, ਉਹਨਾਂ ਦੇ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਉਹਨਾਂ ਨੂੰ ਡਰਾਇਆ ਗਿਆ ਜਾਂ ਧਮਕਾਇਆ ਗਿਆ? ਡਰਾਇਆ ਤਾਂ ਉਹਨਾਂ ਨੂੰ ਕਿਹਨੇ ਹੋਣਾ, ਮਤਲਬ ਡਰਨ ਵਾਲੀ ਨਹੀਂ ਮੈਨੂੰ ਲੱਗਦਾ ਗੱਲ ਕੋਈ। ਉਹ ਤਾਂ ਸਰਕਾਰਾਂ ਦੀਆਂ ਝੋਲੀਆਂ 'ਚ ਬੈਠਣ ਵਾਲੇ ਲੋਕ ਨੇ। ਜੇ ਮਿੱਥੇ ਪੁੱਛ ਕਹਾਉਣੇ ਤਾਂ ਤੁਸੀਂ ਅੰਦੋਲਨ ਚੱਲਦਾ ਹੋਵੇ, ਕੋਈ ਵੀ ਲੜਦਾ ਹੋਵੇ, ਉਹਦੀ ਸਪੋਰਟ 'ਚ ਬੋਲਣ ਦੀ ਬਜਾਏ ਉਸ ਅੰਦੋਲਨ ਦੇ ਖਿਲਾਫ ਬੋਲਣਾ, ਇਹ ਕਿੱਧਰ ਨੂੰ ਜਾਂਦੀ ਹੈ ਗੱਲ ਜੀ? ਆਪਣੇ ਆਪ ਸਪਸ਼ਟ ਹੈ ਨਾ। ਜਾਂ ਤਾਂ ਸਾਨੂੰ ਇਹ ਲੀਡਰ ਇਹ ਦੱਸਣ ਕਿ ਜਿਹੜੀਆਂ ਅਸੀਂ ਮੰਗਾਂ ਦੇ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬੈਠਾ ਹੈ, ਇਹ ਮੰਗਾਂ ਨੂੰ ਇਹ ਕਰਨ ਵੀ ਇਹ ਮੰਗਾਂ ਗਲਤ ਨੇ, ਇਹਨਾਂ ਦਾ ਕੋਈ ਮਤਲਬ ਨਹੀਂ, ਫਿਰ ਸਵਾਦ ਆ ਜਾਏਗਾ। ਤੇ ਜੇ ਸਾਡੀਆਂ ਮੰਗਾਂ ਜਾਇਜ਼ ਹੈ ਤਾਂ ਸਾਡੇ ਖਿਲਾਫ ਇਹ ਜੀ ਬਿਆਨਬਾਜ਼ੀ ਕਰਨੀ, ਮੈਨੂੰ ਲੱਗਦਾ ਸਰਕਾਰ ਦੀ ਥਾਪੀ ਹੈ। ਸਰਕਾਰ ਨਾਲ ਮਿਲ ਕੇ ਕਰ ਰਹੇ ਨੇ ਔਰ ਸਰਕਾਰ ਦੇ ਪਿੱਠੂ ਬਣ ਕੇ ਕਰ ਰਹੇ ਨੇ। ਡੱਲੇਵਾਲ ਸਾਹਿਬ, ਪਹਿਲਾਂ ਵੀ ਕਾਫੀ ਜਿਹੜੀਆਂ ਕਿ ਭੁੱਖ ਹੜਤਾਲਾਂ ਹੋਈਆਂ, ਮਰਨ ਵਰਤ ਹੋਏ ਨੇ, ਜਿਵੇਂ ਕਿ ਸੰਤ ਫੇਰੂਮਾਨ ਜੀ ਤੋਂ ਬਾਅਦ ਕੋਈ ਵੀ ਅਜਿਹਾ ਨਹੀਂ ਹੋਇਆ ਜਿਹੜਾ ਕਿ ਭਾਣਾ ਵਾਪਰਿਆ ਹੋਵੇ ਕਿ ਜਿੱਥੇ ਕੋਈ ਮਰਨ ਵਰਤ ਤੇ ਆਗੂ ਬੈਠਾ ਹੋਵੇ, ਉਸ ਦੀ ਮੌਤ ਹੋ ਗਈ ਹੋਵੇ ਜਾਂ ਉਹ ਸ਼ਹੀਦੀ ਪ੍ਰਾਪਤ ਕਰ ਗਿਆ ਹੋਵੇ। ਤਾਂ
ਅਜਿਹਾ ਹੀ ਸਰਕਾਰਾਂ ਕਰਦੀਆਂ ਰਹੀਆਂ ਨੇ, ਚੁੱਕ ਕੇ ਹਸਪੀਟਲ 'ਚ ਲੈ ਜਾਂਦੇ ਨੇ, ਜਿਵੇਂ ਕਿ ਬਾਪੂ ਸੂਰਤ ਸਿੰਘ ਨੂੰ ਵੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਜੇਕਰ ਡੱਲੇਵਾਲ ਸਾਹਿਬ ਨਾਲ ਇੱਦਾਂ ਹੁੰਦਾ? ਨਹੀਂ, ਮੈਨੂੰ ਲੱਗਦਾ ਬਾਪੂ ਸੂਰਤ ਸਿੰਘ ਨੂੰ ਜਦੋਂ ਚੱਕਿਆ ਨਾ, ਸਾਡੇ ਲੋਕਾਂ ਦੀ ਇੱਕ ਕਮੀ ਰਹੀ ਹੈ। ਜਿਹੜਾ ਬਾਪੂ ਸੂਰਤ ਸਿੰਘ ਨੂੰ ਚੁਕਵਾਇਆ ਸਾਡੇ ਲੋਕਾਂ ਨੇ, ਉਹ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਉਹਨਾਂ ਯੋਧਿਆਂ ਦੀ ਖਾਤਰ ਬੈਠਾ ਹੈ ਨਾ, ਹੋਰ ਤਾਂ ਕੋਈ ਗੱਲ ਨਹੀਂ। ਜਿਹੜੀਆਂ ਆਪਣੇ ਆਪ ਨੂੰ ਸਿੱਖ ਜਥੇਬੰਦੀਆਂ ਕਹਿੰਦੀਆਂ, ਉਹਨਾਂ ਨੇ ਉਸ ਵੇਲੇ ਉਹਦੇ ਦਾਲੇ ਆਪਦਾ ਘੇਰਾ ਇੰਨਾ ਮਜ਼ਬੂਤ ਕਿਉਂ ਨਹੀਂ ਕੀਤਾ ਕਿ ਅਸੀਂ ਨਹੀਂ ਚੱਕਣ ਦੇਣਾ? ਉਹ ਬਾਪੂ ਸੂਰਤ ਸਿੰਘ ਦਾ ਤਾਂ ਕਸੂਰ ਨਹੀਂ, ਤਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਅਸੀਂ ਨਹੀਂ ਚੱਕਣ ਦੇਣਾ। ਇੱਥੇ ਮੇਰੇ ਕੋਲੇ ਮੇਰੇ ਲੋਕ ਨਹੀਂ ਹੋਣਗੇ ਤਾਂ ਜ਼ਬਰਦਸਤੀ ਮੈਨੂੰ ਵੀ ਚੱਕ ਸਕਦੀ ਹੈ ਸਰਕਾਰ। ਆ ਮੇਰੇ ਵਾਲਿਆਂ ਨੇ 4 ਚੁਫੇਰੇ ਲਾ ਕੇ ਟਰਾਲੀਆਂ ਬੰਦ ਕੀਤੇ ਹੋਏ ਨਾ, 4 ਚੁਫੇਰੇ, ਕਿ ਅਸੀਂ ਆਪਦੇ ਪ੍ਰਧਾਨ ਦੇ ਨੇੜੇ ਨਹੀਂ ਆਉਣ ਦੇਣਾ। ਔਰ ਇਹਦਾ ਬਾਪੂ ਸੂਰਤ ਸਿੰਘ ਦਾ ਵੀ ਵਿਚਾਰੇ ਦਾ ਕੋਈ ਕਸੂਰ ਨਹੀਂ ਹੈ। ਇਹ ਦਿਲ ਦੇ ਇਰਾਦੇ ਦੀ ਗੱਲ ਹੈ ਕਿ ਅਸੀਂ ਲੜਨਾ ਹੈ। ਲੋਕਾਂ ਨੇ ਉਹਨਾਂ ਦਾ ਮਤਲਬ, ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਉਹਦਾ ਸਾਥ ਦਿੱਤਾ। ਤੁਸੀਂ ਅੰਦਾਜ਼ਾ ਲਾ ਕੇ ਦੱਸੋ ਮੈਨੂੰ, ਜਿੱਥੇ ਉਹ ਹਸਪੀਟਲ ਦੇ ਵਿੱਚ ਬਾਪੂ ਸੂਰਤ ਸਿੰਘ ਨੂੰ ਰੱਖਦੇ ਆ, ਕਦੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਿਹੜੇ ਮਤਲਬ ਬੜੀਆਂ ਗੱਲਾਂ ਕਰਦੇ ਆ ਵੀ ਅਸੀਂ ਆਪਦੇ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਧਰਮੀ ਫੌਜੀਆਂ ਨੂੰ, ਸਾਡੇ ਯੋਧਿਆਂ ਨੂੰ ਜਿਹੜੇ ਸਜ਼ਾਵਾਂ ਪੂਰੀਆਂ ਕਰ ਸਕੇ, ਉਹਨਾਂ ਦੀਆਂ ਜੇਲ੍ਹਾਂ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਕੱਢੇ ਸਰਕਾਰ, ਕਹਿੰਦੇ ਨਾ ਆਪਾਂ ਕੀ ਗੱਲ? ਉਹ ਹਸਪੀਟਲ ਜਿੱਥੇ ਉਹਨੂੰ ਟ੍ਰੀਟਮੈਂਟ ਕਰਦੇ ਨੇ, ਉਹ ਦਿਸਦਾ ਨਹੀਂ ਸਾਡੇ ਪੰਜਾਬ ਦੇ ਲੋਕਾਂ ਨੂੰ? ਉਹ ਘੇਰਨਾ ਨਹੀਂ ਚਾਹੀਦਾ? ਕੀ ਗਵਰਨਰ ਦਾ ਘਰ ਘੇਰਨਾ ਨਹੀਂ ਚਾਹੀਦਾ? ਕੀ ਪੰਜਾਬ ਦਾ ਜਿਹੜਾ ਵਿਧਾਨ ਸਭਾ ਉਹ ਘੇਰਨੀ ਨਹੀਂ ਚਾਹੀਦੀ? ਕਿ ਗੱਲਾਂ ਦੀਆਂ ਹੀ ਮਤਲਬ ਗੱਲਾਂ ਨੇ ਸਾਰੀਆਂ। ਬੈਠਾ ਨੇ ਸਾਡੇ ਤਾਂ ਕੋਲੇ ਇੱਕ ਬੈਠਾ ਹੈ ਨਾ ਮਰਨ ਵਾਸਤੇ, ਉਹਦੀ ਖਾਤਰ ਤਾਂ ਲੋਕ ਮਤਲਬ ਜਾਣ ਉੱਥੇ ਨਾ, ਜਾਂ ਫਿਰ ਇਕੱਲਾ ਇੱਕ ਮਤਲਬ TRP ਲੈਣ ਵਾਸਤੇ ਮਤਲਬ ਉੱਧਰਲੀਆਂ ਗੱਲਾਂ, ਜਾਂ ਮਤਲਬ ਵੱਡੀਆਂ ਗੱਲਾਂ ਕਰਕੇ ਤੁਰ ਜਾਣਾ। ਮੈਨੂੰ ਲੱਗਦਾ ਇਹ ਮਤਲਬ ਸਾਡੀ ਸੀਰੀਅਸਨੈਸ ਨਹੀਂ ਹੈ। ਉਸ ਬਜ਼ੁਰਗ ਨੂੰ ਜੇ ਉਹਦੀ ਮੌਤ ਹੁੰਦੀ ਹੈ ਤਾਂ ਉਹਦੇ ਜ਼ਿੰਮੇਵਾਰ ਅਸੀਂ ਲੋਕ ਹੋਵਾਂਗੇ। ਡੱਲੇਵਾਲ ਸਾਹਿਬ, ਆਖਰ ਦੇ ਵਿੱਚ ਇੱਕ ਸਵਾਲ ਆ, ਜਿਹੜਾ ਕਿ 30 ਦਸੰਬਰ ਨੂੰ ਮੋਰਚਾ ਲਾਉਣ ਦੀ ਗੱਲ ਕਰੀ ਜਾ ਰਹੀ ਆ ਰਾਜੇਵਾਲ ਸਾਹਿਬ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ। ਨਹੀਂ, ਮੈਨੂੰ ਲੱਗਦਾ, ਮੈਨੂੰ ਤਾਂ ਉਹਦੇ 'ਤੇ ਕੋਈ ਟਿੱਪਣੀ ਕਰਨ ਦੀ ਕੋਈ ਮੈਨੂੰ ਜ਼ਰੂਰਤ ਨਹੀਂ ਹੈ। ਉਹ ਰਾਜੇਵਾਲ ਸਾਹਿਬ ਲਾ ਰਹੇ ਨੇ, ਉਹ ਰਾਜੇਵਾਲ ਸਾਹਿਬ ਉਹਦੇ 'ਤੇ ਦੱਸ। ਤੁਹਾਡੀ ਜਥੇਬੰਦੀ ਸਾਥ ਦੇਊਗੀ ਉੱਥੇ? ਨਹੀਂ, ਅਸੀਂ ਸੰਯੁਕਤ ਕਿਸਾਨ ਮੋਰਚਾ ਆਲਰੇਡੀ ਅਸੀਂ ਗੈਰ ਰਾਜਨੀਤਿਕ ਰੱਖ ਕੇ ਚੱਲ ਰਹੇ ਹਾਂ। ਰਾਜਨੀਤਿਕਾਂ ਦੇ ਨਾਲ ਸਾਡਾ ਗੈਰ ਰਾਜਨੀਤਿਕ ਮੋਰਚੇ ਦਾ ਚੱਲ ਪਾਉਣਾ ਇਹਨਾਂ ਹਾਲਾਤਾਂ 'ਚ ਮਤਲਬ ਵਾਜਬ ਨਹੀਂ ਲੱਗਦਾ। ਦੇਖਿਆ ਜਾਊਗਾ ਜਦੋਂ ਲਾਉਣਗੇ, ਜੇ ਕਿਤੇ ਉਹਨਾਂ ਨੂੰ ਕੋਈ ਜਿਹਾ ਹਾਲਾਤ ਬਣੇਗਾ ਉਦੋਂ ਸੋਚਾਂਗੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਜਗਜੀਤ ਸਿੰਘ ਡੱਲੇਵਾਲ ਮੌਜੂਦ ਸਨ। ਤਾਂ ਤੁਸੀਂ ਜਿਹੜਾ ਕਿ ਇਹ ਗੱਲਾਂ ਬਾਤਾਂ ਹੋਈਆਂ ਨੇ, ਇਸ ਗੱਲਬਾਤ ਦੇ ਵਿੱਚ ਕਾਫੀ ਕੁਛ ਨਿਕਲ ਕੇ ਸਾਹਮਣੇ ਆਇਆ। ਜੇਕਰ ਅਸੀਂ ਗੱਲ ਕਰਦੇ ਹਾਂ ਸਮੇਂ ਦੀ ਸਰਕਾਰ, ਜਿਹੜੀ ਕਿ ਧਰਨਿਆਂ ਦੇ ਵਿੱਚੋਂ ਨਿਕਲੀ ਸਰਕਾਰ, ਉਹ ਸਰਕਾਰ ਅੱਜ ਖੁਦ ਧਰਨਿਆਂ ਦਾ ਸ਼ਿਕਾਰ ਹੋ ਰਹੀ ਹੈ, ਕਿਉਂਕਿ ਹਰ ਇੱਕ ਪੰਜਾਬ ਦੇ ਹਰ ਇੱਕ ਜਗ੍ਹਾ ਦੇ ਉੱਪਰ ਜਿਹੜੇ ਕਿ ਧਰਨੇ ਲੱਗ ਰਹੇ ਨੇ। ਜਿਹੜੀ ਪਾਰਟੀ ਕਹਿੰਦੀ ਰਹੀ ਕਿ ਅਸੀਂ ਤਖਤ ਬਦਲ ਦਿਆਂਗੇ, ਤਾਜ ਬਦਲ ਦਿਆਂਗੇ, ਬੇਈਮਾਨਾਂ ਦਾ ਰਾਜ ਬਦਲ ਦਿਆਂਗੇ, ਤਾਂ ਫਿਰ ਉਸ ਪਾਰਟੀ ਨੂੰ ਅੱਜ ਇਹਨਾਂ ਲੋਕਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ, ਜਾਂ ਜਗਜੀਤ ਸਿੰਘ ਡੱਲੇਵਾਲ ਕਿਉਂ ਨਹੀਂ ਦਿਖ ਰਹੇ? ਤਾਂ ਇਸੇ ਤਰ੍ਹਾਂ ਜਿਹੜੀ ਕਿ ਕਵਰੇਜ ਅਸੀਂ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਫੇਰ ਇੱਥੇ ਮਰਨ ਵਰਤ ਤੇ ਬੈਠ ਗਏ ਹੋਗੇ। ਦਿੱਲੀ ਮੋਰਚੇ ਤੋਂ ਬਾਅਦ ਇੱਕ ਮੋਰਚਾ ਫੇਰ ਸ਼ੁਰੂ ਹੋ ਗਿਆ। ਕੀ ਲੱਗਦਾ ਹੈਗਾ ਜਿਹੜੀਆਂ ਮੰਗਾਂ ਨੇ, ਸਰਕਾਰ ਕਿੱਥੇ ਜੇ ਖੜੀ ਆ? ਮੁਲਾਕਾਤ ਵੀ ਹੋਈ ਆ ਸਪੀਕਰ ਸਾਹਿਬ ਦੀ ਤੁਹਾਡੇ ਨਾਲ, ਕਰਤਾਰ ਸਿੰਘ ਸੰਧਵਾਂ ਦੀ। ਸੰਧਵਾ ਸਾਹਿਬ ਆਏ, ਉਹ ਤਾਂ ਮੇਰੇ ਕੋਲ ਮੰਨ ਕੇ ਗਏ ਵੀ ਮੈਂ ਸਰਕਾਰ ਵੱਲੋਂ ਨਹੀਂ ਆਇਆ। ਉਹਨੂੰ ਤਾਂ ਕਲੀਅਰ ਕਹਿ ਵੀ ਗਿਆ ਕਿ ਮੇਰੀ ਸੀਟ ਹੀ ਇਹੋ ਜਿਹੀ ਹੈ ਕਿ ਮੈਂ ਕਿਸੇ ਵੀ ਮਾਮਲੇ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦਾ। ਡਾਕਟਰ ਵੀ ਕਹਿੰਦੇ ਕਿ ਵੀ ਜਿਹੜੀ ਮਰਨ ਵਰਤ ਉਹ ਤੋੜ ਦੇਣਾ ਚਾਹੀਦਾ, ਤੇ ਗਾਹਾਂ ਜਿਹੜੀ ਕਿ ਮੰਗਾਂ ਨੇ ਉਹ ਸਰਕਾਰ ਦੇ ਨਾਲ ਟੇਬਲ ਟਾਕ ਤੇ ਬੈਠ ਕੇ ਗੱਲ ਕਰਨੀ ਚਾਹੀਦੀ। ਵੇਟ ਘਟਣਾ, ਸ਼ੂਗਰ ਘਟਣਾ, ਜਾਂ BP ਦੇ ਵਿੱਚ ਫਲਕਚੁਏਸ਼ਨ ਆਉਣੀ, ਇਹ ਗੱਲਾਂ ਇਹਦੇ ਲਈ ਮਤਲਬ ਅੰਦੋਲਨਕਾਰੀਆਂ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਉਗਰਾਹਾਂ ਸਾਹਿਬ ਵਰਗੇ ਨੇ, ਉਹ ਵੀ ਕਹਿੰਦੇ ਕਿ ਸੜਕਾਂ ਰੋਕਣਾ ਕੋਈ ਹੱਲ ਨਹੀਂ ਹੈਗਾ ਇਸ ਦਾ। ਸ਼ਾਇਦ ਮੇਰਾ ਖਿਆਲ ਹੈ ਉਗਰਾਹਾਂ ਸਾਹਿਬ ਨੂੰ ਆਪਦੇ ਅੱਜ ਤੱਕ ਦੇ ਸਾਰੇ ਐਕਸ਼ਨਾਂ 'ਤੇ ਨਜ਼ਰਸ਼ਾਨੀ ਕਰਨੀ ਚਾਹੀਦੀ ਹੈ। ਬਜ਼ੁਰਗ ਹੋ ਗਏ ਹੋਣਗੇ ਜਿਹਦੇ ਕਰਕੇ ਭੁੱਲ ਜਾਂਦੇ ਹੋਣਗੇ ਵੀ ਮਤਲਬ ਅਸੀਂ ਕੀ ਕਰਦੇ ਹਾਂ। ਪਰ ਅਸੀਂ ਜਿਹੜੇ ਢੰਗ ਨਾਲ ਬੈਠੇ ਆ, ਸਾਡਾ ਬੈਠਣ ਦਾ ਤੇ ਉਹਨਾਂ ਦੇ ਬੈਠਣ ਦਾ ਤਾਂ ਜ਼ਮੀਨ ਸਮਾਨ ਦਾ ਫਰਕ ਹੈ ਜੀ।
ਔਰ ਨਾ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਜਿਵੇਂ ਰੁੱਦੂ ਮਾਨ ਸਾਹਿਬ ਵੀ ਬੋਲਦੇ ਨੇ, ਅਗਰਾਹਾਂ ਸਾਹਿਬ ਵੀ ਬੋਲਦੇ ਨੇ, ਉਹਨਾਂ ਦੇ ਉੱਪਰ ਕੋਈ ਪ੍ਰੈਸ਼ਰ ਮੰਨਦੇ ਹੋ ਜਾਂ ਉਹਨਾਂ ਨੂੰ ਡਰਾਇਆ ਗਿਆ ਜਾਂ ਧਮਕਾਇਆ ਗਿਆ? ਡਰਾਇਆ ਤਾਂ ਉਹਨਾਂ ਨੂੰ ਕਿਹਨੇ ਹੋਣਾ ਹੈ, ਮਤਲਬ ਡਰਨ ਵਾਲੀ ਨਹੀਂ ਮੈਨੂੰ ਲੱਗਦਾ ਗੱਲ ਕੋਈ। ਉਹ ਤਾਂ ਸਰਕਾਰਾਂ ਦੀਆਂ ਝੋਲੀਆਂ 'ਚ ਬੈਠਣ ਵਾਲੇ ਲੋਕ ਨੇ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ ਫਰੀਦਕੋਟ ਦੇ ਵਿੱਚ, ਜਿੱਥੇ ਕਿ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੌਜੂਦ ਰਹਿਣਗੇ। ਤਾਂ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਛੋਟੀਆਂ ਮੰਗਾਂ ਨੇ ਜਿਹੜੀਆਂ ਉਹ ਕਾਫੀ ਨੇ, ਪਰ ਉਹ ਮੰਗਾਂ ਸਰਕਾਰ ਦੀ ਨਿਗਾਹ ਦੇ ਵਿੱਚ ਛੋਟੀਆਂ ਨੇ, ਕਿਸਾਨਾਂ ਦੇ ਲਈ ਬਹੁਤ ਵੱਡੀਆਂ ਹੋ ਜਾਂਦੀਆਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੱਲੇਵਾਲ ਸਾਹਿਬ, ਅੱਜ ਫੇਰ ਇੱਥੇ ਮਰਨ ਵਰਤ ਤੇ ਬੈਠ ਗਏ ਹੋਗੇ। ਦਿੱਲੀ ਮੋਰਚੇ ਤੋਂ ਬਾਅਦ ਇੱਕ ਮੋਰਚਾ ਫੇਰ ਸ਼ੁਰੂ ਹੋ ਗਿਆ। ਕੀ ਲੱਗਦਾ ਗਾ ਜਿਹੜੀਆਂ ਮੰਗਾਂ ਨੇ ਸਰਕਾਰ ਕਿੱਥੇ ਜੇ ਖੜੀ ਆ? ਮੁਲਾਕਾਤ ਵੀ ਹੋਈ ਆ ਸਪੀਕਰ ਸਾਹਿਬ ਦੀ ਤੁਹਾਡੇ ਨਾਲ, ਕਰਤਾਰ ਸਿੰਘ ਸੰਧਵਾਂ ਦੀ। ਦੇਖੋ, ਮੰਗਾਂ ਨੇ ਜਿਹੜੀਆਂ ਸਾਡੀਆਂ, ਕੋਈ ਸਮੱਸਿਆ ਤਾਂ ਐਡੀ ਹੈ ਨਹੀਂ ਗੀ। ਸਰਕਾਰ ਮੈਨੂੰ ਲੱਗਦਾ ਹੈ ਦਿੱਲੀ ਸਰਕਾਰ ਦੀ ਤਰ੍ਹਾਂ ਕਾਰਪੋਰੇਟਾਂ ਦੇ ਪ੍ਰੈਸ਼ਰ ਥੱਲੇ ਹੈ, ਕਿਉਂਕਿ ਉਹ ਵੀ ਮਤਲਬ ਸਾਡੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟਾਂ ਨੂੰ ਦੇਣੇ ਚਾਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦਾ ਹਮਲਾ ਸਾਡੀਆਂ ਜ਼ਮੀਨਾਂ ਦੇ ਪੰਚਾਇਤਾਂ ਦੇ ਮਾਧਿਅਮ ਤੋਂ ਕਾਰਪੋਰੇਟਾਂ ਦਾ ਹੀ ਹਮਲਾ ਹੈ, ਜਿਹਦੇ ਕਰਕੇ ਮੰਗਾਂ ਸਾਰੀਆਂ ਮੰਨੀਆਂ ਹੋਈਆਂ ਨੇ। ਜਿਹੜੀ ਸਰਕਾਰ ਨੇ ਮੰਨੀ ਹੋਈ ਹੈ ਕਿ ਜੁਮਲਾ ਮੁਸ਼ਤਰਕਾ ਮਾਲਕਨ ਦੀ ਜਿਹੜੀ ਜ਼ਮੀਨ ਹੈ ਉਹ ਅਸੀਂ ਕਿਸਾਨਾਂ ਨੂੰ ਦੇਵਾਂਗੇ, ਕਿਸਾਨਾਂ ਤੋਂ ਨਹੀਂ ਖੋਵਾਂਗੇ ਭਾਈਕਾਰਾਂ ਤੋਂ। ਪਰ ਹੁਣ ਉਹਨਾਂ ਤੋਂ ਜ਼ਮੀਨ ਖੋਹਣ ਦੀ ਮਤਲਬ ਦੇ ਲਈ ਚੁੱਪ ਚਪੀਤੇ ਬੜਾ ਲੁਕਵੇਂ ਢੰਗ ਨਾਲ, ਬੜੀ ਸਭ ਤੋਂ ਦਰਦਨਾਕ ਗੱਲ ਇਹ ਹੈ ਕਿ ਚੋਰੀਆਂ ਮਤਲਬ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਫਟਾਫਟ ਇਹਨਾਂ ਪੰਚਾਇਤਾਂ ਨੂੰ, ਡੀਸੀ ਨੂੰ ਚਿੱਠੀਆਂ ਵੀ ਕੱਢਤੀਆਂ ਕਿ ਇਹਨਾਂ ਜ਼ਮੀਨਾਂ ਨੂੰ ਪੰਚਾਇਤਾਂ ਦੇ ਨਾਂ ਮਤਲਬ ਤਬਦੀਲ ਕਰ ਦਿਓ ਮਾਲਕੀਅਤ। ਹੁਣ ਜਦੋਂ ਸਰਕਾਰ ਕੀਤੇ ਵਾਅਦੇ ਤੋਂ ਮੁੱਕਰਦੀ ਹੈ, ਯੂ ਟਰਨ ਲੈਂਦੀ ਹੈ, ਔਰ ਜੇ ਇਹਨੂੰ ਅਸੀਂ ਹੋਰ ਡਿਲੇ ਕਰਨ ਦਾ ਸਾਡੇ ਕੋਲੇ ਕੋਈ ਸਮਾਂ ਹੀ ਨਹੀਂ, ਕਿਉਂਕਿ ਭਗਵੰਤ ਮਾਨ ਜੀ ਤਾਂ ਫਿਰਦੇ ਨੇ ਗੁਜਰਾਤ 'ਚ, ਸਾਰੀ ਸਰਕਾਰ ਗੁਜਰਾਤ 'ਚ ਹੈ। ਅਤੇ ਜਦੋਂ ਗੁਜਰਾਤ ਦੇ ਵਿੱਚ ਸਰਕਾਰ ਫਿਰਦੀ ਹੈ, ਗੱਲ ਸੁਣਨ ਵਾਲਾ ਕੋਈ ਹੈ ਨਹੀਂ, ਉਦੋਂ ਉਹਨਾਂ ਹਾਲਾਤਾਂ ਦੇ ਵਿੱਚ ਅਗਰ ਡਿਲੇ ਕਰਦੇ ਆ ਤਾਂ ਪੰਚਾਇਤਾਂ ਦੇ ਨਾਂ ਚੜ੍ਹ ਜਾਣੀ ਹੈ ਜ਼ਮੀਨ ਇਹ ਸਾਰੀ। ਇਸ ਕਰਕੇ ਸਮੇਂ ਦੀ ਇੱਕ ਨਜ਼ਾਕਤ ਨੂੰ ਸਮਝਦਿਆਂ, ਸਮੇਂ ਦੀ ਲੋੜ ਨੂੰ ਸਮਝਦਿਆਂ ਇਮੀਡੀਏਟਲੀ ਸਾਨੂੰ ਇਹ ਐਕਸ਼ਨ ਕਰਨਾ ਪਿਆ, ਔਰ ਜਿਹਦੇ 'ਤੇ ਅਸੀਂ ਬੈਠੇ ਹਾਂ ਔਰ ਬੜੀ ਦ੍ਰਿੜਤਾ ਨਾਲ ਬੈਠੇ ਹਾਂ। ਰਹੀ ਗੱਲ ਸਰਕਾਰੀ ਨੁਮਾਇੰਦੇ ਦੀ, ਉਹ ਜਿਹੜੇ ਸੰਧਵਾਂ ਸਾਹਿਬ ਆਏ ਉਹ ਤਾਂ ਮੇਰੇ ਕੋਲ ਮੰਨ ਕੇ ਗਏ ਵੀ ਮੈਂ ਸਰਕਾਰ ਵੱਲੋਂ ਨਹੀਂ ਆਇਆ, ਮੈਂ ਕੋਈ ਸਰਕਾਰੀ ਨੁਮਾਇੰਦਾ ਬਣ ਕੇ ਨਹੀਂ ਆਇਆ, ਮੈਂ ਤਾਂ ਇਸ ਇਲਾਕੇ ਦੇ ਵਿੱਚ ਆਪਦਾ ਭਰਾਪਾ ਸਮਝ ਕੇ ਤੁਹਾਡੇ ਕੋਲੇ ਆਇਆ ਹੈ। ਅਤੇ ਜਿਹੜਾ ਬੰਦਾ ਆਪਣੇ ਆਪ ਨੂੰ ਸਰਕਾਰੀ ਨੁਮਾਇੰਦਾ ਸਮਝ ਕੇ ਨਹੀਂ ਆਇਆ, ਉਹਨੂੰ ਤਾਂ ਕਲੀਅਰ ਕਹਿ ਵੀ ਗਿਆ ਕਿ ਮੇਰੀ ਸੀਟ ਹੀ ਇਹੋ ਜਿਹੀ ਹੈ ਕਿ ਮੈਂ ਕਿਸੇ ਵੀ ਮਾਮਲੇ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦਾ। ਪਰ ਉਹ ਸਾਡੇ ਜਿਵੇਂ ਇੱਕ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਹੈ, ਜਾਂਦਾ ਇਹ ਜ਼ਰੂਰ ਕਹਿ ਗਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ। ਬਸ ਇੰਨੀ ਗੱਲ ਹੀ ਹੋਈ ਹੈ, ਇਹ ਤੋਂ ਵੱਧ ਗੱਲ ਕੋਈ ਨਹੀਂ ਹੋਈ। ਡੱਲੇਵਾਲ ਸਾਹਿਬ, ਡਾਕਟਰਾਂ ਦੀ ਟੀਮ ਵੀ ਆਉਂਦੀ ਆ, ਤੁਹਾਡਾ ਕਾਫੀ ਵਜਨ ਆ ਜਿਹੜਾ ਉਹ ਵੀ ਜਿਹੜਾ ਕਿ ਘਟ ਗਿਆ ਹੈਗਾ। ਡਾਕਟਰ ਵੀ ਕਹਿੰਦੇ ਨੇ ਕਿ ਵੀ ਜਿਹੜੀ ਮਰਨ ਵਰਤ ਉਹ ਤੋੜ ਦੇਣਾ ਚਾਹੀਦਾ, ਅਤੇ ਗਾਹਾਂ ਜਿਹੜੀ ਕਿ ਮੰਗਾਂ ਨੇ ਉਹ ਸਰਕਾਰ ਦੇ ਨਾਲ ਟੇਬਲ ਟਾਕ 'ਤੇ ਬੈਠ ਕੇ ਗੱਲ ਕਰਨੀ ਚਾਹੀਦੀ। ਦੇਖੋ, ਜਿਹੜਾ ਜਦੋਂ ਕੋਈ ਰਾਹ ਨਾ ਬਚੇ ਹੈ ਨਾ, ਗੱਲ ਕਰਨ ਵਾਸਤੇ ਕੋਈ ਰਾਹ ਨਹੀਂ ਬਚਦਾ, ਉਦੋਂ ਇਹ ਸਟੈਪ ਚੱਕਣਾ ਪੈਂਦਾ, ਜਿਹੜਾ ਮੈਂ ਪਹਿਲਾਂ ਹੀ ਆਲਰੇਡੀ ਤੁਹਾਡਾ ਇਸ ਚੀਜ਼ ਦਾ ਜਵਾਬ ਦੇ ਚੁੱਕਿਆ। ਪਰ ਵੇਟ ਘਟਣਾ, ਸ਼ੂਗਰ ਘਟਣਾ ਜਾਂ BP ਦੇ ਵਿੱਚ ਫਲਕਚੁਏਸ਼ਨ ਆਉਣੀ, ਇਹ ਗੱਲਾਂ ਇਹਦੇ ਲਈ ਮਤਲਬ ਅੰਦੋਲਨਕਾਰੀਆਂ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਜੇ ਅਸੀਂ ਇਹਨਾਂ ਗੱਲਾਂ ਵੱਲ ਨਹੀਂ ਸੋਚਾਂਗੇ ਫਿਰ ਅਸੀਂ ਲੜ ਨਹੀਂ ਸਕਾਂਗੇ। ਅਸੀਂ ਤਾਂ ਕਹਿ ਕੇ ਇਹ ਬੈਠੇ ਹਾਂ ਕਿ ਅਸੀਂ ਮਰਨ ਵਰਤੇ ਬੈਠੇ ਹਾਂ। ਗੁਰਬਾਣੀ ਦੇ ਵਿੱਚ ਸਾਡੇ ਸਤਿਗੁਰਾਂ ਨੇ ਇੱਕ ਬੜਾ ਖੂਬਸੂਰਤ ਸ਼ਬਦ ਅੰਕਿਤ ਕੀਤਾ ਹੈ ਕਿ ਮਰਨੇ ਤੇ ਕਿਆ ਡਰਪਣਾ ਜਬ ਹੱਥ ਸੇ ਦੌਰਾ ਲੀਨ। ਜਦੋਂ ਅਸੀਂ ਹੱਥ ਦੇ ਵਿੱਚ ਜਦੋਂ ਅਸੀਂ ਫੈਸਲਾ ਹੀ ਕਰਕੇ ਬਹਿ ਗਏ ਹਾਂ, ਫਿਰ ਸਾਨੂੰ ਵੇਟ ਘਟਣ ਨਾਲ ਕੋਈ ਮਤਲਬ ਨਹੀਂ, ਸਾਨੂੰ BP ਘਟਣ ਨਾਲ ਵਧਣ ਨਾਲ ਕੋਈ ਮਤਲਬ ਨਹੀਂ। ਸਾਨੂੰ ਅਸੀਂ ਤਾਂ ਇਹ ਮੰਨ ਕੇ ਚੱਲੇ ਹਾਂ ਕਿ ਜਾਂ ਤਾਂ ਮਤਲਬ ਸਰਕਾਰ ਸਾਡੀਆਂ ਮੰਗਾਂ ਮੰਨ ਲੇਗੀ, ਨਹੀਂ ਤਾਂ ਫਿਰ ਜੇ ਅਗਰ ਅਸੀਂ ਮਰ ਵੀ ਜਾਵਾਂਗੇ ਨਾ ਤਾਂ ਇੱਕ ਕੰਮ ਤਾਂ ਅਸੀਂ ਕਰ ਜਾਵਾਂਗੇ ਨਾ। ਅੱਜ ਤੱਕ ਕਿਸਾਨ ਆਗੂਆਂ ਦੇ ਮੱਥੇ 'ਤੇ ਇੱਕ ਤਰ੍ਹਾਂ ਦਾ ਕਲੰਕ ਲੱਗਿਆ ਰਿਹਾ ਹੈ ਕਿ ਜੀ ਇਹ ਵਿਕਦੇ ਹੈ, ਇਹ ਚੌਧਰਾਂ ਭਾਲਦੇ ਹੈ, ਇਹ ਸਰਕਾਰਾਂ ਦੇ ਨਾਲ ਚੋਣਾਂ ਚਾਹੇ ਕਰਦੇ ਹੈ, ਫਲਾਂ ਕਰਦੇ ਹੈ, ਤਿਉਂ ਕਰਦੇ ਹੈ, ਇਹ ਕੁਰਸੀਆਂ ਭਾਲਦੇ ਆ, ਗੱਲਾਂ ਆਉਂਦੀਆਂ ਨਾ। ਔਰ ਜੇ ਇੱਕ ਬੰਦਾ ਮਰ ਜਾਏਗਾ
ਤਾਂ ਘੱਟੋ ਘੱਟ ਇਹ ਕਲੰਕ ਤਾਂ ਲੈ ਜਾਊਗਾ ਨਾ, ਕਿਸਾਨਾਂ ਨੂੰ ਮੁੜ ਵਿਸ਼ਵਾਸ ਤਾਂ ਆਉਣ ਲੱਗ ਜਾਊਗਾ ਨਾ ਕਿ ਜੇ ਮਰਨ ਵਾਲੇ ਆ ਕੋਈ ਤੇ ਦੂਜੇ ਪਾਸੇ ਕੋਈ ਮਤਲਬ ਤੁਹਾਡੀ ਖਾਤਰ ਕੁਰਬਾਨੀ ਦੇਣ ਵਾਲੇ ਵੀ ਬੈਠੇ ਨੇ। ਤੋ ਇਸ ਕਰਕੇ ਸਾਡਾ ਮਰਨਾ ਮਤਲਬ ਕੋਈ ਮਤਲਬ ਵਿਅਰਥ ਨਹੀਂ ਜਾਏਗਾ। ਸਾਡੀ ਕਿਸਾਨੀ ਦੇ ਦਾ ਮਤਲਬ ਸਾਡੇ ਜਥੇਬੰਦੀਆਂ ਦੇ ਤੇ ਵਿਸ਼ਵਾਸ ਵਧੇਗਾ। ਉਹਦੇ ਲਈ ਵੀ ਅਸੀਂ ਮਤਲਬ 100% ਸਾਨੂੰ ਘਾਟਾ ਕਿਸੇ ਪਾਸੇ ਵੀ ਨਹੀਂ। ਕਿਸਾਨੀ ਨੂੰ ਜਾਗਰਤ ਕਰਨ 'ਤੇ ਅਸੀਂ ਸਫਲ ਹੋ ਜਾਵਾਂਗੇ। ਦਿੱਲੀ ਮੋਰਚੇ ਤੋਂ ਬਾਅਦ ਕਾਫੀ ਜਿਹੜਾ ਕਿ ਗਹਿਮਾ ਗਹਿਮੀ ਹੋਈ, ਅੱਧੀਆਂ ਪਾਰਟੀਆਂ ਸੀ ਜਿਹੜੀਆਂ ਜਥੇਬੰਦੀਆਂ ਸੀ ਉਹ ਰਾਜਨੀਤਿਕ ਬਣ ਕੇ ਬਹਿ ਗਈਆਂ ਤੇ ਅੱਧੀਆਂ ਗੈਰ ਰਾਜਨੀਤਿਕ ਹੋ ਗਈਆਂ। ਜਿਹੜੀਆਂ ਰਾਜਨੀਤਿਕ ਨੇ ਉਹ ਵੀ ਸਵਾਲ ਖੜੇ ਕਰਦੀਆਂ ਨੇ, ਜਿਹੜੀਆਂ ਕਿ ਜਿਵੇਂ ਉਗਰਾਹਾਂ ਸਾਹਿਬ ਵਰਗੇ ਨੇ ਉਹ ਵੀ ਕਹਿੰਦੇ ਕਿ ਸੜਕਾਂ ਰੋਕਣਾ ਕੋਈ ਹੱਲ ਨਹੀਂ ਹੈਗਾ ਇਸ ਦਾ। ਕਹਿੰਦੇ ਕਿ ਜੇ ਸੜਕਾਂ ਰੋਕਦੇ ਨੇ ਤਾਂ ਕਹਿੰਦੇ ਕਿ ਵੀ ਇੱਕ ਪਾਸਾ ਚਾਲੂ ਰੱਖਣਾ ਚਾਹੀਦਾ। ਅਸੀਂ ਤਾਂ ਬੈਠਦੇ ਹਾਂ ਧਰਨੇ